हाँ जी, 52ਵੀਂ ਪੰਜਾਬੀ ਅਦਬੀ ਸੰਗਤ ਦਾ ਸੈਸ਼ਨ ਲੈ ਕੇ ਅਸੀਂ ਹਾਜ਼ਰ ਹਾਂ। ਤੇ ਇਹ ਪੰਜਾਬੀ ਅਦਬੀ ਸੰਗਤ ਜਿਹੜੀ ਇਹ ਤਕਰੀਬਨ 3 ਸਾਲ ਇਹਨੂੰ ਪੂਰੇ ਹੋਣ ਵਾਲੇ ਨੇ, ਜਿਹੜੀ ਪਿਛਲੇ 3 ਸਾਲਾਂ ਤੋਂ ਇਹ ਚੱਲ ਰਹੀ ਹੈ। ਤੇ ਮਲੋਹਾ ਪੰਜਾਬੀ ਯੂਨੀਵਰਸਿਟੀ ਜਿਹੜੀ ਆਨਲਾਈਨ ਹੈ, ਡਾਕਟਰ ਮਨਜ਼ੂਰ ਇਜਾਜ਼ ਜੀ ਦੇ ਮੋਢੀ ਨੇ, ਸਦਰ ਨੇ, ਉਹਨਾਂ ਦੇ ਛੱਤਰ ਛਾਵੇਂ ਇਹ ਸੰਗਤ ਚੱਲ ਰਹੀ ਹੈ। ਤੇ ਸਾਡੇ ਸਾਰੇ ਜਿੰਨੇ ਦੋਸਤ ਮਿੱਤਰਾਂ ਨੂੰ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦੀ ਹੈ। ਸਾਡੇ ਨਵੇਂ ਦੋਸਤ ਵੀ ਅੱਜ ਦੀ ਸੰਗਤ 'ਚ ਰਲਤ ਕਰ ਰਹੇ ਨੇ, ਜਿਹਦੀ ਸਾਨੂੰ ਬਹੁਤ ਖੁਸ਼ੀ ਹੈ। ਤੇ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੀ ਹੈ ਦਿਲੋਂ। ਤੇ ਇਹਦੇ ਇਲਾਵਾ ਡਾਕਟਰ ਮਨਜ਼ੂਰ ਇਜਾਜ਼ ਅੱਜ ਕੱਲ੍ਹ ਥੋੜੇ ਨਾਸਾਜ਼ ਹੈ ਉਹਨਾਂ ਦੀ ਤਬੀਅਤ, ਤੇ ਉਹਨਾਂ ਲਈ ਅਸੀਂ ਸਾਰੇ ਦੁਆਗੋ ਹੈ ਕਿ ਅੱਲਾਹ ਤਾਲਾ ਉਹਨਾਂ ਨੂੰ ਛੇਤੀ ਤੋਂ ਛੇਤੀ ਰੱਬ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਉਹਨਾਂ ਨੂੰ ਦੇਵੇ, ਤੇ ਉਹ ਦੁਬਾਰਾ ਤੋਂ ਸਾਡੀ ਸੰਗਤ ਵੀ ਅਟੈਂਡ ਕਰਨ ਔਰ ਆਪਣੇ ਜਿਹੜੇ ਕੰਮ ਉਹ ਕਰ ਰਹੇ ਨੇ ਉਹਦੇ ਤੇ ਉਹ ਕਰਨੇ ਸ਼ੁਰੂ ਕਰਨ। ਤੇ ਸਾਡੇ ਸਾਰਿਆਂ ਦੀ ਉਹਨਾਂ ਲਈ ਦੁਆ ਹੈ। ਤੇ ਅੱਜ ਮੈਂ ਸਪੈਸ਼ਲੀ ਫਿਰ ਆਪਣੇ ਦੋਸਤਾਂ ਨੂੰ, ਨਵੇਂ ਆਉਣ ਵਾਲਿਆਂ ਨੂੰ ਜੀ ਆਇਆਂ ਨੂੰ। ਤੇ ਉਹਨਾਂ ਨੂੰ ਮੈਂ ਦੱਸ ਦੇਵਾਂ, ਇਹਦਾ ਫਾਰਮੈਟ ਦੱਸ ਦੇਵਾਂ ਸੰਗਤ ਦਾ। ਅੱਜ ਦੀ ਸੰਗਤ ਦੇ ਵਿੱਚ ਕਹਾਣੀ ਹੋਏਗੀ ਔਰ ਉਸ ਕਹਾਣੀ ਦੇ ਬਾਅਦ ਉਹਦੇ ਉੱਤੇ ਗੱਲਬਾਤ ਹੋਏਗੀ। ਤੇ ਕਹਾਣੀਕਾਰ ਜਿਹੜੇ ਨੇ, ਜਿਸ ਵਕਤ ਗੱਲਬਾਤ ਹੋ ਰਹੀ ਹੋਏਗੀ ਉਹ ਬੋਲਣਗੇ ਨਹੀਂ, ਡਿਸਕਸ਼ਨ ਹੋ ਜਾਏਗੀ। ਉਹਦੇ ਬਾਅਦ ਐਂਡ ਦੇ ਉੱਤੇ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਕਿ ਉਹ ਅਗਰ ਕੋਈ ਸਵਾਲ ਹੈ ਤੇ ਉਹਦਾ ਉਹ ਜਵਾਬ ਦੇ ਸਕਣ। ਇਹਦੇ ਇਲਾਵਾ ਜਦੋਂ ਇੱਕ ਸਾਡਾ ਸੰਗਤੀ, ਸਾਡੇ ਦੋਸਤ ਗੱਲ ਕਰ ਰਹੇ ਹੋਣ ਤੇ ਪਲੀਜ਼ ਬਾਕੀ ਜਿਹੜੇ ਨੇ ਉਹ ਖਾਮੋਸ਼ੀ ਦੇ ਨਾਲ ਆਪਣੇ ਆਪ ਨੂੰ ਮਿਊਟ ਕਰ ਦੇਣਗੇ ਤਾਂ ਕਿ ਕੋਈ ਡਿਸਟਰਬੈਂਸ ਨਾ ਹੋਵੇ। ਤੇ ਇਹਦੇ ਇਲਾਵਾ ਜਿਹੜੇ ਨਵੇਂ ਆਉਣ ਵਾਲੇ ਸਾਡੇ ਦੋਸਤ ਨੇ, ਉਹ ਜਦੋਂ ਵੀ ਨਾਲ ਗੱਲਬਾਤ ਕਰਨ ਤੇ ਆਪਣਾ ਥੋੜਾ ਜਿਹਾ ਇੰਟਰੋਡਕਸ਼ਨ ਵੀ ਦੇ ਦੇਣ, ਆਪਣੇ ਬਾਰੇ ਦੱਸ ਵੀ ਦੇਣਗੇ, ਤੇ ਜਿਹੜੇ ਨਵੇਂ ਰਲਤ ਕਰ ਰਹੇ ਨੇ। ਤੇ ਮੈਂ ਜ਼ਰਾ ਇੱਕ ਡਾਕਟਰ ਸਾਹਿਬ ਦੀ ਪਹਿਲੇ ਇੱਕ ਨਜ਼ਮ ਮੇਰਾ ਦਿਲ ਕਰ ਰਿਹਾ ਕਿ ਮੈਂ ਪੜ੍ਹਾਂ, ਕਿਉਂਕਿ ਡਾਕਟਰ ਸਾਹਿਬ ਅੱਜ ਬੜੇ ਯਾਦ ਆ ਰਹੇ ਨੇ ਸਾਨੂੰ। ਤੇ ਇੱਕ ਨਜ਼ਮ ਮੈਂ ਉਹਨਾਂ ਦੀ ਸੁਣਾ ਦੇਣੀ ਹੈ। ਉਹਨਾਂ ਦੀ ਕਈਆਂ ਪੋਇਟਰੀ ਦੀ ਕਿਤਾਬ ਹੈ ਡਾਕਟਰ ਮਨਜ਼ੂਰ ਇਜਾਜ਼ ਦੀ, ਉਹਦੇ ਵਿੱਚੋਂ ਮੈਂ ਉਹਨਾਂ ਦੀ ਇੱਕ ਨਜ਼ਮ ਤੁਹਾਨੂੰ ਜ਼ਰਾ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਬਹੁਤ ਸੋਹਣੀ ਨਜ਼ਮ ਹੈ, ਜਿਹੜੀ ਉਹਨਾਂ ਨੂੰ ਵੀ ਬੜੀ ਪਸੰਦ ਹੈ ਡਾਕਟਰ ਸਾਹਿਬ ਨੂੰ। ਮੈਂ ਤੇ ਉਹ ਮੁਖ ਤੇ ਚਾਨਣ ਯਾਰਾਂ ਵਾਲਾ, ਅੱਖ ਵਿੱਚ ਬੇਪਰਵਾਹੀ ਸੀ। ਮੁਖ ਤੇ ਚਾਨਣ ਯਾਰਾਂ ਵਾਲਾ, ਅੱਖ ਵਿੱਚ ਬੇਪਰਵਾਹੀ ਸੀ। ਧੁੱਪ 'ਚ ਜਿਵੇਂ ਗੁੰਨ ਹਨੇਰਾ, ਸ਼ਾਮ ਸਲੋਣੀ ਆਈ ਸੀ। ਨਾ ਉਸਨੇ ਦਿਲਦਾਰੀ ਕੀਤੀ, ਨਾ ਹੀ ਉਹ ਹਰਜਾਈ ਸੀ। ਉਸਦਾ ਵਸਲ ਹਿਜਰ ਦਾ ਹੋਕਾ, ਉਸਦਾ ਵਸਲ ਹਿਜਰ ਦਾ ਹੋਕਾ, ਦਰਦਾਂ ਭਰੀ ਜੁਦਾਈ ਸੀ। ਪਤਾ ਨਹੀਂ ਕਿਉਂ ਮੇਰਾ ਉਹਦਾ ਰਸਤਾ ਐਡਾ ਸਾਂਝਾ ਸੀ। ਪਤਾ ਨਹੀਂ ਕਿਉਂ ਮੇਰਾ ਉਹਦਾ ਰਸਤਾ ਐਡਾ ਸਾਂਝਾ ਸੀ। ਨਾ ਉਹ ਮੇਰੀ ਹੀਰ ਸਿਆਲਣ, ਨਾ ਮੈਂ ਉਹਦਾ ਰਾਂਝਾ ਸੀ। ਤੇ ਡਾਕਟਰ ਸਾਹਿਬ ਦੀ ਬਹੁਤ ਜ਼ਬਰਦਸਤ ਹਾਂਜੀ ਕਿਤਾਬ ਹੈ। ਇਹਦੇ 'ਚ ਬੜੀਆਂ ਪਿਆਰੀਆਂ ਨਜ਼ਜੀਤ ਮੇਰਾ ਕਰਦਾ ਸੀ ਕਿ ਮੈਂ ਹੋਰ ਵੀ ਪੜ੍ਹਾਂ, ਲੇਕਿਨ ਇਹ ਵੇ ਕਿ ਅਸੀਂ ਹੁਣ ਆਪਣੇ ਪ੍ਰੋਗਰਾਮ ਵੱਲ ਆਨੇ में। मेरी भी बड़ी पसंदीदा ਉਹਨਾਂ ਦੀ ਹੈਗੀ ਹੈ, ਬਹੁਤ ਪਿਆਰੀ ਹੈ। ਬਹੁਤ ਪਿਆਰੀ ਹੈ ਨਜ਼ਮ ਹੈ। ਮੈਂ ਤੇ ਹਮੇਸ਼ਾ ਜਿਹੜੇ ਨਾ ਇਹਨਾਂ ਨੂੰ ਗੁੰਗੁਣਾਉਂਦੀ ਰਹਿੰਦੀ ਹੈ। ਨਹੀਂ ਅੱਜ ਦੀ ਸਾਡੀ ਕਹਾਣੀ ਸਿਹਤ ਯਾਬ ਕਰੇ। ਜੀ ਬਿਲਕੁਲ ਜੀ। ਅੱਜ ਉਹ ਬਹੁਤ ਯਾਦ ਆਏ ਨੇ ਮੈਨੂੰ। ਮੈਂ ਜ਼ੁਬੈਰ ਨੂੰ ਮੈਂ ਕਹਿ ਰਹੀ ਸੀ ਕਿ ਤੁਸੀਂ ਨਾ ਫੋਨ ਕਰੋ, ਸਾਡੇ ਨਾਲ ਗੱਲ ਕਰਿਓ। ਕਹਿੰਦੇ ਸੀ ਕਿ ਉਹ ਚੁੱਕ ਨਹੀਂ ਰਹੇ ਫੋਨ। ਤੇ ਬਹਰਹਾਲ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਨੇ। ਅੱਜ ਦੀ ਕਹਾਣੀ ਜਿਹੜੀ ਹੈ ਬੀਬਾ ਜੀ ਡਾਕਟਰ ਜਤਿੰਦਰ ਰੰਧਾਵਾ ਦੀ ਹੈ। ਡਾਕਟਰ ਜਤਿੰਦਰ ਰੰਧਾਵਾ ਜਿਹੜੇ ਕਿ ਕੈਨੇਡਾ ਵਿੱਚ ਰਹਿੰਦੇ ਨੇ। PhD ਲਿਟਰੇਚਰ ਵਿੱਚ ਉਹਨਾਂ ਨੇ ਕੀਤਾ ਹੈ। ਹੁਣ ਰੰਧਾਵਾ ਜੀ ਖੁਦ ਦੱਸਣਗੇ ਕਿ ਉਹਨਾਂ ਦੇ ਲਿਟਰੇਚਰ ਕਿਹੜਾ ਸੀ, ਕਿਹੜੀ ਲੈਂਗੁਏਜ ਦਾ, ਪੰਜਾਬੀ ਦਾ ਸੀ, ਅੰਗਰੇਜ਼ੀ ਦਾ ਸੀ। ਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਦੇ ਵਿੱਚ ਟੀਚਰ ਨੇ। ਇਹਨਾਂ ਦੀ 2013 ਵਿੱਚ ਸ਼ਾਇਰੀ ਦੀ ਕਿਤਾਬ ਮੈਂ ਵੇਲ ਹਾਂ, ਬੜਾ ਸੋਹਣਾ ਨਾਂ ਹੈ,
ਮੈਂ ਵੇਲ ਹਾਂ। 2014 ਵਿੱਚ ਇਹਨਾਂ ਦੀ ਲੋਕ ਗੀਤਾਂ ਵਿੱਚ ਨਾਰੀ ਸਰਕਾਰ, ਇਹਨਾਂ ਦਾ ਰਿਸਰਚ ਦਾ ਹੈ ਸੀ, ਬੁੱਕ ਸੀ। 2022 ਦੇ ਵਿੱਚ ਇਹਨਾਂ ਦੀ ਕਹਾਣੀਆਂ ਦੀ ਕਿਤਾਬ ਆਈ, ਬਾਰੀ ਬਰਸੀ ਖੱਟਣ ਗਿਆ। ਇਹਦੇ ਇਲਾਵਾ ਲਿਟਰੇਰੀ ਵੀ ਇਹਨਾਂ ਦੇ ਕਾਫੀ ਕੰਮ ਇਹਨਾਂ ਨੇ ਕਰ ਰਹੇ ਨੇ। ਤੇ ਡਾਕਟਰ ਰੰਧਾਵਾ ਜੀ, ਬਹੁਤ ਖੁਸ਼ੀ ਹੋਈ ਹੈ ਤੁਹਾਨੂੰ, ਤੁਸੀਂ ਆਏ ਹੋ, ਤੁਸੀਂ ਇਮਾਨ ਦਿੱਤਾ ਹੈ। ਤੇ ਪਲੀਜ਼ ਹੁਣ ਤੁਸੀਂ ਜ਼ਰਾ ਆਪਣੀ ਕਹਾਣੀ ਸੁਣਾਓ, ਤੇ ਕਹਾਣੀ ਪੜ੍ਹ ਕੇ ਫਿਰ ਤੁਸੀਂ ਜ਼ਰਾ ਖਾਮੋਸ਼ ਹੋ ਜਾਣਾ ਹੈ, ਜੀ ਸਾਡੇ ਦੋਸਤ ਜਿਹੜੇ ਨੇ ਗੱਲ ਕਰਨ। ਹਾਂਜੀ, ਸਾਰੇ ਹੀ ਪਲੀਜ਼ ਹਾਜ਼ਰ ਪਲੀਜ਼। ਅਦਬੀ ਸੰਗਤ ਦੇ ਜਿੰਨੇ ਵੀ ਵਿਦਵਾਨ ਬੈਠੇ ਨੇ ਇੱਥੇ, ਸੱਜਣ ਬੈਠੇ ਨੇ, ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਤਿਕਾਰ। ਔਰ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇੰਨੀ ਅਦਬੀ ਸੰਗਤ ਵਿੱਚ, ਇੰਨੇ ਅਦਬੀ ਲੋਕਾਂ ਦੇ ਵਿੱਚ ਆਪਣੀ ਕਹਾਣੀ ਕਹਿਣ ਜਾ ਰਹੀ ਹਾਂ। ਤਾਂ ਮੈਂ ਟਾਈਮ ਦੀ ਕਦਰ ਕਰਦਿਆਂ, ਬਹੁਤੀਆਂ ਗੱਲਾਂ ਨਾ ਕਰਦਿਆਂ ਹੋਇਆਂ, ਮੈਂ ਕਹਾਣੀ ਪੜ੍ਹਨਾ ਸ਼ੁਰੂ ਕਰਦੀ ਹਾਂ। ਇੱਕ ਛੋਟੀ ਕਹਾਣੀ ਹੈ, 5-7 ਮਿੰਟ ਵਿੱਚ ਖਤਮ ਹੋਣ ਵਾਲੀ ਸ਼ਾਰਟ ਕਹਾਣੀ। ਜਜ਼ਬਾਤਾਂ ਦੀ ਕਹਾਣੀ, ਇੱਕ ਔਰਤ ਦੇ ਮਨ ਦੇ ਜਜ਼ਬਾਤ ਔਰ ਉਹਦੀ ਗੱਲਬਾਤ ਕਰਨ ਲੱਗੀ ਹਾਂ। ਬਹੁਤਾ ਮੈਂ ਉਹਦੇ ਬਾਰੇ ਦੱਸੂਗੀ ਨਹੀਂ, ਤੁਸੀਂ ਆਪ ਹੀ ਸਮਝਣਾ। ਤੇ ਉਹ ਚਲਾ ਗਿਆ। ਅੱਜ ਵਾਂਗਰਾ ਹੀ ਹੁਮਸ ਭਰੀ ਭਾਦਰੋਂ ਦੀ ਤਿੱਖੀ ਦੁਪਹਿਰ ਸੀ। ਉਹ ਆਇਆ, ਮੇਰੇ ਕੋਲ ਬੈਠਿਆ, ਥੋੜੀ ਦੇਰ ਚੁੱਪ ਕੀਤਾ ਰਿਹਾ। ਮੈਂ ਸੋਫੇ ਦੀ ਨੁੱਕਰੇ ਹੋਰ ਵੀ ਇਕੱਠੀ ਜੀ ਹੋ ਕੇ ਬਹਿ ਗਈ, ਉਹਦੀ ਚੁੱਪ ਟੁੱਟਣ ਦੇ ਇੰਤਜ਼ਾਰ ਵਿੱਚ। ਪੂਰੇ 8 ਸਾਲਾਂ ਦੇ ਬਾਅਦ ਅਸੀਂ ਇਹ ਕੱਲ ਵਿੱਚ ਇੰਜ ਮਿਲ ਰਹੇ ਸਾਂ। ਇਹ ਕੱਲ ਮਸਾਂ ਹੀ ਲੱਭੀ ਸੀ ਮੈਂ। ਵੈਸੇ ਮੇਰੇ ਨਾਲ ਗੱਲ ਉਹੀ ਕਰਨਾ ਚਾਹੁੰਦਾ ਸੀ, ਪਰ ਮੈਂ ਉਸ ਨੂੰ ਬਸ ਇਸ ਇਕਾਂਤ ਵਿੱਚ ਸੁਣਨਾ ਚਾਹੁੰਦੀ ਸੀ। ਇਹ ਕਿਹੜੀ ਮਿਲਣੀ ਹੈ, ਮੈਂ ਆਪਣੇ ਆਪ ਨੂੰ ਸਵਾਲ ਕੀਤਾ। ਤੇ ਇੱਕ ਹੌਕਾ ਮੱਲੋ ਮੱਲੀ ਹੀ ਮੇਰੇ ਸਾਹਾਂ ਵਿੱਚੋਂ ਨਿਕਲ ਕੇ ਫਿਜ਼ਾ ਵਿੱਚ ਖਿਲਰ ਗਿਆ। ਰੀਤ, ਮੈਂ ਤੇਰੇ ਨਾਲ ਗੱਲ ਕਰਨੀ ਹੈ। ਉਸ ਥੋੜਾ ਮੈਨੂੰ ਤੇ ਬਹੁਤਾ ਆਪਣੇ ਆਪ ਨੂੰ ਸੁਣਾਇਆ। ਮੈਨੂੰ ਤੇ ਉਹਦੇ ਬੋਲੀ ਬਸ ਫਰਕਦੇ ਜਾਪੇ। ਹਾਂ ਆਖੋ। ਮੇਰਾ ਦਿਲ ਜ਼ੋਰ ਨਾਲ ਧੜਕਿਆ। ਮੈਨੂੰ ਪਤਾ ਸੀ ਕਿ ਗੱਲ ਜ਼ਰੂਰ ਹੀ ਕੋਈ ਵੱਡੀ ਹੈ, ਨਹੀਂ ਤਾਂ ਅੱਜ ਕੱਲ ਉਹ ਮੇਰੇ ਕੋਲ ਕਦੀ ਇੰਜ ਨਹੀਂ ਬੈਠਦਾ। ਹਰ ਵੇਲੇ ਜਿਵੇਂ ਨਜ਼ਰਾਂ ਦੀਆਂ ਚੁਰਾਉਂਦਾ ਫਿਰਦਾ ਹੈ, ਜਿਵੇਂ ਕਿਸੇ ਚੋਰੀ ਦੇ ਫੜੇ ਜਾਣ ਦਾ ਡਰ ਹੋਵੇ। ਮੈਂ ਆਸ ਦੀ ਡੋਰ ਨਹੀਂ ਛੱਡੀ, ਮਤਾ ਕੋਈ ਚਮਤਕਾਰ ਹੀ ਹੋ ਜਾਵੇ। ਰੀਤ ਉਸ ਗੱਲ ਨੂੰ ਰੱਤਾ ਲਟਕਾਉਂਦਿਆਂ ਗਲਾ ਖੰਗਾਰਿਆ। ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਹਾਂ। ਮੇਰਾ ਗੱਚ ਭਰ ਆਇਆ ਤੇ ਮੈਂ ਹੁਣ ਆਖ ਜਿਵੇਂ ਹੁੰਗਾਰਾ ਭਰਿਆ। ਤੂੰ ਕੁਝ ਪੁੱਛੇਂਗੀ ਨਹੀਂ? ਕੀ ਪੁੱਛਾਂ? ਜਿਸ ਡਰ ਦੇ ਮੈਨੂੰ ਰੋਜ਼ ਸੁਪਨੇ ਆਉਂਦੇ ਨੇ। ਤੂੰ ਮੈਥੋਂ ਕੋਹਾਂ ਦੂਰ ਨਿਕਲ ਗਿਆ ਹੈ, ਮੈਨੂੰ ਪਤਾ ਕਿਵੇਂ ਨਾ ਲੱਗਦਾ। ਟੈਲੀਫੋਨ ਤੇ ਕੀਤੀਆਂ ਤੇਰੀਆਂ ਗੱਲਾਂ ਬਸ ਮੇਰੇ ਕੰਨੀ ਹੀ ਮੁੜ-ਮੁੜ ਗੂੰਜਦੀਆਂ ਰਹਿੰਦੀਆਂ ਹਨ, ਤੇ ਉਹਨਾਂ ਦੀ ਤੇਰੇ ਤੱਕ ਪਹੁੰਚ ਕਦੋਂ ਦੀ ਬੰਦ ਹੋ ਚੁੱਕੀ ਹੈ। ਭਾਵੇਂ ਆਪਾਂ ਹਰ ਤੀਜੇ ਦਿਨ ਗੱਲ ਕਰਦੇ ਹਾਂ, ਪਰ ਗੱਲਬਾਤ ਤੇ ਸਿਰਫ ਤਖੁੱਲਫ ਤੱਕ ਹੀ ਸਿਮਟ ਕੇ ਰਹਿ ਗਈ ਸੀ। ਬੱਚੇ, ਸਿਹਤ, ਬਿੱਲ ਤੇ ਹੋਰ ਜ਼ਰੂਰੀ ਗੱਲਬਾਤ ਤੇ ਬਸ। ਮੈਂ ਆਪਣੀ ਜਾਣੇ ਦਿਲ ਵਿੱਚ ਬਹੁਤ ਕੁਝ ਕਹਿ ਗਈ, ਪਰ ਜ਼ੁਬਾਨ ਤੇ ਉਂਝ ਹੀ ਜਿਵੇਂ ਤਾਲੂ ਨਾਲ ਗਲਵੱਕੜੀ ਪਾਈ ਖਲੋਤੀ ਸੀ। ਮੈਂ ਬਸ ਹੇਠਾਂ ਮੂੰਹ ਕੀਤੇ ਉਂਝ ਹੀ ਬੈਠੀ ਰਹੀ। ਲੱਗਦਾ ਸੀ ਜਿਵੇਂ ਧਰਤੀ ਜ਼ੋਰ ਜ਼ੋਰ ਦੀ ਘੁੰਮ ਰਹੀ ਹੋਵੇ। ਮੇਰਾ ਮੂੰਹ ਗੁੱਸੇ ਤੇ ਬੇਇੱਜ਼ਤੀ ਨਾਲ ਲਾਲ ਹੋ ਗਿਆ ਸੀ। ਮੈਂ ਮੁੱਠੀਆਂ ਘੁੱਟ ਕੇ ਮੀਟੀਆਂ ਹੋਈਆਂ ਸਨ, ਤੇ ਰਿਸ਼ਤਾ ਤਾਂ ਰੇਤ ਬਣ ਕੇ ਹੱਥੋਂ ਘਿਰ ਰਿਹਾ ਸੀ। ਭਾਵੇਂ ਇਸ ਹੋਣੀ ਦੇ ਘਟਣ ਦਾ ਮੈਨੂੰ ਪਹਿਲਾਂ ਹੀ ਪਤਾ ਸੀ, ਪਰ ਤੇਰੇ ਮੂੰਹੋਂ ਸਾਫ਼-ਸਫਾਫ ਸੁਣ ਕੇ ਬਹੁਤ ਜਿੱਲਤ ਮਹਿਸੂਸ ਹੋਈ ਸੀ। ਉਹ ਮੇਰੀ ਹਾਲਤ ਤੋਂ ਬਿਲਕੁਲ ਬੇਫਿਕਰ ਆਪਣੀ ਰੌਂਚ ਵਗ ਤੁਰਿਆ ਸੀ। ਮੈਂ ਉਸ ਨਾਲ ਵਾਅਦਾ ਕੀਤਾ ਹੈ, ਤੋੜ ਨਹੀਂ ਸਕਦਾ। ਬਸ ਰਹਿੰਦੀ ਜ਼ਿੰਦਗੀ ਉਸੇ ਨਾਲ, ਗੱਲ ਉਸ ਵਿੱਚ ਹੀ ਛੱਡ ਦਿੱਤੀ। ਤੇ ਇੱਕ ਵਾਅਦਾ ਮੇਰੇ ਨਾਲ ਵੀ ਸੀ, ਮੈਂ ਮਨ ਹੀ ਮਨ ਕਿਹਾ। ਬਸ ਮੇਰੇ ਬੁੱਲ ਫਰਕੇ ਸ਼ਬਦ ਸੰਗ ਵਿੱਚ ਹੀ ਘੁੱਟਦੇ ਜਾਪੇ। ਤੇ ਆਪਣੇ ਬੱਚੇ, ਜਿਵੇਂ ਮੇਰੀ ਰਿਆੜ ਨਿਕਲ ਗਈ। ਮੈਂ ਉਹਨਾਂ ਨੂੰ ਕੀ ਕਹਾਂਗੀ, ਉਹ ਕਿਵੇਂ ਸਮਝਣਗੇ? ਮੈਂ ਜਿਵੇਂ ਸੋਚ ਕੇ ਤਰਲੋ ਮੱਛੀ ਹੋ ਗਈ। ਉਹ ਮੇਰੇ ਬੱਚੇ ਨੇ, ਮੇਰੇ ਹੀ ਰਹਿਣਗੇ, ਸਭ ਸਮਝ ਜਾਣਗੇ, ਉਸ ਤਸੱਲੀ ਨਾਲ ਆਖਿਆ। ਮੇਰਾ ਸਭੋ ਕੁਝ ਉਹਨਾਂ ਦਾ ਹੈ, ਉਹ ਮਾਣ ਨਾਲ ਬੋਲਿਆ। ਮੇਰੇ ਅੰਦਰੋਂ ਇੱਕ ਹੁੰਗਾਰ ਨਿਕਲੀ ਤੇ ਮੈਂ ਭਰੀਆਂ ਅੱਖਾਂ ਚੁੱਕੀਆਂ। ਉਸ ਜਿਵੇਂ ਸਫਾਈ ਦਿੱਤੀ, ਤੇ ਤੂੰ ਮੇਰੇ ਬੱਚਿਆਂ ਦੀ ਮਾਂ? ਮੈਨੂੰ ਠੰਡੀ ਸੀਤ ਵੇਖ ਉਸ ਵਿਚਲਾ ਜਗੀਰਦਾਰੀ ਮਰਦ ਜਾਗ ਰਿਹਾ ਸੀ। ਜਿੱਥੇ ਬੱਚੇ ਰਹਿਣਗੇ ਉੱਥੇ ਉਹਨਾਂ ਦੀ ਮਾਂ ਵੀ ਰਹੀ ਜਾਏਗੀ। ਅੱਛਾ, ਆਖ ਮੈਂ ਸਾਰੇ ਹੰਝੂ ਅੰਦਰ ਹੀ ਡੱਕ ਲਏ, ਇੱਕ ਵੀ ਬਾਹਰ ਨਹੀਂ ਕਿਰਨ ਦਿੱਤਾ। ਮੈਂ ਪੈਰ ਦੀਆਂ ਉਂਗਲਾਂ ਨਾਲ ਧਰਤੀ ਖੁਰਚਦੀ ਰਹੀ, ਨਿਗਾਹਾਂ ਥੱਲੇ ਹੀ ਰੱਖੀਆਂ।
ਉਸ ਹਮਦਰਦੀ ਨਾਲ ਮੇਰੇ ਮੋਢੇ ਤੇ ਹੱਥ ਰੱਖਣਾ ਚਾਹਿਆ, ਮੈਂ ਪਰੇ ਕਰ ਦਿੱਤਾ। ਹੁਣ ਮੈਂ ਹੀ ਚੁੱਪੀ ਤੋੜੀ। ਤੇ ਫਿਰ ਕਦੋਂ ਜਾਣਾ ਹੈ ਤੁਸੀਂ? ਬਸ 1-2 ਦਿਨ ਹੋਰ, ਜਿਵੇਂ ਉਸ ਬੜੀ ਹਮਦਰਦੀ ਨਾਲ ਆਖਿਆ। ਅੱਜ ਹੀ ਕਿਉਂ ਨਹੀਂ? ਮੈਂ ਜਿਵੇਂ ਮੁਸ਼ਕਿਲ ਆਸਾਨ ਕਰ ਦਿੱਤੀ। ਉਸ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਤੱਕਿਆ। ਹਾਂਜੀ, ਤੁਸੀਂ ਜਾ ਸਕਦੇ ਹੋ? ਤੂੰ ਬਹੁਤ ਚੰਗੀ ਹੈ ਰੀਤ, ਮੈਨੂੰ ਤੇਥੋਂ ਇਹੀ ਉਮੀਦ ਸੀ। ਅਸਲ ਵਿੱਚ ਤੂੰ ਇੱਕ ਵਧੀਆ ਔਰਤ ਹੈ, ਹੋਰਨਾਂ ਜਨਾਨੀਆਂ ਵਾਂਗ ਪਿੱਟ ਸਿਆਪੇ ਨਹੀਂ ਪਾਉਂਦੀ। ਬਸ ਆਪਾਂ ਇੱਕੋ ਜਿਹੇ ਨਹੀਂ। ਤੂੰ ਬਹੁਤ ਚੰਗੀ ਹੈ। ਉਸ ਫਿਰ ਆਪਣੀ ਗੱਲ ਦੁਹਰਾਈ। ਪਰ ਹੁਣ ਤੇ ਤੂੰ ਫੈਸਲਾ ਕਰ ਲਿਆ ਨਾ, ਜਾ ਰਿਹਾ? ਮੈਂ ਜਿਵੇਂ ਆਖਰੀ ਵਾਰ ਟੋਇਆ। ਹਾਂ, ਮੈਂ ਹੀ ਕਹਿ ਰਿਹਾ ਸੀ, ਮੈਂ ਜਾ ਰਿਹਾ, ਪਰ ਕੋਈ ਨਹੀਂ, ਆਉਂਦਾ ਜਾਂਦਾ ਰਹੂੰਗਾ। ਆਖ, ਮੈਂ ਇੱਕ ਹੋਰ ਹੌਕਾ ਦੱਬਿਆ। ਨਹੀਂ, ਤੂੰ ਵਾਪਸ ਨਹੀਂ ਆਉਣਾ, ਲੋੜ ਨਹੀਂ, ਤੂੰ ਜਾ ਸਦਾ ਲਈ। ਮੈਂ ਜਿਵੇਂ ਫੈਸਲਾ ਕਰ ਲਿਆ ਸੀ, ਮੈਂ ਬੱਚਿਆਂ ਦੀ ਦੇਖਭਾਲ ਵੀ ਖੁਦ ਹੀ ਕਰ ਲੂੰਗੀ, ਤੈਨੂੰ ਫਿਕਰ ਦੀ ਲੋੜ ਨਹੀਂ, ਮੈਂ ਸਖਤੀ ਨਾਲ ਆਖਿਆ। ਤੂੰ ਪਛਤਾਵੇਂਗੀ? ਨਹੀਂ ਪਛਤਾਉਂਦੀ। ਅੱਖਾਂ 'ਚ ਕੁਸੁੰਨ ਦੇ ਕੇ ਰੋਵੇਂਗੀ? ਉਸ ਅੰਦਰਲਾ ਰੰਗੜਾਊ ਕੁਣਾ ਜਾਗ ਰਿਹਾ ਸੀ। ਨਹੀਂ ਰੋਂਦੀ, ਤੂੰ ਜਾ ਸਕਦਾ ਹੈ। ਮੇਰੀਆਂ ਅੱਖਾਂ ਖੁਸ਼ਕ ਹੋ ਰਹੀਆਂ ਸਨ। ਕਹਿੰਦਿਆਂ ਉਸਨੂੰ ਮੈਂ ਬੂਹਿਓਂ ਬਾਹਰ ਹੋਣ ਦਾ ਇਸ਼ਾਰਾ ਕੀਤਾ। ਉਹ ਸੱਚਮੁੱਚ ਚਲਾ ਗਿਆ। ਮੈਂ ਪੂਰੇ ਜ਼ੋਰ ਨਾਲ ਦਰਵਾਜ਼ਾ ਬੰਦ ਕੀਤਾ, ਕੰਨ ਪਾੜਵਾਂ ਖੜਾਕ ਹੋਇਆ ਤੇ ਮੈਂ ਦਰਵਾਜ਼ੇ ਨਾਲ ਢੋ ਲਾ ਕੇ ਉੱਥੇ ਹੀ ਬਹਿ ਗਈ। ਸਬਰ ਦਾ ਬੰਨ ਟੁੱਟ ਰਿਹਾ ਸੀ ਤੇ ਉਹ ਸਦਾ ਲਈ ਚਲਾ ਗਿਆ। ਸਦਾ ਲਈ ਚਲਾ ਗਿਆ। ਥੈਂਕ ਯੂ। बहुत शुक्रिया रंधावा जी। छोटी जी कहानी लेकिन इंप्रेसिव है। हाँ जी, साढ़े दोस्त गलबात करन। हाँ जी, खामोशी है। ਮੇਰਾ ਖਿਆਲ ਹੈ ਸਮੀਨਾ ਜੀ, ਜਿਹੜੇ ਇਹਨਾਂ ਦੇ ਉਸਤਾਦ ਜੀ ਨੇ ਉਹਨਾਂ ਨੂੰ ਤੁਸੀਂ ਇਨਵਾਈਟ ਕਰੋ ਕਿ ਉਹ ਕੁਝ ਅਗਰ ਕਹਿਣਾ ਚਾਹੁੰਦੇ ਨੇ ਤੇ ਜਿਹੜੇ ਇਹਨਾਂ ਦੇ ਟੀਚਰ ਨੇ। जी ठीक है, गल करना चाहते ने ਜਿਹੜੇ ਦੋਸਤ ਵੀ ਗੱਲ ਕਰਨਾ ਚਾਹੁੰਦੇ ਨੇ। ਹਾਂਜੀ, ਸ਼ੁਰੂ ਕਰੋ। ਮੇਰਾ ਖਿਆਲ ਹੈ ਕਿ ਫਿਰ ਤੁਸੀਂ ਆਪ ਹੀ ਕਿਸੇ ਦਾ ਇਨਵਾਈਟ ਕਰ ਲਓ। ਤੁਸੀਂ ਆਪ ਹੀ, ਤਲਤ ਜੀ ਤੁਸੀਂ ਕਰ ਲਓ। ਤਲਤ ਜੀ ਤੁਸੀਂ ਕਰੋ ਨਾ। ਮੈਂ ਤੁਸੀਂ ਸਮੀਨਾ ਕਰ ਜੀ, ਲਓ ਤਲਤ ਤੁਸੀਂ ਜੀ। ਹਾਂਜੀ, ਮੈਂ ਕਰਨੀ ਹੈ, ਮੈਂ ਹੀ ਸ਼ੁਰੂ ਕਰ ਦੇਣੀ ਹੈ ਜੀ। ਸ਼ੁਰੂ ਕਰ ਦਿਓ, ਕਿਉਂਕਿ ਇਹ ਬਸ ਹੁੰਦਾ ਹੈ ਪਹਿਲਾ ਕਹਿੰਦੇ ਨੇ ਨਾ, ਪੱਥਰ ਮਾਰਨ ਵਾਲੀ ਗੱਲ, ਪਹਿਲੀ ਗੱਲ ਕਰਨ ਵਾਲੀ ਹੁੰਦੀ ਹੈ, ਉਹਦੇ ਬਾਅਦ ਚੱਲ। ਹਾਂਜੀ, ਪਲੀਜ਼ ਕਰੋ ਜੀ ਮੈਂ ਸ਼ੁਰੂ ਕਰਨੀ ਹੈ। ਮੈਂ ਜਤਿੰਦਰ ਜੀ ਨੂੰ ਮੁਬਾਰਕਬਾਦ ਦੇਣੀ ਹੈ ਕਿ ਉਹਨਾਂ ਦੀ ਕਹਾਣੀ ਜਿਹੜੀ ਹੈ ਮੈਨੂੰ ਮੁਤਾਸਰ ਉਹਨੇ ਕੀਤਾ ਹੈ ਤੇ ਮੈਨੂੰ ਜਿਹੜਾ ਇਹਦਾ ਸਿਰਨਾਵਾ ਹੈ ਨਾ, ਉਹਦੇ ਵਿੱਚ ਇੱਕ ਮੁਕੰਮਲ ਕਹਾਣੀ ਦਿਸੀ ਹੈ। ਉਹ ਚਲਾ ਗਿਆ, ਇਹਦੇ ਵਿੱਚ ਇੱਕ ਮੁਕੰਮਲ ਕਹਾਣੀ ਹੈ। ਕਹਿੰਦੇ ਨੇ ਕਿ ਜਾਣ ਵਾਲੇ ਨੂੰ ਕੋਈ ਨਹੀਂ ਰੋਕ ਸਕਦਾ। ਉਹਨੇ ਜਾਣਾ ਸੀ, ਉਹ ਚਲਾ ਗਿਆ। ਤੇ ਅਗਰ ਮੈਂ ਥੋੜਾ ਜਿਹਾ ਸਖਤ ਲਫ਼ਜ਼ ਇਸਤੇਮਾਲ ਕਰਾਂ ਨਾ, ਕਹਾਣੀ ਦਾ ਮੌਜੂ ਤੇ ਇੱਕ ਆਮ ਤੇ ਘਿਸਾ ਪਿਟਾ ਹੈ, ਲੇਕਿਨ ਉਹਦਾ ਜਿਹੜਾ ਅੰਤ ਹੈ ਉਹ ਬਹੁਤ ਹਸਾਸ ਤੇ ਹਸਾਸੀਅਤ ਨਾਲ ਜੋੜਿਆ ਗਿਆ ਹੈ। ਸ਼ੁਰੂ ਨੂੰ ਅੰਤ ਤੱਕ ਜਦੋਂ ਮੁਕਾਇਆ ਗਿਆ ਨਾ, ਉਹਦੇ ਵਿੱਚ ਹੀ ਸਾਰੀ ਕਹਾਣੀ ਜਿਹੜੀ ਹੈ ਨਾ ਮੁਤਾਸਰ ਕਰ ਰਹੀ ਹੈ। ਤੇ ਇਸੇ ਲਈ ਮੈਂ ਇਹ ਕਹਾਂਗੀ ਕਿ ਅੰਤ ਵਿੱਚ ਜਿਹੜਾ ਬੰਦ ਬੂਹਾ ਹੈ ਨਾ, ਉਹ ਇੱਕ ਕਮਜ਼ੋਰ ਜ਼ਨਾਨੀ ਦਾ ਮਜ਼ਬੂਤ ਅੰਗ ਦਿਸ ਰਿਹਾ ਮੈਨੂੰ, ਤੇ ਉਹ ਮੈਨੂੰ ਬੜਾ ਅੱਛਾ ਲੱਗਿਆ। ਉਹਦਾ ਇੱਕ ਮਜ਼ਬੂਤ ਫੈਸਲਾ। ਕਹਿੰਦੇ ਨੇ ਕਿ ਜਦੋਂ ਕੋਈ ਜਾਂਦਾ ਹੈ ਔਰ ਉਹ ਕਹਿੰਦਾ ਹੈ ਨਾ ਕਿ ਮੈਂ ਜਾ ਰਿਹਾ ਹਾਂ, ਇਹਦਾ ਮਤਲਬ ਹੈ ਕਿ ਉਹ ਪਹਿਲੇ ਹੀ ਜਾ ਚੁੱਕਿਆ। ਤੇ ਉਹਨੇ ਜਦੋਂ ਬੰਦ ਬੂਹਾ ਕਰ ਦਿੱਤਾ ਤੇ ਉਹਦੀ ਹਾਂ ਨੂੰ ਨਾ ਵਿੱਚ ਤੇ ਨਾ ਨੂੰ ਹਾਂ ਵਿੱਚ ਕੋਈ ਨਹੀਂ ਬਦਲ ਸਕਦਾ। ਔਰ ਇਹ ਇੱਕ ਮਜ਼ਬੂਤ ਇਸਤਾਰਾ ਹੈ ਉਸ ਔਰਤ ਲਈ ਜਿਹਨੂੰ ਕਮਜ਼ੋਰ ਲੋਕ ਸਮਝਦੇ ਨੇ। ਤੇ ਉਹ ਉਸ ਹਾਂ ਨੂੰ ਨਾ ਵਿੱਚ ਤੇ ਨਾ ਨੂੰ ਹਾਂ ਨੂੰ ਉਦੋਂ ਤੱਕ ਨਹੀਂ ਬਦਲ ਸਕਦੀ ਜਦੋਂ ਤੱਕ ਆਪ ਨਹੀਂ ਚਾਹੁੰਦੀ। ਤੇ ਜਿਹੜਾ ਮਜ਼ਬੂਤ ਕਮਜ਼ੋਰ ਔਰਤ ਨੂੰ ਦਾ ਇੱਕ ਮਜ਼ਬੂਤ ਜਿਹੜਾ ਅੰਗ ਹੈ ਨਾ, ਉਹ ਇਹਦੇ ਵਿੱਚ ਦੱਸਿਆ ਗਿਆ ਹੈ। ਔਰ ਇਹ ਪਾਤਰ ਜਿਹੜਾ ਨਾ ਬਹੁਤ ਮੈਨੂੰ ਉਹਦੇ ਤੇ ਭਾਰੀ ਲੱਗਾ ਉਹਨਾਂ ਦਾ। ਤੇ ਉਹਨਾਂ ਦੀ ਜਿਹੜੀ ਸ਼ੁਰੂ ਦੀ ਲਾਈਨ ਹੈ, ਹਮਸ ਪਰੀ ਬਾਦਰੋਂ ਦੀ ਤਿੱਖੀ ਦੁਪਹਿਰ, ਇਹ ਜ਼ਨਾਨੀ ਦੇ ਨਾ ਅੰਦਰ ਦਾ ਨਤਾਰਾ ਕਰ ਰਹੀ ਹੈ।
ਉਸ ਪੇਨ ਨੂੰ ਡਿਸਕ੍ਰਾਈਬ ਕਰਦੀ ਹੈ, ਉਸ ਪੇਨ ਨੂੰ ਦੱਸ ਰਹੀ ਹੈ ਜਿਹੜੀ ਉਹ ਉਸ ਵੇਲੇ ਉਹ ਜ਼ਨਾਨੀ ਜਿਹਨੂੰ ਜਿਹੜਾ ਇਕਲਾਪੇ ਦਾ ਸ਼ਿਕਾਰ ਹੋਣ ਵਾਲੀ ਹੈ, ਔਰ ਉਹਨੇ ਸਾਰਾ ਕੁਝ ਖੁਦ ਹੀ ਬਰਦਾਸ਼ਤ ਕਰਨਾ ਹੈ ਇਕੱਲੇ ਹੁੰਦੀਆਂ ਹੋਈਆਂ। ਤੇ ਇਹ ਇੱਕ ਲਾਈਨ ਜਿਹੜੀ ਹੈ ਨਾ, ਇਹਨਾਂ ਨੇ ਉਹਦੇ ਵਿੱਚ ਉਹ ਸਾਰੇ ਜ਼ਨਾਨੀ ਦੇ ਅੰਦਰ ਦੀ ਪੇਨ ਨੂੰ ਦੱਸ ਦਿੱਤਾ ਹੈ ਜਿਹੜੀ ਉਹ ਸਹਿ ਰਹੀ ਹੈ। ਤੇ ਇਸ ਲਈ ਮੈਨੂੰ ਇਹ ਛੋਟੀ ਜੀ ਸ਼ਾਰਟ ਜਿਹੜੀ ਸਟੋਰੀ ਹੈ ਉਹ ਹੈ ਤੇ ਇੱਕ ਆਮ ਜੀ ਮੌਜੂ ਦੇ ਉੱਤੇ, ਲੇਕਿਨ ਬਹੁਤ ਇੰਪ੍ਰੈਸਿਵ ਲੱਗੀ ਹੈ ਕਿਉਂਕਿ ਇਹਨਾਂ ਨੇ ਉਹਨੂੰ ਇੰਪ੍ਰੈਸਿਵ ਬਣਾਇਆ। ਤੇ ਮੈਂ ਬਹੁਤ ਜ਼ਿਆਦਾ ਨਹੀਂ ਬੋਲਾਂਗੀ ਕਿਉਂਕਿ ਬਹੁਤ ਸਾਰੇ ਪਾਰਟਿਸਪੈਂਟ ਨੇ ਜਿਹੜੇ ਇਹਦੇ ਤੇ ਬੋਲਣਾ ਚਾਹ ਰਹੇ ਹੋਣਗੇ ਤੇ ਉਹ ਬਹੁਤ ਅੱਛਾ ਬੋਲਣਗੇ। ਤੇ ਮੈਂ ਤੇ ਬਸ ਸ਼ੁਰੂ ਹੀ ਕਰਨਾ ਸੀ ਕਿ ਜਤਿੰਦਰ ਜੀ ਤੁਸੀਂ ਬਹੁਤ ਅੱਛਾ ਲਿਖ ਰਹੇ ਹੋ ਔਰ ਲਿਖਦੇ ਰਹੋ ਔਰ ਮਾਣ ਵਧਾਉਂਦੇ ਰਹੋ ਆਪਣੀ ਮਾਂ ਬੋਲੀ ਦਾ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤਲਤ ਜੀ, ਤੁਸੀਂ ਸ਼ੁਰੂ ਕਰ ਦਿੱਤਾ ਹੈ ਕੰਮ ਜੀ। ਹੁਣ ਮੈਦਾਨ 'ਚ ਕਿਨੇ ਆਉਣਾ ਹੈ? ਦਾਨ ਚ ਲਿਆਓ। ਬਲੀਜੀਤ ਕਿੱਥੇ ਹੈ? ਬਲੀਜੀਤ ਨੂੰ ਕੋਲ ਬਿਲੀ ਜੀ ਚੁੱਪ ਨੇ। ਬਿਲੀ ਜੀ ਗੱਲ ਕਰੋ। ਬਿਲੀ ਬਹੁਤ ਜੀ ਜ਼ਿਆਦਾ ਖਾਮੋਸ਼ੀ ਆਵਾਜ਼ ਆ ਆ ਗਈ ਰਹੀ ਹੈ। ਹੈ? ਉਹ ਬਾਅਦ ਚ ਆਵਾਜ਼ ਗੱਲ ਤਾਂ ਨਹੀਂ ਕਰਦੇ ਹੁੰਦੇ, ਬਲਜੀਤ ਜੀ ਬਾਅਦ ਚ ਗੱਲ ਕਰਦੇ ਨੇ, ਪਹਿਲਾਂ ਬੀਬਾ ਨਹੀਂ ਗੱਲ ਜੀ ਚਲੋ ਕਰਦੇ। ਚਲੋ ਬੀਬਾ ਜੀ ਤੁਸੀਂ ਕਰ ਦਿਓ। ਤੁਸੀਂ ਕੁੜੀਆਂ ਦੀ ਬੀਬਾ ਗੱਲ, ਜੀ ਸਵਾਣੀ ਦੀ ਗੱਲ ਹੋ ਰਹੀ ਹੈ ਔਰ ਸਵਾਣੀ ਤੇ ਬੜੀ ਸਟਰੋਂਗ ਹੈ ਕਹਾਣੀ ਦੇ ਵਿੱਚ, ਤੇ ਬੜਾ ਸਟਰੋਂਗ ਹਾਂਜੀ ਸ਼ੋਅ ਹਾਂਜੀ ਜੀ ਜੀ। ਹਾਂਜੀ ਬੀਬਾ ਜੀ ਗੱਲ ਨਹੀਂ, ਕਰੋ। ਤਲਤ ਜੀ ਨੇ ਸਾਰੀ ਗੱਲ ਕਹਿ ਦਿੱਤੀ ਹੈ। ਤੁਹਾਨੂੰ ਬੜੀ ਮੁਬਾਰਕ ਹੈ ਜੀ ਜਤਿੰਦਰ ਜੀ। ਤੁਸੀਂ ਛੋਟੀ ਜੀ ਕਹਾਣੀ ਦੇ ਵਿੱਚ ਬੜੀ ਵੱਡੀ ਗੱਲ ਕਹੀ ਹੈ। ਇਹਦੇ ਵਿੱਚ ਥੋੜਾ ਜਿਹਾ ਸ਼ੁਰੂ ਦੇ ਵਿੱਚ ਜਿੱਦਾਂ ਉਹ ਮੇਲ ਸ਼ੋਵਨਿਜ਼ਮ ਤੇ ਪੇਟਰੀਆਰਕਲ ਜਿਹੜਾ ਇਹਦਾ ਹੈਗਾ ਆ ਇਫੈਕਟ, ਕਿ ਵੀ ਉਹ ਬੰਦੇ ਨੇ ਆਪਣੇ ਪਰਿਵਾਰ ਲਈ ਯੂਨੀਲੈਟਰਲੀ ਸਾਰੇ ਡਿਸੀਜਨ ਬਣਾ ਲੈਣ। ਉਹਨੇ ਆਲਰੇਡੀ ਡਿਸਾਈਡ ਕਰਕੇ ਉਹਨੇ ਸਾਰੇ ਡਿਸੀਜਨ ਬਣਾ ਲੈਣ, ਔਰ ਅਖੀਰ ਦੇ ਵਿੱਚ ਜਿਸ ਤਰ੍ਹਾਂ ਉਹ ਸ਼ੀ ਇਜ਼ ਟੋਟਲੀ ਆਊਟ ਆਫ ਕੰਟਰੋਲ। ਉਹਦਾ ਇਹ ਸਾਰੀ ਸਿਚੁਏਸ਼ਨ ਦੇ ਉੱਤੇ ਉਸ ਔਰਤ ਦਾ ਕੋਈ ਕੰਟਰੋਲ ਨਹੀਂ। ਸੋ ਪਰ ਜਦ ਕਿ ਵੀ when a woman is pushed into a corner, ਜਦ ਉਹ ਇਸ ਜਗ੍ਹਾ ਤੇ ਆ ਜਾਂਦੀ ਹੈ ਤੇ ਫਿਰ ਉਹ ਜਾਗਦੀ ਹੈ somehow। ਸੋ ਉਹਨੇ ਫਿਰ ਉਸ ਸਿਚੁਏਸ਼ਨ ਦੇ ਉੱਤੇ ਕੰਟਰੋਲ ਪਾਇਆ ਥੋੜਾ ਜਿਹਾ। ਉਹਨੇ ਕਹਾਣੀ ਸ਼ੁਰੂ ਕੀਤੀ ਉਸ ਆਦਮੀ ਨੇ, ਪਰ ਖਤਮ ਇਸ ਔਰਤ ਨੇ ਕੀਤੀ। ਸੋ ਉਹਨੇ ਆਪਣੀ ਸਟਰੈਂਥ ਦਿਖਾ ਕੇ ਉਹਨੇ ਜਿਹੜੀ ਉਹ ਕਹਾਣੀ ਨੂੰ ਖਤਮ ਕੀਤਾ ਨਾ, ਉਹ ਮੈਨੂੰ ਬੜਾ ਅੱਛਾ ਲੱਗਾ ਕਿ then she was in control, ਕਿ ਤੂੰ ਸ਼ੁਰੂ ਕੀਤੀ ਹੈ, ਖਤਮ ਮੈਂ ਕਰਾਂ। ਸੋ ਜਿਹੜਾ ਉਹਨੇ ਆਪਣੀ ਹੋਂਦ ਦਾ ਅਹਿਸਾਸ ਦਵਾਇਆ ਕਿ ਮੈਂ ਆਈ ਐਮ ਇਨ ਕੰਟਰੋਲ ਆਫ ਦਿਸ ਸਿਚੁਏਸ਼ਨ, ਮੈਂ ਬਿਲਕੁਲ ਆਊਟ ਆਫ ਕੰਟਰੋਲ ਨਹੀਂ ਹੈਗੀ। ਸੋ ਦੈਟ ਵਾਸ ਵੈਰੀ ਨਾਈਸ। ਤੇ ਥੋੜੀ ਜੀ ਮੈਨੂੰ ਕਨਫਿਊਜ਼ਨ ਜੀ ਥੋੜੀ ਜੀ ਕਹਾਣੀ ਦੇ ਵਿੱਚ ਵਿਚਕਾਰ ਮਾਜ਼ਰਤ ਕਹਿਣਾ ਚਾਹੁੰਦੀ ਸੀ ਕਿ ਮੈਨੂੰ ਇਹ ਨਹੀਂ ਸਮਝ ਆਈ ਕਿ ਉਹ ਜਿੱਦਾਂ ਕਹਿੰਦੇ ਨੇ ਕਿ ਉਹ ਟੈਲੀਫੋਨ ਤੇ ਗੱਲ ਕਰਦਾ ਸੀ, ਉਹ ਉੱਥੇ ਰਹਿੰਦਾ ਸੀ, ਦੂਰ ਰਹਿੰਦਾ ਸੀ, ਕੀ ਸੀ ਉਹ ਕਦੇ ਕਦੇ ਆਂਦਾ ਸੀ। ਉਹ ਮੈਨੂੰ ਥੋੜੀ ਜਿਹੀ ਉਹਦੀ ਕਨਫਿਊਜ਼ਨ ਲੱਗੀ ਕਿ ਵੀ ਉਹ ਅੱਜ ਉਹਨੂੰ ਉਦਾਂ ਮਿਲਣ ਆਇਆ ਕਿ ਇੱਥੇ ਰਹਿੰਦਾ ਸੀ, ਕਿ ਜਾਂ ਉਹ ਸਿਰਫ ਟੈਲੀਫੋਨ ਤੇ ਹੀ ਗੱਲ ਕਰਦਾ ਸੀ। ਉਹ ਤੇ ਆਲਰੇਡੀ ਟੁਰ ਗਿਆ, ਲੁਕਸ ਲਾਈਕ ਕਿ ਉਹ ਤੇ 8 ਸਾਲਾਂ ਦਾ ਮਤਲਬ ਕਿ ਰਾਬਤਾ ਇਹਨਾਂ ਦੇ ਵਿੱਚ ਬਹੁਤਾ ਹੈ ਨਹੀਂ, ਉਹ ਤਾਂ ਟੁਰ ਗਿਆ। ਸੋ ਮੈਨੂੰ ਥੋੜੀ ਜਿਹੀ ਕਨਫਿਊਜ਼ਨ ਲੱਗੀ। ਔਰ ਇੱਕ ਮੈਂ ਥੋੜਾ ਜਿਹਾ ਜਿੱਦਾਂ 2-4 ਲਫ਼ਜ਼ ਨੇ, ਬੜੀ ਸੋਹਣੀ ਪੰਜਾਬੀ ਲਿਖੀ ਇਹਨਾਂ ਨੇ, ਬੜੀ ਮੁਹਾਵਰੇਦਾਰ ਪੰਜਾਬੀ ਇਹਨਾਂ ਨੇ ਲਿਖੀ, ਬੜਾ ਅੱਛਾ ਲੱਗਾ ਮੈਨੂੰ। ਪਰ ਜਿੱਦਾਂ 2 ਚੀਜ਼ਾਂ ਨੇ ਮੈਨੂੰ ਥੋੜਾ ਜਿਹਾ ਬੌਦਰ ਕੀਤਾ। ਜਿਸ ਤਰ੍ਹਾਂ ਲਫ਼ਜ਼ ਤਕੱਲੁਫ, ਇਹਦਾ ਪੰਜਾਬੀ ਦੇ ਵਿੱਚ ਵੀ ਬੜੇ ਸੋਹਣੇ ਸੋਹਣੇ ਇਹਦੇ ਅਲਫਾਜ਼ ਨੇ, ਜਿਹੜੀ ਦੋਨੋਂ ਪਾਸਿਆਂ ਦੀ ਪੰਜਾਬੀ ਉਹਦੇ ਵਿੱਚ ਇਹ 1-2 ਲਫ਼ਜ਼ ਜਿਹੜੇ ਥੋੜੇ ਜਿਹੇ ਤਕੱਲੁਫ ਸੀ, ਇੱਕ ਸ਼ਾਇਦ ਕੋਈ ਹੋਰ ਲਫ਼ਜ਼ ਸੀ। ਸੋ ਇਹ ਥੋੜੇ ਜਿਹੇ, ਕਿਉਂਕਿ ਬਾਕੀ ਦੀ ਪੰਜਾਬ ਬੜੀ ਸੋਹਣੀ ਮੁਹਾਵਰੇਦਾਰ ਜਿਹੜੀ 1-2 ਇਹਨਾਂ ਨੇ ਬੜੇ ਸੋਹਣੇ ਐਕਸਪ੍ਰੈਸ਼ਨ ਦਿੱਤੇ ਨੇ, ਜਿੱਦਾਂ ਜ਼ਬਾਨ ਨੇ ਗਲਵਕੜੀ ਪਾਈ ਹੋਈ ਸੀ ਔਰ ਹੱਥਾਂ ਚੋਂ ਰੇਤ ਜਾ ਰਹੀ ਸੀ, ਵੈਰੀ ਬਿਊਟੀਫੁਲ। ਬਟ ਇਹ 2 ਲਫ਼ਜ਼ ਮੈਨੂੰ ਥੋੜੇ ਜਿਹਾ ਬੌਦਰ ਕੀਤੇ। ਹਾਂਜੀ, ਬੜੀ ਤੁਸੀਂ ਆਂਦੇ ਰਹੋ ਸਾਡੀ ਸੰਗਤ ਦੇ ਵਿੱਚ, ਆਪਣੀਆਂ ਸੋਹਣੀਆਂ ਸੋਹਣੀਆਂ ਕਵਿਤਾ ਅਗਲੀ ਵਾਰ ਲੈ ਕੇ ਆਇਆ ਜੇ, ਐਂਡ ਬੜੀ ਮੁਬਾਰਕ ਹੈ ਜੀ। ਥੈਂਕ ਯੂ। ਬੀਬਾ ਜੀ ਮੈਂ ਥੋੜਾ ਜਿਆਦਾ ਐਨਾਲਿਸਿਸ ਕੀਤਾ ਸੀ ਕਿ ਮੇਰਾ ਕਹਿੰਦਾ ਉਹ ਜਾ ਚੁੱਕਿਆ ਸੀ, ਉਹ ਪਹਿਲੇ ਦਾ ਹੀ। ਹਾਂ, ਪਹਿਲੇ ਦਾ ਹੀ ਜਾ ਚੁੱਕਿਆ ਨਾ, 8 ਉਹ ਸਾਲ ਪਹਿਲੇ ਹੋ ਦਾ ਹੀ ਗਏ ਜਾ ਚੁੱਕਿਆ ਸੀ, ਲੇਕਿਨ ਉਹਨੇ ਆਖਰੀ ਉਹ ਅਲਫਾਜ਼ ਇਸਤੇਮਾਲ ਕੀਤੇ ਕਿ ਬਸ ਮੈਨੂੰ ਪਿਆਰ ਹੋ ਗਿਆ, ਜਿਹੜੇ ਹੀਲੇ ਬਹਾਨੇ ਅਮੂਮਨ ਮਰਦ ਤੇ ਬੰਦੇ ਇਸਤੇਮਾਲ ਕਰਦੇ ਨੇ, ਉਹ ਪਹਿਲੇ ਹੀ ਜਾ ਚੁੱਕਿਆ। ਹਾਂ, ਆਈ ਥਿੰਕ ਹੀ ਇਜ਼ ਨਾਟ ਲਿਵਿੰਗ ਵਿਦ them, ਉਹ ਕਿਤੇ ਬਾਹਰ ਰਹਿੰਦਾ।
ਸੋ ਮੈਨੂੰ ਥੋੜੀ ਜਿਹੀ ਦੀ ਕਨਫਿਊਜ਼ਨ ਸੀਗੀ ਕਿ ਵੀ ਉਦਾਂ ਉਹ ਜ਼ਿਹਨੀ ਤੌਰ ਤੇ ਉੱਥੋਂ ਚਲਿਆ ਜਾ ਚੁੱਕਾ ਹੈ ਕਿ ਫਿਜ਼ੀਕਲੀ ਉੱਥੋਂ ਜਾ ਚੁੱਕਾ ਹੈ। ਇਹਨਾਂ ਦੋਨੋਂ ਚੀਜ਼ਾਂ ਦੇ ਵਿੱਚ ਮੈਨੂੰ ਥੋੜੀ ਜਿਹੀ ਕਨਫਿਊਜ਼ਨ ਸੀ। ਥੈਂਕ ਯੂ। बहुत शुक्रिया जी, बहुत शुक्रिया बीबा जी। जी हाँ जी। करमजीत जी भी बैठे ने, तुसी कुछ कहोगे? ਆਫਤਾਬ ਜੀ ਬੋਲੋ ਜੀ। नहीं मैं कह रहा सी कि नवे दोस्त आने उन्होंने जरा चांस हाँ, मिल जाए। मौका दिता जाना चाहिए, हाँ सही जी। है, ते लेकिन मैं ते इनू थोड़े इन्हां ना कहानी नू इस तरह वेखना है कि इस कहानी जिहड़ी एक मुख्तसर फॉर्म विच है और शॉर्ट कहानी है, छोटी कहानी है, whether it is the theme of old or new, ਇਹ ਇੱਕ ਲੱਗਦਾ ਤੁਸੀਂ ਦੱਸਿਆ ਹੈ ਕਿ ਇਹਦਾ ਥੀਮ ਕੀ ਹੈ, ਉਸ ਹਵਾਲੇ ਨਾਲ ਗੱਲ ਹੋਈ ਹੈ। ਐਕਚੁਅਲੀ ਚ ਇਹਦਾ ਜਿਹੜਾ ਕਹਾਣੀ ਦਾ ਸਟਾਈਲ ਹੈ ਨਾ, ਉਹਦੇ ਵਿੱਚ ਡਿਟੇਲਸ ਕਿਉਂ ਨਹੀਂ ਦਿੱਤੀਆਂ ਗਈਆਂ, ਕੁਝ ਮੂਮੈਂਟਸ ਦੇ ਵਿੱਚ ਹੀ ਸਾਰੀ ਗੁਫ਼ਤਗੂ ਹੋਵੇ ਔਰ ਛੋਟੇ ਛੋਟੇ ਜਿਹੜੇ ਵਰਡਸ ਨੇ ਉਹਦੇ ਵਿੱਚ ਯੈਸ ਨੋ ਹੋਵੇ ਸਾਰੀ। ਐਕਚੁਅਲੀ ਇਹ ਇੱਕ ਰਵਾਇਤੀ ਸਟਾਈਲ ਤੋਂ ਹਟ ਕੇ ਕਹਾਣੀ, ਇਹ ਜਿਹੜਾ ਸਟਾਈਲ ਹੈ ਨਾ, ਇਹ ਸਟਾਈਲ ਹੈ ਫਲੈਸ਼ ਫਿਕਸ਼ਨ ਦਾ, ਜਿਹਦੇ ਵਿੱਚ ਡਿਟੇਲ ਨੂੰ ਕੰਪਰੈਸਡ ਕਰਕੇ ਕਹਾਣੀ ਨੂੰ ਲਿਖੀ ਜਾਂਦੀ। ਮਸਲਨ ਫਲੈਸ਼ ਫਿਕਸ਼ਨ ਜਿਹੜੀ ਹੈ ਮੋਰ ਦੈਨ 500 ਵਰਡਸ 200 ਵਰਡਸ ਤੱਕ ਲਾ ਲਓ, ਇਹਦਾ ਇੱਕ ਜੈਨਰ ਹੈ ਜਿਹਨੂੰ ਅਸੀਂ ਸਡਨ ਫਿਕਸ਼ਨ ਕਹਿੰਦੇ ਹਾਂ। ਅਪਰੋਕਸੀਮੇਟਲੀ 750-800 ਵਰਡਸ ਯੂਜ਼ ਕੀਤੇ ਜਾਂਦੇ ਨੇ। ਬਾਕਾਇਦਾ ਤੌਰ ਤੇ ਇਹਦੇ ਵਿੱਚ ਇੱਕ ਪਲਾਟ ਮੌਜੂਦ ਹੁੰਦਾ ਹੈ ਔਰ ਇਹ ਜਿਹੜਾ ਇਹਦੇ 'ਚ ਇੱਕ ਸਿੰਗਲ ਕਨਫਲਿਕਟ ਵੀ ਚੱਲਦਾ ਨਜ਼ਰ ਆਉਂਦਾ ਸਾਨੂੰ। ਪਾਤਰ ਜਿਹੜੇ ਨੇ ਇੱਕ ਜਾਂ ਦੋ ਨੇ, ਉਹਦੇ ਜਿਹੜਾ ਆਪਸ ਵਿੱਚ ਟਕਰਾਅ ਹੋਵੇ ਉਹ ਵੀ ਮੌਜੂਦ ਰਹਿੰਦਾ। ਸਭ ਤੋਂ ਇਹਦੀ ਜਿਹੜੀ ਟੈਕਨੀਕਲ ਗੱਲ ਹੈ ਨਾ, ਇਹਦੀ ਇੱਕ ਬਕਾਇਦਾ ਬਿਗਨਿੰਗ ਹੁੰਦੀ ਹੈ, ਉਹਦੇ ਵਿੱਚ ਮਿਡਲ ਹੈ ਔਰ ਫਿਰ ਐਂਡਿੰਗ ਹੈ, ਜਿਹੜੀ ਕਿ ਮੈਨੂੰ ਨਜ਼ਰ ਆ ਰਹੀ ਹੈ। ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਪਹਿਲੇ ਸੋਚ ਕੇ ਹੈ ਕਿ ਇਹਨੂੰ ਇਸ ਤਰ੍ਹਾਂ ਲਿਖਣਾ ਹੈ ਜਾਂ ਇਹ ਤਫਾਕੀਆ ਤੌਰ ਤੇ ਇਹਨਾਂ ਦੇ ਕੋਲ ਜਿਹੜਾ ਇੱਕ ਸਟਰਕਚਰ ਜਿਹੜਾ ਬਣਿਆ ਹੈ ਉਹ ਕੁਦਰਤਨ ਨਹੀਂ ਬਣ ਗਿਆ। ਬਹਰਹਾਲ ਇੱਥੇ ਇਸ ਕਹਾਣੀ ਦੇ ਵਿੱਚ ਜਿਹੜਾ ਥੀਮ ਹੈ ਨਾ ਉਹ ਜ਼ਿਆਦਾ ਮੈਟਰ ਨਹੀਂ ਕਰ ਰਿਹਾ। ਮੈਟਰ ਉਹਦਾ ਜਿਹੜਾ ਬਿਆਨੀਆ ਹੈ ਨਾ ਕਹਾਣੀ ਦੇ ਵਿੱਚ ਸਟਰਕਚਰਲ ਹਵਾਲੇ ਨਾਲ ਔਰ ਇੱਕ ਰਵਾਇਤੀ ਤਰਜ਼ ਤੋਂ ਸਟਾਈਲ ਤੋਂ ਹਟ ਕੇ ਜਿਹੜੀ ਲਿਖ ਸਾਡੇ ਸਾਹਮਣੇ ਆਈ ਹੈ ਉਹ ਇੰਪੋਰਟੈਂਟ ਹੈ। ਮੈਂ ਇੱਕ ਮਿਸਾਲ ਦਿਆਂਗਾ, ਜਦੋਂ ਡਿਟੇਲਸ ਨਹੀਂ ਨਾ ਹੁੰਦੀਆਂ ਕਹਾਣੀ ਦੇ ਵਿੱਚ, ਉਹਦਾ ਜਿਹੜਾ ਪਾਸਟ ਹੈ ਫਿਰ ਪ੍ਰੈਜ਼ੈਂਟ ਫਿਊਚਰ ਇਹ ਉਹ ਸਾਰਾ ਨਹੀਂ ਹੁੰਦੀਆਂ ਨਾ, ਤੇ ਥੋੜਾ ਜਿਹਾ ਨਾ ਜਿਹੜਾ ਪੜ੍ਹਨ ਵਾਲਾ ਨਾ ਉਹ ਕਨਫਿਊਜ਼ ਵੀ ਹੁੰਦਾ ਹੈ। ਲੇਕਿਨ ਇਹ ਜਿਹੜਾ ਜੈਨਰ ਹੈ ਨਾ, ਇਹਦਾ ਮਜ਼ਾ ਹੀ ਇਹਦੇ ਵਿੱਚ ਹੀ ਹੈ ਕਿ ਅਸੀਂ ਤਮਾਮ ਉਹਦੇ ਡਾਇਲੌਗ ਤੋਂ, ਉਹਦੇ ਪਾਤਰ ਦੀਆਂ ਹਰਕਤਾਂ ਤੋਂ, ਉਹਦੀ ਮੂਵਮੈਂਟ ਤੋਂ ਔਰ ਉਹਦੇ ਜਿਹੜੇ ਜਜ਼ਬਾਤ ਨੇ ਉਹਦੇ ਤੋਂ ਹੀ ਸਾਰੀ ਕਹਾਣੀ ਨੂੰ ਅਖਜ਼ ਕਰਕੇ ਤੇ ਆਪਣਾ ਇੱਕ ਨਜ਼ਰੀਆ ਬਣਾ ਸਕਨੇ ਆ ਜਾਂ ਉਹਨੂੰ ਸਮਝ ਸਕਨੇ ਆ। ਮੈਂ ਇਹਦੇ ਵਿੱਚ ਮਿਸਾਲ ਦਿਆਂਗਾ ਤੁਹਾਨੂੰ ਕਿ ਇਹ ਕਹਾਣੀ ਤੇ ਫਿਰ ਮਤਲਬ ਸਡਨ ਫਿਕਸ਼ਨ ਦੇ ਜ਼ੁਮਰੇ 'ਚ ਆ ਰਹੀ ਹੈ, ਲੇਕਿਨ ਇਹਦੇ ਵਿੱਚ ਤੇ ਐਸੀ ਮਤਲਬ ਕਿ ਕਹਾਣੀਆਂ ਵੀ ਲਿਖੀਆਂ ਗਈਆਂ ਜਿਹੜੀਆਂ ਕਿ ਮਾਈਕਰੋ ਸਾਗਾ ਵੀ ਕਿਹਾ ਜਾਂਦੀਆਂ। ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਕੰਸੀਵ ਕਰਨਾ ਇਸ ਤੋਂ ਵੀ ਡਾਢਾ ਔਖਾ ਕੰਮ ਹੁੰਦਾ ਹੈ। ਲੇਕਿਨ ਜਦੋਂ ਇਨਸਾਨ ਕੰਸੀਵ ਕਰਦਾ, ਉਹਨੂੰ ਸਮਝਦਾ ਹੈ, ਉਹਦਾ ਲੁਤਫ ਆਮ ਰਵਾਇਤੀ ਕਹਾਣੀ ਨਾਲੋਂ ਦੁਬਾਲਾ ਹੁੰਦਾ ਹੈ, ਦੋਹਰਾ ਹੋ ਜਾਂਦਾ ਹੈ ਔਰ ਜ਼ਿਆਦਾ ਬਿਹਤਰ ਨਾਲ ਇੱਕ ਜਿਹੜਾ ਪੜ੍ਹਨ ਵਾਲਾ ਉਹਨੂੰ ਇੰਜੋਏ ਕਰਦਾ ਹੈ। ਮਤਲਬ ਮੈਂ ਇੱਕ ਮਿਸਾਲ ਦੇਣਾ ਚਾਹ ਰਿਹਾ ਸੀ ਕਿ ਇੱਕ ਕਹਾਣੀ ਹੈ ਅਰਨੈਸਟ ਹੈਮਿੰਗਵੇ ਦੀ, ਉਹ ਹੈਗਾ ਕਹਾਣੀ 6 ਵਰਡ ਵਿੱਚ ਓਨਲੀ। ਉਹਦੇ ਵਿੱਚ ਇੱਕ ਸਿੰਗਲ ਸਾਨੂੰ ਐਲੀਮੈਂਟਸ ਡਿਟੇਲਾਂ ਨਜ਼ਰ ਨਹੀਂ ਆਉਂਦੀਆਂ, ਅਸੀਂ ਉਹ 6 ਲਫ਼ਜ਼ਾਂ ਤੋਂ ਇੱਕ ਪੂਰੀ ਕਹਾਣੀ ਨੂੰ ਕੰਸੀਵ ਕਰਨੇ ਹੈ। ਮਸਲਨ ਫॉर ਸੇਲ ਬੇਬੀ ਸ਼ੂਜ਼ ਨੈਵਰ ਬੋਰਨ, ਨੈਵਰ ਬੋਰਨ ਦੇ ਵਿੱਚ ਹੀ ਉਹਦੀ ਕਹਾਣੀ ਸਾਰੀ ਲੁਕੀ ਹੈ। ਬੇਸ਼ੁਮਾਰ ਸਾਲਿਆਂ ਛਪ ਚੁੱਕੀ ਹੈ, ਸ਼ਾਇਦ ਪੜ੍ਹੀ ਵੀ ਹੋਏਗੀ।
ਕਿ ਇੱਕ ਬੇਬੀ ਸ਼ੂਜ਼ ਨੇ ਨੈਵਰ ਬੋਰਨ, ਕਿ ਉਹ ਬੇਬੀ ਜਿਹੜੀ ਹੈ, ਗਰਲ ਜਿਹੜੀ ਲੜਕੀ ਹੈ, ਇਹ ਇੱਕ ਟ੍ਰੈਜਡੀ ਕੀ ਹੈ ਕਹਾਣੀ। ਉਹਦੇ ਵਿੱਚ ਉਹ ਬੇਬੀ ਸ਼ੂਜ਼ ਜਿਹੜੇ ਨੇ ਉਹ ਕਦੀ ਨਹੀਂ ਪਾਏ ਗਏ, ਯਾਨੀ ਜਦੋਂ ਕਦੀ ਨਹੀਂ ਪਾਏ ਗਏ ਤੇ ਇਟ ਮੀਨਸ ਕਿ ਉਹ ਬੇਬੀ ਜਿਹੜੀ ਉਹ ਲੜਕੀ ਮੌਜੂਦ ਹੀ ਨਹੀਂ ਹੈ, ਉਹ ਜਾਂ ਤੇ ਲਾਸਟ ਹੋ ਗਈ ਹੈ ਜਾਂ ਫੌਤ ਹੋ ਗਈ ਹੈ। ਇਹਦੇ ਪਿੱਛੇ ਜਿਹੜੀ ਇੱਕ ਟ੍ਰੈਜਡੀ ਚੱਲ ਰਹੀ ਹੈ ਉਹਨੂੰ ਸਮਝਣਾ, ਔਰ ਉਹਦੇ ਵਿੱਚ ਸਾਰੀ ਫਿਰ ਉਹਦੀ ਮਦਰ ਦਾ ਉਹਨੂੰ ਫॉर ਸੇਲ ਕਰਨਾ, ਲੇਕਿਨ ਐਂਡ ਤੇ ਆ ਕੇ ਉਹ ਉਹਨੂੰ ਚੈਰਿਟੀ ਕਰ ਦਿੰਦੀ ਹੈ ਉਹਦੀ। ਮੇਰੇ ਕਹਿਣ ਦਾ ਮਕਸਦ, ਇੱਕ ਕਹਾਣੀ ਇਹਨਾਂ ਨੇ ਜੇ ਲਿਖੀ ਹੈ ਨਾ, ਉਹਦਾ ਸਟਰਕਚਰ ਔਰ ਸਟਾਈਲ ਮੈਨੂੰ ਬਹੁਤ ਪਸੰਦ ਆਇਆ, ਔਰ ਇਸ ਤਰ੍ਹਾਂ ਲਿਖਣਾ ਚਾਹੀਦਾ ਹੈ, ਇੱਕ ਰਵਾਇਤੀ ਅੰਦਾਜ਼ ਤੋਂ ਹਟ ਕੇ। ਬਾਕੀ ਜ਼ੁਬੈਰ ਸਾਹਿਬ ਇਹਦੇ ਤੇ ਜ਼ਿਆਦਾ ਬਿਹਤਰ ਰੋਸ਼ਨੀ ਪਾਣਗੇ। ਸ਼ੁਕਰੀਆ। ਬਹੁਤ ਬਹੁਤ ਅੱਛੇ ਆਫਤਾਬ ਸ਼ੁਕਰੀਆ, ਸਾਹਿਬ, ਤੁਸੀਂ ਬਹੁਤ ਅੱਛਾ। ਬਹੁਤ ਸ਼ੁਕਰੀਆ ਅਫਤਾਬ ਜੀ, ਬਹੁਤ ਸ਼ੁਕਰੀਆ। ਤੇ ਮੈਂ ਹੁਣ ਜ਼ਰਾ ਮੈਂ ਚਾਹਨੀ ਹਾਂ ਕਿ ਨਵੇਂ ਸਾਡੇ ਆਉਣ ਵਾਲੇ ਦੋਸਤ ਜਿਹੜੇ ਨੇ, ਤਾਰਕ ਮਲਿਕ ਜੀ, ਤੁਸੀਂ ਕੁਝ ਕਹਿਣਾ ਚਾਹੋਗੇ ਪਲੀਜ਼? ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ, ਆਵਾਜ਼ ਮੇਰੇ ਖਿਆਲ ਨਹੀਂ ਆ ਨਹੀਂ ਰਹੀ। ਉਹਨਾਂ ਨੂੰ ਆ ਰਹੀ, ਉਹਨਾਂ ਦੇ ਹਾਂਜੀ ਮਿਊਟ ਨੇ ਮੇਰੇ ਖਿਆਲ ਚੋਂ। अनम्यूट करो जी तारक जी। ਹਾਂਜੀ, ਉਹ ਮੇਰੇ ਖਿਆਲ ਮਿਊਟ ਨੇ, ਨਹੀਂ ਉਹਨਾਂ ਨੂੰ ਆਵਾਜ਼ ਨਹੀਂ ਜਾ ਰਹੀ। ਤਦ नहीं ਤੱਕ ਕੋਈ ਹੋਰ आवाज ते साडी ते जा रही है, उन्हां दी नहीं आ रही ना। ਉਹ ਉਹਨਾਂ ਨੇ ਮਿਊਟ ਕੀਤਾ ਹੋਇਆ ਨਾ। हाँ ते ओ नहीं, मैं चलो मैं ते होर देखना हाँ। बंदा। ਅੱਛਾ, ਪਰਮਿੰਦਰ ਜੀ ਨੇ, ਪਰਮਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਇੱਥੇ ਠਹਿਰ ਜਾਓ ਇੱਥੇ ਨਾ। ਅੱਛਾ, ਸੁਰਜੀਤ ਕੌਰ ਜੀ ਇੱਥੇ ਹੈਗੇ ਨੇ। ਸੁਰਜੀਤ ਕੌਰ ਜੀ ਵੀ ਨੇ। ਇਹ ਖੁਦ ਵੀ ਕਹਾਣੀਕਾਰ ਨੇ ਬੜੇ, ਲੇਕਿਨ ਮੈਨੂੰ ਲੱਗ ਰਿਹਾ ਹੈ ਕਿ ਸਭ ਮਿਊਟ ਨੇ, ਇਹਨਾਂ ਨੂੰ ਨਾ ਅਨਮਿਊਟ ਕਰਨਾ ਪਏਗਾ, ਜਾਂ ਇਹ ਆਪ ਕਰਨ। ਪਰਮਿੰਦਰ ਜੀ ਤਿਆਰ ਨੇ, ਉਹ ਅਨਮਿਊਟਡ ਨੇ। ਅੱਛਾ, ਮੈਸੇਜ ਕਰ ਦੋ। ਪਰਮਿੰਦਰ ਜੀ ਤੁਸੀਂ ਗੱਲ ਕਰੋਗੇ? ਹਾਂਜੀ, ਮੈਨੇ ਗੱਲ। ਹਾਂਜੀ, ਮੈਨੂੰ ਕਹਾਣੀ ਬਹੁਤ ਵਧੀਆ ਲੱਗੀ ਤੇ ਥੋੜੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਇਹਦੇ ਵਿੱਚ ਮੈਨੂੰ ਲੱਗੀ ਹੈਗੀ ਆ। ਤੇ ਮੈਂ ਬਹੁਤਾ ਅਜੇ ਕਹਾਣੀਆਂ ਜ਼ਿਆਦਾ ਨਹੀਂ ਮੈਂ ਲਿਖ ਰਹੀ, ਥੋੜੀਆਂ ਕਹਾਣੀਆਂ ਲਿਖੀਆਂ ਨੇ, ਤਾਂ ਕਰਕੇ ਮੈਂ ਜ਼ਿਆਦਾ ਨਹੀਂ ਕਹੂੰਗੀ ਕੁਛ ਵੀ। ਉਹਦਾ ਨਾ ਮੈਨੂੰ ਜ਼ਿਆਦਾ ਪਤਾ ਹੈ ਇਹਦੇ ਬਾਰੇ, ਵਿੱਚ ਕਹਾਣੀ ਬਾਰੇ ਲਿਖੀਆਂ ਜ਼ਰੂਰ ਨੇ। ਮੈਂ ਕੀ ਲਿਖਿਆ ਉਹ ਵੀ ਮੈਨੂੰ ਕੁਛ ਨਹੀਂ ਪਤਾ ਹੈਗਾ ਵੀ ਠੀਕ ਆ ਜਾਂ ਕਿਵੇਂ ਆ। ਉਹ ਜਿਹੜੇ ਆਲੋਚਕ ਨੇ ਜਾਂ ਜਿਨ੍ਹਾਂ ਦਾ ਜ਼ਿਆਦਾ ਵਾਹ ਹੈ ਉਹ ਦੱਸਣਗੇ। ਮੈਂ ਵੈਸੇ ਕਵਿਤਾ ਵੀ ਲਿਖਦੀ ਹਾਂ ਤੇ ਨਾਟਕ ਤੇ ਮੇਰਾ ਜ਼ਿਆਦਾ ਕੰਮ ਹੈਗਾ, ਤੇ ਜਾਂ ਲੇਖ ਲਿਖਦੀ ਹਾਂ ਮੈਂ। ਉਹ ਕਾਫੀ ਮੇਰੇ, ਕਿਉਂਕਿ ਕਰੰਟ ਮਸਲਿਆਂ ਤੇ ਮੈਂ ਉਹਨਾਂ ਤੇ ਕੰਮ ਕਰਦੀ ਹਾਂ। ਅਸਲ ਵਿੱਚ ਮੈਂ ਐਕਟਿਵਿਸਟ ਹਾਂ, ਇੱਥੇ ਸਾਡੀ ਕਮਿਊਨਿਟੀ ਦੇ ਲਈ ਮੈਂ ਕਾਫੀ ਕੰਮ ਕਰਦੀ ਹਾਂ, ਤੇ ਉਹਦੇ ਕਰਕੇ ਕਹਾਣੀਆਂ ਮੈਂ ਲਿਖੀਆਂ ਨੇ, ਥੋੜੀਆਂ ਲਿਖੀਆਂ ਨੇ ਅਜੇ। ਤੇ ਉਹਨਾਂ ਦੇ ਵਿੱਚ ਮੈਂ ਇੱਕ ਕਹਾਣੀ ਜਵੇਰ ਤੇ ਬਲੀਜੀਤ ਉਹਨਾਂ ਨਾਲ ਸਾਂਝੀ ਵੀ ਕੀਤੀ ਸੀਗੀ। ਬਾਕੀ ਇਹਨਾਂ ਨੂੰ ਕਿੱਦਾਂ ਦੀ ਲੱਗੀ ਹੋਊਗੀ ਉਹ ਇਹਨਾਂ ਨੂੰ ਪਤਾ ਹੋਊਗਾ। ਬਾਕੀ ਮੈਂ ਜੇ ਬਹੁਤਾ ਨਹੀਂ ਕਹੂੰਗੀ, ਪਰ ਮੈਨੂੰ ਇਹਨਾਂ ਦੀ ਕਹਾਣੀ ਬਹੁਤ ਵਧੀਆ ਲੱਗੀ, ਕਿਉਂਕਿ ਥੋੜੇ ਸ਼ਬਦਾਂ ਦੇ ਵਿੱਚ ਜਿਹੜੀ ਗੱਲ ਹੈ ਅਸਲ ਵਿੱਚ ਔਰਤ ਦੀ ਜਿਹੜੀ ਅੰਦਰਲੀ ਤਰਾਸਦੀ ਹੈ, ਉਹ ਬਹੁਤੀ ਵਾਰ, ਕਿਉਂਕਿ ਆਲਾ ਦੁਆਲਾ ਜਿਹੜਾ ਸਾਡਾ ਸਮਾਜ ਹੈ ਉਹਦੇ ਤੇ ਇੰਨਾ ਭਾਰੂ ਆ ਵੀ ਉਹਨੂੰ ਬਾਹਰ ਗੱਲ ਵੀ ਨਹੀਂ ਕਰ ਸਕਦੀ ਹੈਗੀ। ਤੇ ਜਿਹੜਾ ਮਰਦ ਪ੍ਰਧਾਨ ਸਮਾਜ ਆ, ਉਹ ਕਿਸ ਕਿਸਮ ਦੀ ਮਨਮਾਨੀ ਕਰਕੇ ਚਲਿਆ ਜਾਂਦਾ। ਉਹ ਔਰਤ ਦੇ ਨਾਲ ਜਿਹੜਾ ਕੁਝ ਹੁੰਦਾ ਸਾਨੂੰ ਇਸ ਸਮਾਜ ਦੇ ਵਿੱਚ ਪਤਾ ਹੀ ਆ। ਸੋ ਉਹਦੀ ਜਿਹੜੀ ਹਾਲਤ ਆ, ਜਿਹੜੀ ਉਹਦੀ ਅੰਦਰਲੀ ਤਰਾਸਦੀ ਆ, ਉਹਦੀ ਇਹਨਾਂ ਨੇ ਹਾਲ ਬਿਆਨੀ ਬਹੁਤ ਵਧੀਆ ਕੀਤੀ ਆ। ਹਾਂਜੀ, ਥੈਂਕ ਯੂ ਭੈਣ ਜੀ ਸ਼ੇਅਰ ਕਰਨ ਲਈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ, ਠੀਕ, ਬੜੀ ਅੱਛੀ ਗੱਲ ਤੁਸੀਂ ਕੀਤੀ ਹੈ, ਤੁਹਾਨੂੰ ਪਸੰਦ ਆਈ ਹੈ। ਤੇ ਹਾਂਜੀ ਹਾਂਜੀ, ਗੁਰਦਾਸ ਜੀ ਵੀ ਆ ਗਏ ਨੇ, ਜੀ ਆਇਆਂ ਨੂੰ। ਗੁਰਦਾਸ ਜੀ ਗੱਲ ਕਰੋ। ਥੈਂਕ ਯੂ, ਮੈਂ ਗੱਲ ਕਰਦਾ। ਅੱਛਾ, ਕਹਾਣੀ ਜਿਹੜੀ ਹੈਗੀ, ਕਈਆਂ ਨੇ ਗੱਲ ਕੀਤੀ ਹੈ ਹਨਾ, ਪਰ ਜਿਹੜਾ ਇਹ ਵਿਸ਼ਾ ਇਸ਼ੂ ਆ ਹਨਾ, ਜਿਹੜੀ ਆਪਾਂ ਗੱਲ ਕਰਦੇ ਹਾਂ, ਉਹ ਆਮ ਮਿਲਣ ਚ ਆਉਂਦਾ ਆਪਣੇ ਮੂਹਰੇ ਹਨਾ।
ਕਿ ਇੱਥੇ ਵੀ ਆਉਂਦਾ ਗੱਲ ਇਹ, ਮੈਂ ਤਾਂ ਗੱਲ ਕਰਦਾ ਸੀ ਇੰਗਲੈਂਡ ਦੇ ਮਾਹੌਲ 'ਚ ਵੀ ਆਉਂਦਾ ਹਨਾ, ਕਿ ਆਦਮੀ ਨੇ ਹੋਰ ਕਿਤੇ ਉਹਨੇ ਦੀ ਗੱਲ ਚੱਲਦੀ ਆ ਤੇ ਉਹ ਫਿਰ ਘਰ ਜਿਹੜੀ ਘਰ ਵਾਲੀ ਹੁੰਦੀ ਆ ਉਹਨੂੰ ਉੱਥੇ ਹੀ ਚਾਹੁੰਦਾ, ਨਿਆਣੇ ਉੱਥੇ ਰਹਿਣਗੇ, ਉਹ ਆਪਣੀ ਮਾਂ ਦੀ ਸੰਭਾਲ ਕਰੂਗੀ, ਉਹਦੀ ਪੇ ਦੀ ਸੰਭਾਲ ਕਰੂਗੀ, ਤੇ ਉਹ ਬਾਹਰ ਜਾਊਗਾ। ਉਹ ਜਿਸ ਤਰੀਕੇ ਨਾਲ ਉਹਨੇ ਕਹਾਣੀ ਉਹਨੇ ਸ਼ੁਰੂ ਕੀਤੀ ਹੈ, ਉਹਨੇ ਸਿਰਫ ਦੱਸਿਆ ਹੀ ਆ ਕਿ ਮੇਰੀ ਉੱਧਰ ਕਿਤੇ ਗੱਲ ਚੱਲਦੀ ਹੈ, ਉਹਨੇ ਹੋਰ ਕੁਛ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਘਰ ਮੇਰਾ ਖਾਣ ਵਾਸਤੇ ਨਹੀਂ ਹੋ ਜਾਣਾ ਹਨਾ, ਮੇਰਾ ਆਉਣਾ ਜਾਣਾ ਬੰਦ ਹੋ ਜਾਣਾ। ਤੇ ਆਪਾਂ ਕਹਿੰਦੇ ਕਿ ਇਹ ਇੰਡੀਆ 'ਚ ਹੁੰਦਾ ਜਾਂ ਪਾਕਿਸਤਾਨ 'ਚ ਪਿੰਡਾਂ 'ਚ ਹੁੰਦਾ, ਉਹ ਇੱਥੇ ਵੀ ਹੁੰਦਾ। ਤੇ ਮੇਰੇ ਆਪ ਦੇਖ ਚੁੱਕਣਾ ਆ ਹਨਾ, ਤੇ ਉਹ ਕਹਿ ਦਿੰਦੇ ਨਹੀਂ ਨਹੀਂ ਹੁਣ ਤੇਰਾ ਘਰ ਬਣਿਆ ਆ, ਤੂੰ ਇੱਥੇ ਟਿਕੀ ਰਹਿ, ਤੇ ਜਿੱਥੇ ਹੈਗੀ ਆ, ਤੇ ਪ੍ਰਾਹੁਣਾ ਜਿੱਥੇ ਜਾਂਦਾ ਕੋਈ ਗੱਲ ਨਹੀਂ, ਠੀਕ ਆ, ਆ ਜਾਊਗਾ ਆਪੇ ਆ ਜਾਊਗਾ ਹਨਾ। ਤੇ ਉਹ ਪੁਰਾਣੀਆਂ ਗੱਲਾਂ ਫਿਰ ਲੇਡੀਜ਼ ਕਹਿਣ ਲੱਗ ਪੈਂਦੀ, ਅੱਗੇ ਤਾਂ ਬਹੁਤ ਕੁਛ ਹੁੰਦਾ ਸੀਗਾ, ਅੱਗੇ ਤਾਂ ਕੁੱਟਮਾਰ ਹੁੰਦੀ ਸੀ, ਚਲੋ ਤੈਨੂੰ ਤਾਂ ਕੁੱਟਦਾ ਨਹੀਂ ਹੈਗਾ, ਜੇ ਕੁੱਟ ਵੀ ਲਿਆ ਤਾਂ ਕੋਈ ਗੱਲ ਨਹੀਂ ਹਨਾ, ਸਾਰਾ ਕੁਛ ਮੈਂ ਸੁਣ ਚੁੱਕਾ ਇੱਥੇ ਹਨ। ਸੋ ਇਹ ਜਿਹੜੀ ਕਹਾਣੀ ਜਿਹੜੀ ਛੋਟੀ ਆ ਹਨਾ, ਇਹ ਹੈ ਕਿ ਤੇ ਛੋਟੀ ਸੀਗੀ ਤੇ ਕਾਫੀ ਛੇਤੀ ਪੜ੍ਹ ਹੋ ਗਈ ਹਨਾ। ਮੈਂ ਚਾਹ ਬਣਾਉਣ ਗਿਆ ਸੀਗਾ, ਉਦੋਂ ਉਨੇ 'ਚ ਪੜ੍ਹ ਹੋ ਗਏ ਹਨਾ, ਪਰ ਮੈਂ ਪੜ੍ਹੀ ਆ। ਤੇ ਉਹ ਪਰ ਜਿਹੜੇ ਇਸ਼ੂਜ਼ ਆ, ਜਿਹੜੇ ਵਿਸ਼ੇ ਆ ਹਨਾ, ਉਹ ਹੈਗੇ ਕਰੰਟ ਹੀ ਆ ਹਨਾ, ਤੇ ਉਹ ਨਹੀਂ ਗੱਲ ਮੋਰੇ ਲਿਆਂਦੀ ਆ ਕਿ ਜੋ ਹੁੰਦਾ ਆਪਣੇ ਸਮਾਜ। ਪਰ ਹੁਣ ਇਹ ਵੀ ਹੈਗਾ ਕਿ ਜਿਹੜੀ ਹੈ ਨਾ ਡਿਵੋਰਸ ਰੇਟਸ ਹੈਗੇ ਆ ਜਾਂ ਸੈਪਰੇਸ਼ਨ ਹੈਗੀ ਆ, ਹੁਣ ਇੱਥੇ ਲੇਡੀਜ਼ ਆਪ ਡਿਵੋਰਸ ਲੈ ਲੈਂਦੀਆਂ, ਕਹਿੰਦੀਆਂ ਵੀ ਨਹੀਂ ਅਸੀਂ ਇਹ ਹੁਣ ਅਸੀਂ ਇਸ ਤਰੀਕੇ ਨਾਲ ਨਹੀਂ ਜੀਣਾ ਹੈਗਾ ਹਨਾ। ਤੇ ਇਹ ਜਿਹੜੀ ਏਜ ਗਰੁੱਪ ਜਿਹੜੀ ਹੈਗੀ ਆ 40 ਲੇਟ 40s ਤੇ 50s 'ਚ, ਕਰਕੇ ਪਹਿਲਾਂ 20 ਸਾਲ ਏਦਾਂ ਲੰਘ ਜਾਂਦੇ ਆ ਤੇ ਸਾਰਿਆਂ ਨੂੰ ਹੋ ਜਾਂਦਾ ਵੀ ਏਦਾਂ ਹੁਣ ਕੰਮ ਚੱਲੀ ਜਾਣਾ ਹਨਾ, ਫਿਰ ਐਂਡ ਤੇ ਆ ਕੇ ਨੋ ਸੈਪਰੇਟ ਹੀ ਠੀਕ ਹੈ। ਸੋ ਇਹ ਥੋੜੇ ਜਿਹੇ ਲਾਈਵ ਇਸ਼ੂ ਆ, ਸਿਰਫ ਪੰਜਾਬ 'ਚ ਨਹੀਂ ਡਾਇਸਪੋਰੇ 'ਚ, ਤੇ ਉਹਦੀ ਗੱਲ ਇਹ ਤਾਂ ਮੈਂ ਕਹਿੰਦੇ ਸੀ ਇਹ ਕਹਾਣੀ ਇਸ ਤੌਰ ਤੇ ਹਨਾ ਇੱਕ ਰੈਲੇਵੈਂਟ ਹੈਗੀ। ਬਸ ਮੇਰੀਆਂ ਇਹ ਗੱਲਾਂ ਸੀਗੀਆਂ। ਬਹੁਤ ਸ਼ੁਕਰੀਆ ਗੁਰਦਾਸ ਜੀ, ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਕਿ ਇਹ ਵੇਲਾ ਬਦਲ ਗਿਆ ਹੈ ਤੇ ਸਾਰਾ ਕੁਝ ਬਦਲ ਗਿਆ ਹੈ। ਤੇ ਸੁਰਜੀਤ ਜੀ ਤੁਸੀਂ ਗੱਲ ਕਰੋਗੇ? ਸੁਰਜੀਤ ਕੌਰ ਜੀ। ਹਾਂਜੀ, ਥੈਂਕ ਯੂ, ਤੁਸੀਂ ਮੈਨੂੰ ਟਾਈਮ ਦਿੱਤਾ। ਮੈਂ ਸੁਰਜੀਤ ਥੋੜਾ ਜਿਹਾ ਆਪਣਾ ਤੁਸੀਂ ਕੀ ਤਾਰਫ ਕਰਾ ਲੈ। ਕਰਦੇ ਹੋ? ਹਾਂਜੀ, ਤੁਸੀਂ ਤਾਰਫ ਕਰਵਾ ਦਿਓ ਥੋੜਾ ਜਿਹਾ। ਤਾਰਫ, ਬਸ ਮੈਂ ਕੈਨੇਡਾ 'ਚ ਰਹਿੰਦੀ ਹਾਂ ਤੇ ਜਤਿੰਦਰ ਮੇਰੀ ਦੋਸਤ ਹੈ, ਅਸੀਂ ਬੜੀਆਂ ਅੱਛੀਆਂ ਫਰੈਂਡਸ ਹਾਂ। ਮੈਂ ਵੀ ਕਹਾਣੀਆਂ ਦੀ ਇੱਕ ਕਿਤਾਬ ਲਿਖੀ ਹੈ, ਮੇਨਲੀ ਬੇਸਿਕਲੀ ਐਕਚੁਅਲੀ ਮੈਂ ਕਵਿਤਾ ਹੀ ਲਿਖਦੀ ਹਾਂ, 4 ਕਿਤਾਬਾਂ ਮੇਰੀਆਂ ਕਵਿਤਾ ਦੀਆਂ ਆਈਆਂ ਨੇ। ਤੇ ਪ੍ਰੋਫੈਸ਼ਨ ਵਜੋਂ ਮੈਂ ਇੰਡੀਆ ਦੇ ਵਿੱਚ, ਥਾਈਲੈਂਡ ਦੇ ਵਿੱਚ ਲੈਕਚਰਰ ਸੀ, ਟੀਚਰ ਸੀ। ਤੇ ਉਸ ਤੋਂ ਬਾਅਦ ਇੱਕ ਐਜੂਕੇਸ਼ਨ ਅਮਰੀਕਾ ਆ ਗਈ। ਮੇਰਾ ਸਫ਼ਰ ਬੜਾ ਲੰਬਾ ਹੈ। ਪਹਿਲਾਂ ਅਸੀਂ ਇੰਡੀਆ ਤੋਂ ਥਾਈਲੈਂਡ ਆਏ, ਥਾਈਲੈਂਡ ਤੋਂ ਅਮਰੀਕਾ ਆਏ, ਅਮਰੀਕਾ ਤੋਂ ਹੁਣ 17 ਸਾਲ ਹੋ ਗਏ ਕੈਨੇਡਾ ਰਹਿੰਦੇ ਆ। ਤੇ ਬਸ ਉਹ ਜਿਹੜੇ ਅਲੱਗ-ਅਲੱਗ ਐਕਸਪੀਰੀਐਂਸਿਸ ਹੁੰਦੇ ਨੇ, ਉਹਨਾਂ ਨੂੰ ਹੀ ਮੈਂ ਆਪਣੀਆਂ ਕਹਾਣੀਆਂ ਦੇ ਵਿੱਚ ਜਾਂ ਕਵਿਤਾਵਾਂ ਦੇ ਵਿੱਚ ਉਹਨਾਂ ਨੂੰ ਲਿਖਿਆ ਹੈ। ਹੁਣ ਤੱਕ ਮੇਰੀਆਂ ਕੋਈ 8-9 ਕਿਤਾਬਾਂ ਆ ਚੁੱਕੀਆਂ ਨੇ। ਮੈਂ ਕਿਤਾਬਾਂ ਬਹੁਤ ਅੱਛੀ ਥੋੜੀਆਂ ਗੱਲ। ਜੀ 3 ਕਿਤਾਬਾਂ ਮੈਂ ਐਡਿਟ ਵੀ ਕੀਤੀਆਂ ਨੇ, ਜਿਹਦੇ ਵਿੱਚ ਕੈਨੇਡਾ ਦੀ ਪੰਜਾਬੀ ਪੋਇਟਰੀ ਤੇ ਕੈਨੇਡਾ ਦੀ ਜਿਹੜੀ ਫੀਮੇਲ ਪੋਇਟਰੀ ਆ ਉਹ ਵੀ ਸ਼ਾਮਲ ਨੇ। ਸੋ ਕੰਮ ਅੱਛਾ, ਅਸੀਂ ਕਰਦੇ ਆ, ਪਰ ਤੁਹਾਨੂੰ ਵੀ ਮੌਕਾ ਦੇਵਾਂਗੇ ਜ਼ਰੂਰ। ਪੜ੍ਹਨ ਲਿਖਣ ਦਾ ਤੇ ਸ਼ੌਕ ਹੈ, ਬਸ ਇੰਨਾ ਹੀ ਹੈ। ਪੜ੍ਹ ਲਈਦਾ, ਲਿਖ ਲਈਦਾ, ਬਸ ਪਤਾ ਨਹੀਂ ਹੁਣ। ਤੇ ਜਤਿੰਦਰ ਦੀਆਂ ਕਹਾਣੀਆਂ ਇਹ ਮੈਂ ਪੜ੍ਹੀਆਂ ਹੋਈਆਂ ਨੇ, ਇਹਨਾਂ ਦੇ ਉੱਤੇ ਮੈਂ ਇੱਕ ਪੇਪਰ ਵੀ ਲਿਖਿਆ ਸੀ। ਜਤਿੰਦਰ ਦੀ ਬਹੁਤ ਅੱਛੀ ਨਵੀਂ ਕਹਾਣੀ ਲਿਖਦੀ ਹੈ। ਇਹਦਾ ਸੰਖੇਪ ਦੇ ਵਿੱਚ ਲਿਖਦੀ ਹੈ, ਇਸ਼ਾਰੇ ਹੁੰਦੇ ਨੇ ਇਹਦੇ, ਔਰ ਉਹਦੇ ਵਿੱਚ ਇੱਕ ਦਰਦ ਵੀ ਹੁੰਦਾ ਹੈ ਤੇ ਨਾਲ ਇੱਕ ਸੁਨੇਹਾ ਵੀ ਹੁੰਦਾ ਹੈਗਾ। ਜਤਿੰਦਰ ਦੀਆਂ ਜਿੰਨੀਆਂ ਵੀ ਮੈਂ ਕਹਾਣੀਆਂ ਪੜ੍ਹੀਆਂ ਨੇ, ਕਹਾਣੀਆਂ ਇੰਜੋਏ ਕੀਤੀਆਂ ਨੇ, ਬਹੁਤ ਅੱਛੀ ਕਹਾਣੀ ਲਿਖਦੀ ਹੈ। ਇਹ ਅੱਜ ਦੀ ਗੱਲ ਨਹੀਂ ਹੈ ਕਿ ਮਰਦ ਜਿਹੜਾ ਹੈ ਕਿ ਜਿਵੇਂ ਕਿਹਾ ਕਿ ਅੱਜ ਕੱਲ ਏਦਾਂ ਕਰਦੇ, ਅੱਜ ਦੀ ਗੱਲ ਨਹੀਂ ਹੈ। ਸ਼ੁਰੂ ਤੋਂ ਹੀ ਮਰਦ ਦਾ ਜਦੋਂ ਜੀ ਕੀਤਾ, ਉਹਨੇ ਔਰਤ ਨੂੰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਦੂਜਾ ਵਿਆਹ ਕਰਵਾ ਲਿਆ, ਬਜਾਏ ਇਸ ਦੇ ਕਿ ਉਹ ਇਹ ਸੋਚੇ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਤੇ ਮੇਰੇ ਘਰ ਦਾ, ਮੇਰੀ ਪਤਨੀ ਦਾ ਕੀ ਬਣੇਗਾ। ਤੇ ਲੇਕਿਨ ਇਹਦੇ 'ਚ ਨਵੀਂ ਗੱਲ ਇਹ ਹੈ ਕਿ ਜਿਹੜੀ ਔਰਤ ਹੈ ਉਹ ਹੁਣ ਇੰਨੀ ਸਸ਼ਕਤ ਹੋ ਗਈ ਹੈ ਕਿ ਉਹ ਇਹ ਕਹਿ ਸਕਦੀ ਹੈ ਕਿ
ਮੈਂ ਆਪੇ ਹੀ ਆਪਣੇ ਬੱਚੇ ਪਾਲ ਲਾਂਗੀ, ਉਹ ਉਸ ਤਰ੍ਹਾਂ ਰੋਂਦੀ ਪਿੱਟਦੀ ਨਹੀਂ ਹੈ। ਜਿੰਨੀਆਂ ਵੀ ਜਤਿੰਦਰ ਦੀਆਂ ਕਹਾਣੀਆਂ ਉਹਦੇ ਵਿੱਚ ਇਹੀ ਹੈ ਕਿ ਔਰਤ ਜਿਹੜੀ ਹੈ ਉਹ ਬੜੇ ਸਵੈਮਾਣ ਦੇ ਨਾਲ ਜੀ ਰਹੀ ਹੈ, ਤੇ ਇਹੀ ਇਹਨਾਂ ਕਹਾਣੀਆਂ ਦਾ, ਇਸ ਕਹਾਣੀ ਦਾ ਵੀ ਵਿਸ਼ਾ ਮੈਨੂੰ ਲੱਗਿਆ। ਬਹੁਤ ਅੱਛੀ ਕਹਾਣੀ ਹੈ, ਮੈਂ ਬਹੁਤ ਇੰਜੋਏ ਕੀਤੀ ਸੀ ਜਦੋਂ ਮੈਂ ਪੜ੍ਹਿਆ ਸੀ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਸੁਰਜੀਤ ਜੀ, ਤੁਸੀਂ ਆਏ ਔਰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਤੁਹਾਨੂੰ ਅਸੀਂ ਜ਼ਰੂਰ ਮੌਕਾ ਦੇਵਾਂਗੇ, ਤੁਸੀਂ ਆਪਣੀ ਕੋਈ ਵੀ ਲਿਖਤ ਜਿਹੜੀ ਉਹ ਸ਼ੇਅਰ ਕਰ ਸਕੋ। ਜੀ ਹਾਂਜੀ ਤਾਰਿਕ ਜੀ ਬੋਲਣਾ ਚਾਹ ਰਹੇ ਨੇ। ਜੀ ਤਾਰਕ ਜੀ, ਮੈਨੂੰ ਮੌਕਾ ਦਿਓ। ਸੌਰੀ, ਮੈਂ ਪਹਿਲੇ ਸੈੱਲ ਫੋਨ ਤੋਂ ਕਰ ਰਿਹਾ ਸੀ ਤੇ ਉਹ ਕੰਟਰੋਲ ਜੀ। ਜ਼ਰਾ ਪ੍ਰॉब्लम हो रही थी। मैं लैपटॉप पे जी, जी। कहानी अच्छी है, बहुत अच्छी है। इट्स फ्लैश फिक्शन लगता है। एक तो पॉइंट्स हैं वेरी ब्रीफली के मुख्तसर जे, एक ते है कि कहानी पढ़ के सानू जेड़ा इन्फॉर्मेशन मिली है ना, वो एक्सपीरियंस जड़ी है उस कहानी दी, ਉਹਦੇ ਵਿੱਚ ਕੋਈ ਚੀਜ਼ ਬਚੀ ਨਹੀਂ ਜਿਹੜੀ बेटा गल सुनी ਜਿਹੜੀ ਕੋਈ ਐਸੀ ਗੱਲ ਬਚੀ ਨਹੀਂ ਜਿਹੜੀ ਜਿਹਦਾ ਜ਼ਿਕਰ ਨਹੀਂ ਹੋਇਆ ਉੱਥੇ। ਯਾਨੀ ਸਾਰੀ ਕਹਾਣੀ ਖੋਲ ਕੇ ਸਾਰਾ ਜੋ ਹਿਸਟਰੀ ਹੈ, ਜੋ ਕੁਝ ਹੋ ਰਿਹਾ, ਉਹ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਹੈ। ਉਹ 3-4 ਸਫ਼ਿਆਂ ਵਿੱਚ उधरों सुन रहे हो ਕੋਈ ਚੀਜ਼ ਛੁਪੀ ਨਹੀਂ ਰਹੀ। ਯਾਨੀ ਮੇਰਾ ਜ਼ਿਆਦਾ ਰੁਝਾਨ ਉਹਨਾਂ ਚੀਜ਼ਾਂ ਵੱਲ ਹੁੰਦਾ ਹੈ ਕਿ ਜਦੋਂ ਤੁਸੀਂ ਲਿਖਦੇ ਹੋ, ਉਹ ਕੁਝ ਚੀਜ਼ਾਂ ਤੁਸੀਂ ਖੁਫੀਆ ਰੱਖਦੇ ਹੋ, ਛੁਪਾ ਕੇ ਰੱਖਦੇ ਹੋ ਕਿ ਰੀਡਰ ਜਿਹੜਾ ਹੈ ਉਹ ਆਪ ਹੀ ਉਸ ਨਤੀਜੇ ਤੇ ਪਹੁੰਚੇ। ਲੇਕਿਨ ਇਹ ਕਹਾਣੀ ਸਭ ਕੁਝ ਸਪੈਲ ਆਊਟ ਕਰ ਦਿੰਦੀ ਹੈ ਕਿ ਇਹ ਹੋ ਰਿਹਾ, ਇਹ ਉਹਨੇ ਸੋਚਿਆ, ਇਹ ਮੈਂ ਕੀਤਾ, ABCD ਕੰਕਲੂਜਨ ਤੇ ਆ ਜਾਂਦੀ ਹੈ। ਲੇਕਿਨ ਕੋਈ ਚੀਜ਼ ਜਿਹੜੀ ਬੈਕਗਰਾਉਂਡ ਵਿੱਚ ਹੋ ਰਹੀ ਹੈ ਜਾਂ ਉਹਨਾਂ ਦੀ ਇੰਟਰਨਲ ਲਾਈਫ ਹੈ, ਉਹ ਸਾਹਮਣੇ ਉਹ ਨਹੀਂ ਬਚੀ ਰਹੀ। ਜਿਸ ਤਰ੍ਹਾਂ ਇਹਨਾਂ ਨੇ ਮਿਸਾਲ ਦਿੱਤੀ ਸੀ ਹੁਣੇ ਕਿ ਹੈਮਿੰਗਵੇ ਦੀ ਜਿਹੜੀ ਪੋਇਮ ਹੈ, ਉਹਦੀ ਪਾਵਰ ਇਸ ਚੀਜ਼ ਵਿੱਚ ਹੈ ਕਿ ਅਨਸੈਡ ਜਿਹੜੀਆਂ ਚੀਜ਼ਾਂ ਨੇ ਉਹ ਜ਼ਿਆਦਾ ਇੰਪੋਰਟੈਂਟ ਨਹੀਂ। ਉਹ ਜਿਹੜੇ 6 ਲਫ਼ਜ਼ ਨੇ ਉਹ ਇੰਪੋਰਟੈਂਟ ਨਹੀਂ ਨੇ। ਇੰਪੋਰਟੈਂਟ ਉਹ ਹੈ ਜੋ ਉਹਦੇ ਪਿੱਛੇ ਦੀ ਕਹਾਣੀ ਹੈ। ਅਸੀਂ ਜਿਸ ਵੇਲੇ ਇਹ ਕਹਾਣੀ ਪੜ੍ਹਨੇ ਆ ਜਿਹੜੀ ਤੁਸੀਂ ਪੇਸ਼ ਕੀਤੀ ਹੈ, ਇਹ ਸ਼ੁਰੂ ਤੇ ਸਾਨੂੰ ਇੰਟਰੋਡਿਊਸ ਕਰਦੀ ਹੈ, ਇੱਕ ਸਿਚੁਏਸ਼ਨ ਸੈਟਅਪ ਕਰਦੀ ਹੈ, ਉਹੀ ਸਿਚੁਏਸ਼ਨ ਚੱਲਦੀ ਜਾਂਦੀ ਹੈ ਔਰ ਰਿਜ਼ੋਲਵ ਹੋ ਜਾਂਦੀ ਹੈ। ਲੇਕਿਨ ਰੈਜ਼ੋਲੂਸ਼ਨ ਤੇ ਤੁਸੀਂ ਸ਼ੁਰੂ ਤੋਂ ਹੀ ਕਰ ਦਿੱਤੀ ਹੈ ਕਿ ਉਹ ਬੰਦਾ ਚਲਾ ਗਿਆ ਹੈ। ਸੋ ਉਹ ਨੈਰੇਟਿਵ ਦੇ ਵਿੱਚ ਰੈਜ਼ੋਲੂਸ਼ਨ ਨਹੀਂ ਹੈ। There is nothing new that happens. You already know he's leaving. ਉਹਦੇ ਬਾਅਦ ਸਿਰਫ ਇੱਕ ਡਰਾਮਾ ਹੈ ਨਾ ਕਿ ਉਹ ਮੈਂ ਕੁਝ ਕਹਾਂਗਾ, ਉਹ ਕੁਝ ਕਹੇਗੀ, ਫਿਰ ਇੰਝ ਤੇ ਫਿਰ ਉਹ ਦਰਵਾਜ਼ਾ ਖੋਲ ਕੇ ਚਲਾ ਜਾਂਦਾ। That's it. ਸੋ ਫॉर ਮੀ ਜ਼ਿਆਦਾ ਇੰਪੋਰਟੈਂਟ ਹੈ ਕਿ ਇੱਕ ਪਾਸਟ ਹੈ, ਉਹਦੇ 'ਚ ਕੀ ਹੈ, ਇਹਨਾਂ ਦੀ ਕੀ ਹੈ ਸੋਚਦੇ ਪਏ ਨੇ, ਇਹਨਾਂ ਦੇ ਜ਼ੇਨ ਕਿੱਥੇ ਨੇ। ਕਿਉਂਕਿ ਕਦੀ ਵੀ ਕਰੈਕਟਰ ਪੂਰਾ ਉਸ ਫਰੇਮ ਦੇ ਵਿੱਚ ਬਿਲੋਂਗ ਨਹੀਂ ਕਰਦਾ। ਤੇ ਕੁਝ ਕਹਾਣੀਆਂ ਜਿਹੜੀਆਂ ਆਬਵੀਅਸ ਕਹਾਣੀਆਂ ਹੁੰਦੀਆਂ ਨੇ, ਉਹਨਾਂ 'ਚ ਕਰੈਕਟਰ ਸਾਹਮਣੇ ਹੁੰਦਾ ਹੈ ਔਰ ਇਹ ਕਰ ਰਿਹਾ, ਔਰ ਉਹਦੀ ਉਹੀ ਲਾਈਫ ਹੈ, ਉਹ ਸਿੰਗਲ 1 ਡਾਇਮੈਂਸ਼ਨਲ ਸਟੋਰੀ ਹੁੰਦੀ ਹੈ। ਅਗਰ ਤੁਸੀਂ 3 ਡਾਇਮੈਂਸ਼ਨਲ ਬਣਾਉਣੀ ਹੈ ਤੇ ਉਹਦਾ ਪਾਸਟ ਹੁੰਦਾ ਹੈ, ਉਹਦਾ ਇੰਪਲੀਕੇਸ਼ਨਸ ਹੁੰਦੀਆਂ ਨੇ, ਹਰ ਹਰਕਤ ਦਾ, ਹਰ ਡਾਇਲੌਗ ਦਾ ਇੰਪਲੀਕੇਸ਼ਨਸ ਨਿਕਲਦੀਆਂ ਨੇ ਉੱਥੋਂ। ਸੋ ਮੈਨੂੰ ਤੇ ਇਹ ਸਮਝ ਆਉਂਦੀ ਹੈ। ਥੈਂਕ ਯੂ। ਬਹੁਤ ਸ਼ੁਕਰੀਆ ਤਾਰਕ ਜੀ। ਜੀ मैं ਅਮਰ कुछ गल ਜੀ। करा जी। ਜੀ ਜ਼ਰੂਰ ਅਮਰ ਜੀ। हाँ जी, ਮੈਂ ਜੀ ਆਪਣੇ ਇੱਥੋਂ ਅਮਰੀਕਾ ਚੋਂ ਡਾਕਟਰ ਅਮਰਜੀਤ ਗੱਲ ਕਰ ਰਿਹਾ ਕਿ ਇਹ ਜਿਹੜੀ ਸ਼ਾਰਟ ਜਾਂ ਫਲੈਸ਼ ਕਹਾਣੀ ਆਪਾਂ ਕਹਿ ਰਹੇ ਹਾਂ, ਨੈਚੁਰਲੀ ਵੱਡੀਆਂ ਨਾਵਲਾਂ ਤੋਂ ਕਹਾਣੀਆਂ ਬਣੀਆਂ, ਫਿਰ ਛੋਟੀਆਂ ਤੋਂ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ। ਪਰ ਇਹਨਾਂ ਸਾਰੀਆਂ ਦੇ ਵਿੱਚ ਹੁਣ ਤੁਸੀਂ ਬਾਕੀ 'ਚ ਵੀ ਲਾ ਲਓ, ਵੱਡੇ ਸਟੋਰੀਆਂ ਤੋਂ ਫਲੈਸ਼ ਕਲਿੱਪਸ ਬਣਨੇ ਸ਼ੁਰੂ ਹੋ ਗਏ ਨੇ। ਪਰ ਉਹਦਾ ਅਸਲੀ ਮਕਸਦ ਇਹੀ ਹੁੰਦਾ ਕਿ ਵਿਦਨ
ਬਹੁਤ ਥੋੜੇ ਟਾਈਮ ਦੇ ਵਿੱਚ, ਬਹੁਤ ਥੋੜੇ ਲਫ਼ਜ਼ਾਂ ਵਿੱਚ ਤੁਸੀਂ ਇੱਕ ਮੈਜਿਕ ਕ੍ਰੀਏਟ ਕਰਨਾ। ਪੋਇਟਰੀ ਦੀ ਜਿੱਦਾਂ ਗੱਲ ਹੈ ਕਿ 2 ਲਾਈਨਾਂ ਦੇ ਵਿੱਚ ਫਿਲਾਸਫੀ ਕਹਿ ਜਾਣੀ, ਇਹ ਛੋਟੀ ਕਹਾਣੀ ਦਾ ਇਹੀ ਮੇਰਾ ਖਿਆਲ ਹੋਣਾ ਚਾਹੀਦਾ ਕਿ ਟਾਈਮ ਘੱਟ ਹੋਏਗਾ, ਲਿਖਿਆ ਵੀ ਘੱਟ ਹੋਏਗਾ, ਪਰ ਉਹ 'ਚ ਮੈਜਿਕ ਹੋਏਗਾ, ਤੁਹਾਡੀਆਂ ਅੱਖਾਂ ਨੂੰ ਝੁੰਦਿਆ ਜਾਏਗਾ। ਮੇਰਾ ਖਿਆਲ ਹੈ ਛੋਟੀ ਇਹ ਹੋਣ ਦਾ ਇਹੀ ਮਕਸਦ ਹੈ ਕਿ ਥੋੜੀਆਂ ਲਫ਼ਜ਼ਾਂ ਦੇ ਵਿੱਚ ਗੱਲ ਕਰ ਜਾਣੀ। ਸੋ ਮੈਂ ਇਹਦੇ ਤੇ ਗੱਲ ਕਰਾਂਗਾ ਫਰੋਮ ਨਾਟ ਲਿਟਰੇਰੀ ਪੁਆਇੰਟ ਆਫ ਵਿਊ, ਬਟ ਆਮ ਰੀਡਰ ਕਿਸ ਤਰ੍ਹਾਂ ਇਸ ਸਟੋਰੀ ਨੂੰ ਦੇਖੇਗਾ। ਵਿਮਨ ਰਾਈਟਸ ਦੀ ਤਾਂ ਗੱਲ ਆਪਾਂ ਕਰਦੇ ਹਾਂ, ਉਹਦੇ 'ਚ ਪਿਛਲੇ ਬੈਕਗਰਾਉਂਡ 'ਚ ਬੜੀ ਕਹਿਣ ਦੀ ਕੋਸ਼ਿਸ਼ ਕੀਤੀ ਆ। ਮੈਂ ਇੱਥੇ ਇਹ ਕਹਾਂਗਾ ਕਿ ਇਹਨਾਂ ਨੇ ਜਿਹੜਾ ਰਿਸ਼ਤਿਆਂ ਦੀ ਨਾਜ਼ੁਕਤਾ ਦੇ ਉੱਤੇ ਜਿਹੜੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਮੁੱਠੀਆਂ ਘੁੱਟ ਕੇ ਬੈਠੀ ਹਾਂ, ਰਿਸ਼ਤੇ ਵਿੱਚੋਂ ਕਿਰਦੇ ਚਲੇ ਜਾ ਰਹੇ ਨੇ। ਇਹ ਹਰ ਇੱਕ ਰਿਸ਼ਤੇ, ਭਾਵੇਂ ਤੁਸੀਂ ਅੱਜ ਦੇ ਬੱਚਿਆਂ ਨੂੰ ਦੇਖ ਲਓ, ਸੋਸ਼ਲ ਇੰਟਰੈਕਸ਼ਨ ਦੇਖ ਲਓ, ਕਿਸੇ ਤਰ੍ਹਾਂ ਦੇ ਲਓ, ਤੁਹਾਡੇ ਸਾਹਮਣੇ ਵੀ ਲੋਕ ਜਿਹੜੇ ਬੈਠੇ ਨੇ ਫੇਸ ਟੂ ਫੇਸ ਗੱਲ ਕਰ ਰਹੇ ਨੇ, ਉਹ ਤੁਹਾਡੇ ਨਾਲ ਕਨੈਕਟਡ ਨਹੀਂ। ਸੈੱਲ ਫੋਨ ਤੇ ਸੋਸ਼ਲ ਮੀਡੀਆ ਦੇ ਥਰੂ ਅਸੀਂ ਨਿਆਣੇ ਨੂੰ ਇੱਥੇ ਮੈਡੀਕਲ ਸਟੂਡੈਂਟਸ ਨੂੰ ਪੜ੍ਹਾਉਂਦੇ ਹਾਂ, ਤੁਹਾਡੇ ਸਾਹਮਣੇ ਬੈਠੇ ਨੇ ਪਰ ਤੁਹਾਡੇ ਨਾਲ ਨਹੀਂ। ਰਿਸ਼ਤਿਆਂ ਦੇ ਵਿੱਚ ਵੀ ਇਹੀ ਹੌਲੀ ਤੋਂ ਹੌਲੀ ਚੀਜ਼ਾਂ ਕਿਰਦੀਆਂ ਚਲੀਆਂ ਜਾ ਰਹੀਆਂ ਨੇ। ਉਹ ਵੀ 8 ਸਾਲ ਤੋਂ ਪਤਾ ਨਹੀਂ ਕਿੰਨੀ ਦੇਰ ਤੋਂ ਕਿਰਦੇ ਹੌਲੀ ਹੌਲੀ ਤੁਹਾਡੇ ਸਾਹਮਣੇ ਦੂਰ ਹੁੰਦੇ ਚ। ਮੇਰੇ ਖਿਆਲ ਇਹ ਨਾਜ਼ੁਕਤਾ ਆਫ ਰਿਲੇਸ਼ਨਸ਼ਿਪਸ ਦੇ ਉੱਤੇ ਵੀ ਜ਼ਿਆਦਾ ਇੱਕ ਬੜੀ ਐਗਜ਼ਾਮਪਲ ਹੈ। ਹੁਣ ਮੈਨੂੰ ਇਹੀ ਯਾਦ ਆ ਰਿਹਾ ਕਿ ਸਾਡੇ ਵੀ ਇਸ ਤਰ੍ਹਾਂ ਇੱਕ ਡਾਕਟਰ ਫਰੈਂਡ ਸੀਗਾ ਤੇ ਉਹਦੀ ਵਾਈਫ ਸੀ, ਬੱਚੇ ਸੀ। ਉਹਦੀ ਵਾਈਫ ਨੇ ਹਰ ਵਾਰ 2-3 ਮਹੀਨੇ ਲਈ ਇੰਗਲੈਂਡ ਆਪਣੇ ਇੰਡੀਆ ਵਾਪਸ ਜਾਣਾ, ਤੇ ਇੱਕ ਵਾਰੀ ਉਹਨੂੰ ਏਅਰਪੋਰਟ ਤੋਂ ਲੈ ਕੇ ਆਇਆ ਤੇ ਏਅਰਪੋਰਟ ਤੋਂ ਆ ਕੇ ਤੇ ਸਮਾਨ ਗਰਾਜ ਦੇ ਵਿੱਚ ਰੱਖਿਆ, ਤੇ ਉੱਥੇ ਗਰਾਜ ਦਾ ਜਦੋਂ ਦਰਵਾਜ਼ਾ ਖੁੱਲਿਆ ਸਮਾਨ ਰੱਖਿਆ ਤੇ ਉਹਨੂੰ ਕਹਿੰਦਾ ਕਿ ਮੈਂ ਹੁਣ ਤੇਰੇ ਕੋਲ ਬਿਲਕੁਲ ਨਹੀਂ ਆਉਣਾ, ਮੈਂ ਕਿਸੇ ਹੋਰ ਦੇ ਨਾਲ ਗੱਲ ਕਰ ਰਿਹਾ। ਸੋ ਮਤਲਬ ਇਮੈਜਿਨ ਕਰੋ ਕਿ ਸਟੋਰੀ ਜਿਹੜੀ ਆ ਬੈਕਗਰਾਉਂਡ ਕਿੰਨੀ ਵੱਡੀ ਹੋਏਗੀ। ਜਿੱਦਾਂ ਮਲਿਕ ਹੋਰਾਂ ਨੇ ਵੀ ਕਿਹਾ ਕਿ ਐਡੀ ਵੱਡੀ ਬੈਕਗਰਾਉਂਡ ਦੇ ਵਿੱਚ ਇੱਕ ਮੂਮੈਂਟ ਤੁਸੀਂ ਜੇ ਡਿਸਕ੍ਰਾਈਬ ਕਰਨਾ, ਫਲੈਸ਼ ਪੁਆਇੰਟ ਦੀ ਗੱਲ ਕਰਨੀ ਆ, ਵਿਵਿਡ ਪਿਕਚਰ ਹੋਣੀ ਚਾਹੀਦੀ, ਅੱਖਾਂ ਨੂੰ ਝੁੰਦਿਆ ਜਾਣ ਵਾਲੀ ਉਹ ਸੀਨ ਹੋਣਾ ਚਾਹੀਦਾ, ਜਿਹੜਾ ਕਿ ਮੇਰੇ ਖਿਆਲ ਉਹ ਸੋਫੇ ਤੇ ਬੈਠੀ ਦਿਖਾਉਂਦੇ ਨੇ, ਇਕੱਠੀ ਹੋ ਕੇ ਬੈਠੀ ਆ ਪਰ ਹੋਰ ਕੁਛ ਆਲੇ ਦੁਆਲੇ ਨਜ਼ਰ ਨਹੀਂ ਆ ਰਿਹਾ। ਸੋਫੇ ਦੇ ਉੱਤੇ ਬਸ ਉਹੀ ਬੈਠੇ, ਹੁਣ ਬੰਦੇ ਦਾ ਵੀ ਪਤਾ ਨਹੀਂ ਉਹ ਬੈਠਾ ਜਾਂ ਖੜਾ ਜਾਂ ਕੀ ਗੱਲ ਕਰ ਰਿਹਾ ਕੀ ਨਹੀਂ, ਮੈਨੂੰ ਪਿਕਚਰ ਧੁੰਦਲੀ ਲੱਗੀ ਹੈ। ਸੋ ਪਰ ਰਿਲੇਸ਼ਨਸ ਦੀ ਟੈਂਡਰਨੈਸ ਜਿਹੜੀ ਆ, ਨਾਜ਼ੁਕਤਾ ਉਹਦੇ ਉੱਤੇ ਮੈਂ ਇਸ ਤੇ ਗੱਲ ਕਰਨੀ ਚਾਹੁੰਦਾ ਸੀ। ਬਹੁਤ ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ ਅਮਰ ਜੀ, ਬੜਾ ਅੱਛਾ ਤੁਸੀਂ ਪੁਆਇੰਟ ਇੱਕ ਸ਼ੋ ਆਫ ਕੀਤਾ। ਤੇ ਹੁਣ ਜੀ ਕੋਈ ਹੋਰ ਦੋਸਤ ਗੱਲ ਕਰਨਾ ਚਾਹੁੰਦੇ ਨੇ? ਕਮਰਜੀਤ ਜੀ ਤੁਸੀਂ ਗੱਲ ਕਰੋਗੇ? ਡਾਕਟਰ ਕਰਮਜੀਤ ਸਿੰਘ ਜੀ ਦਾ ਹੱਥ ਖੜਾ ਹੋਇਆ ਹੈ, ਤੁਸੀਂ ਉਹਨਾਂ ਨੂੰ ਪੁੱਛੋ। ਹੁਣ ਉਹਨੇ ਹੈਂਡ ਰੇਜ਼ ਕੀਤਾ ਹੋਇਆ। ਹਾਂਜੀ ਡਾਕਟਰ ਕਰਮਜੀਤ, ਉਹਨਾਂ ਨੂੰ ਪੁੱਛੋ। ਹਾਂਜੀ ਹਾਂਜੀ ਡਾਕਟਰ ਕਮਰਜੀਤ ਜੀ ਗੱਲ ਕਰੋ ਤੁਸੀਂ। ਕਰਮਜੀਤ ਕਰਨਜੀਤ ਜੀ, ਸੌਰੀ। ਕਰਮਜੀਤ ਜੀ ਅਨਮਿਊਟ ਕਰੋ ਪਹਿਲਾਂ ਆਪਣੇ ਆਪ ਨੂੰ ਪਲੀਜ਼। ਅਨਮਿਊਟ ਕਰੋ ਜੀ। ਉੱਤੋਂ ਹੋਏਗਾ, ਉੱਤੋਂ ਆਵਾਜ਼ ਆਪਣੀ ਖੋਲੋ। ਚਲੋ ਜ਼ਬੈਰ ਜੀ ਤੁਸੀਂ ਗੱਲ ਕਰ ਲਓ। ਬਲੀਜੀਤ ਜੀ ਹੈਗੇ ਨੇ ਹਾਲੇ, ਆਈ ਐਮ ਵੇਟਿੰਗ ਫॉर ਹਿਮ। ਮੈਂ ਕਹਿ ਰਿਹਾ ਮੈਂ ਕਨਕਲੂਡ ਕਰ ਲਾਂਗਾ ਤੇ ਸਾਰੇ ਕਾਲ। ਜ਼ੁਬੈਰ ਸਾਹਿਬ ਤੁਸੀਂ ਵੀ ਅਨਮਿਊਟ ਕਰ ਸਕਦੇ ਹੋ ਉਹਨਾਂ ਨੂੰ। ਮੈਂ ਨਹੀਂ ਹੈਗਾ। ਹਾਂਜੀ ਹੁਣ ਆ ਗਏ ਜੀ। ਹੋ ਗਿਆ। ਹਾਂਜੀ ਜੀ ਕਰਮਜੀਤ ਜੀ। ਅੱਛਾ ਮੈਂ ਗੱਲ ਇੱਥੋਂ ਸ਼ੁਰੂ ਕਰਨੀ ਹੈ ਜੀ ਕਿ ਇਹਦੀ ਇੱਕ ਕਿਤਾਬ ਜਿਹੜੀ ਹੈਗੀ ਆ, ਬਾਰੀ ਬਰੀਏ ਕਰ ਸ਼ਾਮ ਬਾਰੀ ਬਰੀਏ ਆਇਆ ਨੌਕਰ, ਉਹਦੇ ਵਿੱਚ ਇਹ ਬਿਲਕੁਲ ਸਭ ਤੋਂ ਛੋਟੀ ਕਹਾਣੀ ਹੈ ਤੇ ਉਹ ਚਲਾ ਗਿਆ। ਉਹ ਬਾਰੀ ਬਰੀਏ ਜਿਹੜਾ ਸੀਗਾ ਉਹ ਸਭ ਤੋਂ ਲੰਬੀ ਕਹਾਣੀ ਹੈ।
ਇਹਦੀ ਕਹਾਣੀ ਦੇ ਵਿੱਚ ਪੱਛਮ ਦੇ ਵਿੱਚ, ਪ੍ਰਵਾਸ ਦੇ ਵਿੱਚ ਰਿਸ਼ਤੇ ਜਿਹੜੇ ਨੇ ਉਹਨਾਂ ਨੂੰ ਕਿਵੇਂ ਦਾ ਜੋ ਕੁਝ ਝੱਲਣਾ ਪੈਂਦਾ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਹੁਣ ਇਹਦੇ ਵਿੱਚ ਆਪਣਾ ਜਿਹੜਾ ਹੈਗਾ ਉਹ ਚਲਾ ਗਿਆ, ਉਹ ਆ ਗਿਆ ਪਹਿਲਾਂ ਹੀ ਉਹ ਕਹਿੰਦਾ ਕਿ ਉਹਨੇ ਚਲੇ ਜਾਣਾ ਆ, ਪਹਿਲਾਂ ਹੀ ਕੁਝ ਵਾਪਰ ਗਿਆ ਹੈ, ਉਹ ਅਖੀਰ ਤੇ ਵੇਲੇ ਆਉਂਦਾ ਹੈ। ਤੇ ਉਹ ਜਿਹੜਾ ਹੈ ਇੱਥੇ ਹੁਣ ਦੋ ਲਾਈਨਾਂ ਦੀਆਂ ਗੱਲਾਂ ਨੇ ਕਿ ਜਿਵੇਂ ਤੂੰ ਹੁਣ ਕਦ ਜਾਣਾ ਹੈ, ਮੈਂ ਚਲੇ ਜਾਊਂ, ਮੈਨੂੰ ਪਤਾ ਸੀ ਤੂੰ ਜਿਹੜੀ ਹੈ ਬੜੀ ਸਿਆਣੀ ਹੈ। ਅਗਲੀ ਕਹਿੰਦੀ ਹੈ ਵੀ ਮੈਂ ਤਾਂ ਲਗਾਤਾਰ ਹਮੇਸ਼ਾ ਲਈ ਤੈਨੂੰ ਛੱਡਣਾ ਚਾਹ ਰਹੀ ਹਾਂ। ਤੇ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਇੱਕ ਤਰ੍ਹਾਂ ਨਾਲ ਸਾਰਿਆਂ ਨੇ ਗੱਲ ਇਹ ਸਾਂਝੀ ਕੀਤੀ ਆ ਕਿ ਲੇਕਿਨ ਇੱਥੇ ਮੈਂ ਜਿਹੜੀ ਅਖੀਰਲੀ ਗੱਲ ਹੈ ਨਾ ਉਹਦੇ ਤੇ ਜ਼ਿਆਦਾ ਜ਼ੋਰ ਦੇਣਾ ਚਾਹਾਂਗਾ ਕਿ ਉਹ ਬੂਹਾ ਢੋਂਦੀ ਵੀ ਹੈ, ਉਹ ਆਪਣੇ ਤੌਰ ਤੇ ਟੁੱਟਦੀ ਵੀ ਹੈ, ਲੇਕਿਨ ਹਾਰ ਨਹੀਂ ਮੰਨਦੀ। ਇਹ ਹੈ ਇਸ ਕਹਾਣੀ ਦਾ ਸਬਜੈਕਟ। ਤੋਂ ਇਹ ਜਿਹੜੀਆਂ ਹੈ ਨਾ ਵੀ ਇਹਦੇ ਵਿੱਚ ਪਲਾਟ ਹੋਣਾ ਚਾਹੀਦਾ, ਇਹਦੇ ਚ ਫਲਾਂ ਹੋਣਾ ਚਾਹੀਦਾ, ਉਹ ਇਹਦੇ ਵਿੱਚ ਬਹੁਤਾ ਹੈ ਨਹੀਂ। ਲੇਕਿਨ ਹੁਣ ਗੱਲ ਇਹ ਹੈ ਕਿ ਬੱਚੇ ਆ, ਬੱਚਿਆਂ ਦਾ ਕੀ ਬਣੇਗਾ। ਤੇ ਉਹ ਕਹਿੰਦਾ ਵੀ ਉਹ ਬੱਚੇ ਠੀਕ ਹੈ ਤੇ ਤੇਰੇ ਨਾਲ ਰਹੀ ਜਾਣਗੇ, ਮੇਰੇ ਨਾਲ ਰਹਿਣਗੇ ਤੇ ਤੂੰ ਪਤਨੀ ਹੈ ਮੇਰੀ, ਜਿੱਥੇ ਉਹ ਖਾਣਗੇ ਤੂੰ ਖਾ ਲਈ। ਵੀ ਜਿੱਦਾਂ ਖਾਣਾ ਪੀਣਾ ਹੀ ਜਿਹੜਾ ਹੁੰਦਾ ਉਹ ਆਪਣਾ ਜਿਹੜਾ ਹੁੰਦਾ, ਲੇਕਿਨ ਖਾਣ ਪੀਣ ਤੋਂ ਇਲਾਵਾ ਵੀ ਤਾਂ ਬਹੁਤ ਕੁਝ ਹੈਗਾ। ਤੋ ਇਹ ਪੱਛਮ ਦੇ ਵਿੱਚ ਜਿਹੜਾ ਪ੍ਰਵਾਸ ਹੈ ਉਹਦੇ ਵਿੱਚ ਔਰਤ ਦੀ ਟ੍ਰੈਜਡੀ ਜਿਹੜੀ ਹੈ ਤੇ ਉਹ ਖੜੀ ਹੋ ਰਹੀ ਹੈ, ਨਹੀਂ ਹੈ ਇਹ ਪੱਛਮ ਦੇ ਵਿੱਚ ਹੋ ਸਕਦਾ ਹੈ, ਕੈਨੇਡਾ ਵਰਗੇ ਦੇਸ਼ ਦੇ ਵਿੱਚ। ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਛੋਟੀ ਜਿਹੀ ਕਹਾਣੀ ਹੈ, ਲੇਕਿਨ ਇਸ ਨੂੰ ਜਿੰਨੀ ਵਾਰ ਪੜ੍ਹੋਗੇ ਉਨੀ ਵਾਰ ਇਹਦੇ ਨਵੇਂ ਅਰਥ ਲੱਭਣਗੇ। ਇਹ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਕਿਤਾਬ ਜਿਹੜੀ ਹੈ ਨਾ ਉਹ ਲੈ ਕੇ ਜ਼ਰੂਰ ਪੜ੍ਹੋ। ਇਹਦੇ ਕੋਲੋਂ ਇਹ ਤੁਹਾਨੂੰ ਭੇਜ ਦੇਗੀ ਅਦਬੀ ਸੰਗਤ ਦੇ ਨਾਂ ਤੇ ਇਹ ਤੁਸੀਂ ਇਹਨੂੰ ਜ਼ਰੂਰ ਪੜ੍ਹੋ। ਬਾਕੀ ਇਹ ਜਿਹੜੀ ਕਹਾਣੀਆਂ ਉਹ ਵੀ ਪੜ੍ਹਨ ਵਾਲੀਆਂ ਨੇ ਸਾਰੀਆਂ। ਬਹੁਤ ਸ਼ੁਕਰੀਆ ਕਰਨਜੀਤ ਜੀ। ਹਾਂਜੀ ਹੁਣ ਬਲਜੀਤ ਜੀ ਗੱਲ ਕਰਨਗੇ। ਹੈਗੇ ਨੇ ਕਿ ਚਲੇ ਗਏ ਨੇ? ਮੈਨੂੰ ਲੱਗਦਾ ਹੈ ਨਹੀਂ ਹੈਗੇ ਨੇ ਕਰਨਗੇ। ਬਲਜੀਤ ਜੀ ਪਲੀਜ਼ ਗੱਲ ਕਰੋ। ਹੈ ਨੇ ਹਾਂਜੀ ਬਲਜੀਤ ਜੀ ਗੱਲ ਕਰੋ। ਬਲਜੀਤ ਤੁਹਾਡੀ ਫੋਟੋ ਆ ਰਹੀ, ਆਵਾਜ਼ ਨਹੀਂ ਆ ਰਹੀ। ਤੁਹਾਨੂੰ ਅਸੀਂ ਸੁਣਨਾ ਚਾਹ ਰਹੇ ਹਾਂ ਬਲਜੀਤ ਜੀ। ਅਨਮਿਊਟ ਕਰੋ ਜ਼ਰਾ। ਅੱਜ ਪਤਾ ਨਹੀਂ ਕੀ ਹੋਇਆ, ਸਾਰੇ ਹੀ ਮਿਊਟ ਹੋਏ। ਬਲਜੀਤ ਜੀ ਨਾਰਾਜ਼ ਹੋ ਗਏ ਜੇ। ਨਹੀਂ ਮੇਰਾ ਚੱਲਦਾ ਉਹਨਾਂ ਨਾਲ ਮਜ਼ਾਕ, ਕੋਈ ਗੱਲ ਅਗਰ ਸੈੱਲ ਫੋਨ ਤੇ ਨੇ ਨਾ ਤਾਂ ਸੈੱਲ ਫੋਨ ਦਾ ਪ੍ਰੋਬਲਮ ਹੁੰਦਾ। ਮੈਨੂੰ ਲੱਗ ਰਿਹਾ ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਉਹ ਬੋਲੀ ਜਾ ਰਹੇ ਨੇ। ਬਲਜੀਤ ਜੀ ਤੁਹਾਡੀ ਆਵਾਜ਼, ਬਲਜੀਤ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਪਲੀਜ਼ ਅਨਮਿਊਟ ਹੋਏ ਨੇ। ਉਹਨਾਂ ਨੂੰ ਸਾਡੀ ਵੀ ਨਹੀਂ ਆ ਰਹੀ ਮੈਨੂੰ ਲੱਗ ਰਿਹਾ ਹੈ। ਉਹਨਾਂ ਨੂੰ ਕਹੋ ਕਿ ਸੈੱਲ ਫੋਨ ਰੀਸਟਾਰਟ ਕਰਨ। ਜ਼ੁਬੈਰ ਜੀ ਤੁਸੀਂ ਜ਼ਰਾ ਉਹਨਾਂ ਨਾਲ ਗੱਲ ਕਰੋ ਕੌਨਫੀਡੈਂਸ਼ੀਅਲ। ਹੈਲੋ ਹਾਂਜੀ ਆ ਗਏ ਜੀ ਬਲਜੀਤ ਜੀ।
ਜੀ ਆ ਜੀ ਗਏ ਆ ਰਹੀ ਜੀ ਹੈ ਜੀ ਆਵਾਜ਼। ਜੀ ਮੈਂ ਕਿਹਾ ਚਲੋ ਥੈਂਕ ਯੂ ਅੱਜ ਸੋ ਮਚ ਨਾਗਾ ਸਰ। ਕਰ ਲੈਣਾ ਸੀ, ਅੱਜ ਨਹੀਂ ਪੀਣੀ ਸੀ। ਨਹੀਂ ਪੀਤੀ ਨਹੀਂ ਹੈਗੀ, ਅਜੇ ਪੀਣੀ ਹੈ। ਅੱਛਾ ਅੱਛਾ, ਚਲੋ ਠੀਕ ਹੈ। तो मैं ਜੀ ਜੀ कहानी पढ़ लीती हैगी आ, तो ਅੱਛਾ ਮੈਂ ਸਲਾਹ ਹੀ ਦੇ ਸਕਦਾ ਭਈ ਜਿਹੜਾ ਕਹਾਣੀਕਾਰ ਹੁੰਦਾ ਉਹ ਮਰਦ ਔਰਤ ਨਹੀਂ ਹੁੰਦਾ, ਉਹ ਕਹਾਣੀਕਾਰ ਹੀ ਹੁੰਦਾ। ਕਹਾਣੀ ਦੇ ਵਿੱਚ ਮਰਦ ਸਮਾਜ ਨੂੰ ਗਾਲਾਂ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਨੁਕਸ ਤਾਂ ਔਰਤਾਂ ਵਿੱਚ ਵੀ ਹੁੰਦੇ ਆ। ਤੇ ਕਹਾਣੀ ਜਿਹੜੀ ਹੈਗੀ ਉਹ ਬਿਨੀ ਜੀ ਤੇ ਫਿਕਸ਼ਨ ਜਜ਼ਬਾਤੀ ਹੋ ਗਏ। ਨਹੀਂ ਜਜ਼ਬਾਤੀ ਨਹੀਂ ਹੁੰਦਾ। ਮੈਂ ਜਿਹੜਾ ਸ਼ਾਰਟ ਹੈਂਡ ਵਿੱਚ ਲਿਖੀ ਕਹਾਣੀ ਹੈਗੀ ਆ, ਤੁਸੀਂ ਜਿਹੜੇ ਕਮੈਂਟਰੀ ਕਰਦੇ ਹੋ ਨਾ, ਤੁਸੀਂ ਕਹਾਣੀ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹੋ। ਕਹਾਣੀਕਾਰ ਨੇ ਆਪਣੀ ਗੱਲ ਰੱਖਣੀ ਹੁੰਦੀ ਹੈ। ਠੀਕ ਹੈ, ਤੁਸੀਂ ਫਲੈਸ਼ ਫਿਕਸ਼ਨ ਦੀਆਂ ਵੀ ਗੱਲਾਂ ਕਰਦੇ ਹੋ। ਫਲੈਸ਼ ਫਿਕਸ਼ਨ ਕੋਈ ਇਹ ਗੱਲ ਨਹੀਂ ਹੈਗੀ, ਤੁਸੀਂ ਚੁਰਤਰੀ ਗੱਲ ਕਰ ਸਕਦੇ ਹੋ ਇਸ ਤਰ੍ਹਾਂ। ਕਹਾਣੀਕਾਰ ਨੂੰ ਕਹਾਣੀਕਾਰ ਤੋਂ ਸਥਾਪਿਤ ਹੋਣ ਵਾਸਤੇ ਆਪਣੀ ਗੱਲ ਕਾਗਜ਼ ਤੇ ਖੁੱਲ ਕੇ ਰੱਖਣੀ ਹੋਏਗੀ। ਜੋ ਮੈਂ ਕਹਾਣੀ ਪੜ੍ਹਦਾ ਹੈਗਾ ਤਾਂ ਮੈਂ ਸਮਝਦਾ ਹੈਗਾ ਕਿ ਜਿਹੜੀ ਕਹਾਣੀ ਹੈਗੀ ਆ ਉਹ ਕਹਾਣੀ ਦੇ ਮਨ ਵਿੱਚ ਰਹਿ ਗਈ ਹੈਗੀ ਹੈ। ਕੋਈ ਬਹੁਤੇ ਕਾਰਨ ਨਹੀਂ ਲੱਭਦੇ। ਇੰਨਾ ਸੌਖਾ ਨਹੀਂ ਹੈਗਾ ਫਿਕਸ਼ਨ। ਕੋਈ ਮੈਨੂੰ ਕਿਹਾ ਗਿਆ ਕਿ ਮੈਂ ਭਾਵੁਕ ਨਹੀਂ ਹੁੰਦਾ ਮੈਂ ਬਿਲਕੁਲ ਨਹੀਂ ਹੁੰਦਾ ਭਾਵੁਕ। ਮੈਰਿਟਲ ਡਿਸਕੋਰਡ ਜਿਹੜਾ ਹੈਗਾ ਵਰਲਡ ਓਵਰ ਹੈਗਾ, ਕੋਈ ਨਵੀਂ ਗੱਲ ਨਹੀਂ ਹੈ। ਇਹ ਨਾ ਸਮਝੋ ਕਿ ਔਰਤ ਨਾਲ ਜਾਤੀ ਹੁੰਦੀ ਹੈ, ਬੰਦੇ ਨਾਲ ਵੀ ਜਾਤੀ। ਮੰਨ ਕੇ ਗੱਲ ਓਕੇ, ਪਰ ਬਹੁਤੀਆਂ ਕੋਈ ਡਿਟੇਲ ਨਹੀਂ ਆ ਰਹੀਆਂ। ਸ਼ਾਰਟ ਹੈਂਡ ਵਿੱਚ ਲਿਖੀ ਹੈਗੀ ਆ ਤੇ ਮੈਂ ਸਮਝਿਆ ਸ਼ਿੱਦਤ ਬਹੁਤ ਸ਼ਬਦਾਂ 'ਚ ਵਰਤੀ ਗਈ ਹੈ, ਲੇਕਿਨ ਕਹਾਣੀ ਇਹ ਮੇਰਾ ਕਮਿਟਮੈਂਟ ਮੇਰੇ ਮਨ 'ਚ ਆ ਰਹੀ ਹੈ ਕਿ ਕਹਾਣੀਕਾਰ ਨੇ ਕੋਲ ਹੀ ਰੱਖ ਲੈਤੀ ਹੈ, ਦੱਸਣ ਦੀ ਕੋਸ਼ਿਸ਼ ਨਹੀਂ। ਬਾਕੀ ਤੁਸੀਂ ਕਮੈਂਟਰੀ ਵਾਲਿਆਂ ਨੇ ਕਹਾਣੀਕਾਰ ਤੋਂ ਉੱਪਰ ਨੂੰ ਜਾ ਕੇ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ ਆ, तो ਉਹ ਥੈਂਕ ਯੂ ਸੋ ਮਚ। ਮੈਂ ਤਾਂ ਨਹੀਂ ਲਿਖਦਾ, ਮੇਰੇ ਮਨ ਵਿੱਚ ਨਹੀਂ ਹੁੰਦੀ। ਮਿਹਰਬਾਨੀ ਜੀ ਬਿਲੀ ਜੀ ਵਾਕਈ ਨਾਰਾਜ਼ ਹੋ ਗਏ ਨੇ। ਹਾਂਜੀ ਹਾਂਜੀ ਨਾਰਾਜ਼ ਜ਼ੁਬੈਰ ਨਹੀਂ ਜੀ। ਹੁੰਦਾ, ਮੈਨੂੰ ਆਇਆ ਹੈਗਾ ਵੀ ਜੋ ਗੱਲ ਹੈਗੀ ਉਹ ਹੋਣੀ ਚਾਹੀਦੀ। ਇੱਕ ਬਿਫੋਰ ਵੀ ਗੋ ਔਨ, ਤੁਸੀਂ ਫਲੈਸ਼ ਸਟੋਰੀ ਫਲੈਸ਼ ਫਿਕਸ਼ਨ ਸਾਰੇ ਗੱਲ ਕਰੀ ਜਾਂਦੇ ਹੋ। ਯੂ ਹੈਵ ਟੂ ਡਿਸਾਈਡ is this flash fiction or is this a short story? ਪਹਿਲਾਂ ਮੈਨੂੰ ਤੁਸੀਂ ਇਹ ਦੱਸੋ। ਤੁਸੀਂ ਸਾਰੇ ਰਾਈਟਰਸ ਹੋ, ਮੈਂ ਤੇ ਇੱਕ ਪਾਠਕ ਦਾ ਵਿਊ ਹੈ। ਨਿੱਕੀ ਜਿਹੀ ਕਹਾਣੀ ਦੇ ਵਿੱਚ ਨਿੱਕੀ ਜਿਹੀ ਕਹਾਣੀ ਦੇ ਵਿੱਚ ਕਿੰਨਾ ਕੁਝ ਆ ਸਕਦਾ, ਇਹ ਦੱਸਿਓ। ਹਾਂ ਬੀਬਾ ਜੀ ਤੁਹਾਡੀ ਗੱਲ ਦਾ ਜਵਾਬ ਹੈ ਕਿ ਜਿਹੜਾ ਫਲੈਸ਼ ਅਸੀਂ ਕਹਿ ਰਹੇ ਨਾ, ਉਹ ਇੱਕ ਕਹਾਣੀ ਦੀ ਟੈਕਨੀਕ ਹੈ। ਉਹ ਕਹਾਣੀ ਦਾ ਹਿੱਸਾ ਹੀ ਹੈ, ਜ਼ਰੂਰੀ ਨਹੀਂ ਹੈ ਕੋਈ ਕਹਾਣੀਕਾਰ ਫਲੈਸ਼ ਵਰਤੇ ਨਾ ਵਰਤੇ। I understand that fact. I understand. ਜਿੱਦਾਂ ਮੈਂ ਇਸ ਸਟੋਰੀ ਨੂੰ ਦੇਖਿਆ, I thought it was a short story. So that's what ਮੈਂ distinction ਤੁਹਾਡੇ ਕੋਲੋਂ ਚਾਹੁੰਦੀ, ਸਾਰੇ ਲੇਖਕ ਹੋ, ਕਿ ਤੁਸੀਂ ਕਿਸ ਚੀਜ਼ ਨੂੰ ਫਲੈਸ਼ ਫਿਕਸ਼ਨ ਕਹਿੰਦੇ ਹੋ ਤੇ ਕਿਸ ਚੀਜ਼ are you looking at the number of words, ਕਿ ਤੁਸੀਂ ਉਹਦੀ ਲੈਂਥ ਦੇਖ ਰਹੇ ਹੋ ਜਾਂ ਤੁਸੀਂ ਉਹਦਾ ਕੰਟੈਂਟ ਦੇਖ ਰਹੇ ਹੋ, ਕੀ ਦੇਖ ਰਹੇ ਹੋ ਤੁਸੀਂ? This is a short story. Flash fiction, ਹਾਂਜੀ please clarify ਮਾਲਿਕ ਸਾਹਿਬ। ਮੈਂ ਲਿਖਦਾ ਤਾਂ ਨਹੀਂ, ਪਰ ਸ਼ੋਰਟ ਸਟੋਰੀ ਹੈ। ਫਲੈਸ਼ ਫਿਕਸ਼ਨ ਸਨੈਪਸ਼ਾਟ ਦੇਤੀ ਤੁਹਾਨੂੰ, that's all it is. ਸ਼ੋਰਟ ਸਟੋਰੀ ਹੈ ਨਾ, ਸ਼ੋਰਟ ਸਟੋਰੀ ਚ ਹੈ ਨਾ ਕਈ ਥੀਮਸ ਵੀ ਹੋ ਸਕਦੀਆਂ, ਸਟਾਰਟ ਮਿਡਲ ਤੇ ਐਂਡਿੰਗ। ਕਈ ਹੁੰਦਾ ਉਹਨੇ ਸਿਰਫ ਸਨੈਪਸ਼ਾਟ ਦੇਣਾ, ਨਹੀਂ ਹੁਣ ਸਨੈਪਸ਼ਾਟ ਤੁਹਾਨੂੰ ਦੇਤਾ ਹੈ ਨਾ, ਕਰਕੇ ਹੁਣ but there has to be a distinction, ਜਿਹਨੂੰ ਅਸੀਂ ਜਿਹੜਾ ਥੋੜੀ ਜਿਹੀ ਛੋਟੀ ਕਹਾਣੀ ਹੁੰਦੀ ਹੈ ਜਿਹਦੇ ਚ ਤੁਹਾਨੂੰ ਮਾੜੀ ਜਿਹੀ ਗੱਲਾਂ ਸਮਝ ਨਹੀਂ ਆਉਂਦੀਆਂ, ਅਸੀਂ ਕਹਿੰਦੇ ਜੀ ਇਹ ਫਲੈਸ਼ ਫਿਕਸ਼ਨ। So matlab in this story there is like ਤੁਸੀਂ ਕਹਿ ਰਹੇ ਹੋ, there is a beginning, there is a thought process, then there is an end. matlab ਖੁੱਲ ਗਈ ਹੈ ਸਟੋਰੀ। ਬੀਬਾ ਜੀ ਇਹ ਥੋੜਾ ਜਿਹਾ, ਪਰ ਜਿੱਦਾਂ ਹੈਮਿੰਗਵੇ ਦੀ that is flash। ਮੈਨੂੰ ਗੱਲ ਕਰ ਬੀਬਾ ਜੀ, ਥੋੜਾ ਜਿਹਾ ਨਾ ਕਨਫਿਊਜ਼ਨ ਹੋ ਰਿਹਾ। ਕਹਾਣੀ ਹੀ ਹੁੰਦੀ ਹੈ, ਕਹਾਣੀ ਹੁੰਦੀ ਹੈ, ਉਹਦੇ ਵਿੱਚ ਨਾ 1000 ਟੈਕਨੀਕਾਂ ਹੈਗੀਆਂ। ਉਹਦੇ ਚੋਂ ਇੱਕ ਟੈਕਨੀਕ ਜਿਹੜੀ ਹੈ ਉਹ ਫਲੈਸ਼ ਫਿਕਸ਼ਨ ਹੋ ਸਕਦੀ ਹੈ। ਫਲੈਸ਼ ਫਿਕਸ਼ਨ ਪਾਵੇ ਜਾਂ ਇਹ ਕਹਾਣੀ, ਅਸੀਂ ਕਹਾਣੀ ਨੂੰ ਫਲੈਸ਼ ਫਿਕਸ਼ਨ ਨਹੀਂ ਕਹਿੰਦੇ, ਇਟ ਰਿਮੇਨਸ ਅ ਸਟੋਰੀ, ਲੇਕਿਨ ਅਸੀਂ ਇਹ ਕਹਾਂਗੇ ਕਿ ਉਹਦੇ ਅੰਦਰ ਫਲੈਸ਼ ਫਿਕਸ਼ਨ ਦੀ ਟੈਕਨੀਕ ਆਈ ਹੈ ਉਹ ਕਹਾਣੀ ਹੈ ਉਹ ਕਹਾਣੀ। ਤੁਸੀਂ ਫਿਰ ਡਿਫਾਈਨ ਕਰੋ ਨਾ, what you mean by flash fiction? ਬੀਬਾ ਜੀ ਇਹ ਪਰਸੀਵ ਕਰਨਾ ਪੈਂਦਾ ਹੈ ਤੁਹਾਨੂੰ, ਮਤਲਬ ਸਾਰੇ ਦੇਤੇ ਨੇ, ਕਨਸੀਵ ਅਸੀਂ ਆਪ। ਨਹੀਂ ਵਿਕੀਪੀਡੀਆ ਤੇ ਮੈਨੂੰ ਪਤਾ ਲੱਗ ਗਿਆ ਕਹਿੰਦੀ ਹੈ ਨਾ, just brief flash fiction is a brief fictional narrative that still offers character and plot development.
Identify varieties, many of them defined by word count, include the 6-word story, the 280 character story, the dribble, the drabble. So ਹੈਗਾ definitions ਹੈਗੇ a flash fiction. Okay, thanks. That's what I was looking for, just a definition. Okay, what would you define as a flash fiction? Yeah. अच्छा ਮੈਨੂੰ ਮੌਕਾ ਦੋਗੇ ਠੀਕ ਹੈ ਮੈਨੂੰ ਮੌਕਾ ਲੈ ਲਓ ਦੋਗੇ ਤੁਸੀਂ, ਮੈਂ ਕਹਿੰਦਾ ਨਾ ਲੈ ਲਓ Malik Saab, please. ਓਕੇ ਸੋ ਪੜਾਂਗੇ ਤਾਂ अच्छा टेक्निकल डेफिनेशंस असाइड मैं एक एग्जांपल देने लगा फ्लैश फिक्शन का थिंक सोचो है कि ट्रेन सफ़र कर रही है अंधेरे विच बहुत तेज़ ते रस्ते विच बिजली चमकदी है फिर थोड़ी देर अगे जाके बिजली चमकदी है वो जिहड़ी लैंडस्केप तुसी देखदे हो ना लैंडस्केप जिहड़ी तुसी ਉਹ ਬਿਜਲੀ ਦੇ ਫਲੈਸ਼ ਵਿੱਚ ਦੇਖਦੇ ਪਏ ਹੋ ਨਾ ਉਹ ਤੁਹਾਡੀ ਸ਼ਾਰਟ ਸਟੋਰੀ ਹੈ ਉਸ ਸ਼ਾਰਟ ਸਟੋਰੀ ਨੇ ਉਸ ਫਲੈਸ਼ ਨੇ ਤੁਹਾਨੂੰ ਸਾਰਾ ਲੈਂਡਸਕੇਪ ਦਿਖਾਣਾ ਹੈ ਰਾਈਟਰ ਦਾ ਕਮਾਲ ਹੈ ਹੁੰਦਾ ਹੈ ਕਿ ਉਹ ਜਿਹੜਾ ਤੁਹਾਨੂੰ ਇੱਕ ਫਲੈਸ਼ ਬਿਜਲੀ ਦਾ ਹੋਇਆ ਹੈ ਨਾ ਉਹਦੇ ਵਿੱਚ ਪੂਰੀ ਲੈਂਡਸਕੇਪ ਦਿਖਾਣੀ that's what I understand as flash fiction विविफाई जिस तरह पहले जिक्र होया सी कि विविफाई vivid होना चाहिए moment it cannot be a normal continuation yeah like so that's exactly story. what I had thought also कि ਜਿਹੜੇ ਤੁਸੀਂ ਦੋ flash points ਦੱਸ ਰਹੇ ਹੋ ਜਿਹੜੀ ਤੁਸੀਂ ਉਹਦੇ ਵਿੱਚ ਉਹ ਕਹਾਣੀ imagine ਕਰਨੀ ਹੈ that is short story and those 2 points are the flash fiction points of flash fiction right yeah पर overlap ਕਰਦੇ ਨੇ ਨਾ blend ਵੀ ਕਰਦੇ ਨੇ ਕਿਉਂਕਿ short story ਦੀ length ਦਾ ਕਦੀ definition ਨਹੀਂ ਹੋਇਆ लेकिन with the age ਜਿਹੜੀ ਅੱਜ ਕੱਲ ਇਲੈਕਟ੍ਰੋਨਿਕ ਏਜ ਉਹਦੇ ਵਿੱਚ ਇਹਨਾਂ ਨੇ ਫਲੈਸ਼ ਫਿਕਸ਼ਨ ਨੂੰ ਇੱਕ ਡੈਫੀਨਿਟਿਵ ਕੈਟਾਗਰੀ ਬਣਾ ਦਿੱਤਾ ਹੈ ਠੀਕ ਥੈਂਕ ਯੂ ਸਹੀ ਹੈ ਥੈਂਕ ਯੂ ਜੀ ਬਿਲਕੁਲ ਸਹੀ ਕਿਹਾ ਇਹ ਮੇਰੇ ਕੋਲ ਉਹੀ ਗੱਲ ਹੈ ਕਿ ਕੁਝੇ ਦੇ ਵਿੱਚ ਜਿਹੜਾ ਸਮੁੰਦਰ ਬੰਦ ਕਰਨਾ ਨਾ ਇਹ ਉਹੀ ਗੱਲ ਹੈ ਹਾਂ ਸਹੀ ਹੈ ਜੀ ਜ਼ੁਬੈਰ ਜੀ ਤੁਸੀਂ ਜ਼ਰਾ ਇਹਨੂੰ ਹੁਣ ਵਾਈਂਡ ਅਪ ਕਰ टाइम भी हो गया तो मैं थोड़े क्योंकि वेरी शॉर्ट स्टोरी है तो वेरी शॉर्ट वर्ड्स ਦੇ ਵਿੱਚ ਮੈਂ ਆਪਣੀ ਜਿਹੜੀ ਗੱਲ ਹੈ ਉਹਨਾਂ ਨੂੰ ਖਤਮ ਕਰ ਰਿਹਾ ਗੱਲਾਂ ਸਾਰੀਆਂ ਹੀ ਅੱਛੀਆਂ ਹੋਈਆਂ ਨੇ ਜਿਹੜੇ ਬੁਨਿਆਦੀ ਜਿਹੜੇ ਤਾਰਕ ਮਲਕ ਸਾਹਿਬ ਉਹਨਾਂ ਨੇ ਔਰ ਬਲੀਜੀਤ ਉਹਨਾਂ ਨੇ ਜਿਹੜੇ ਪੁਆਇੰਟ ਕੀਤੇ ਨੇ ਉਹ ਵੀ ਵੈਲਿਡ ਹੈਗੇ ਨੇ ਲੇਕਿਨ ਬੇਸਿਕਲੀ ਮੈਨੂੰ ਇਹ ਕਹਾਣੀ ਅੱਛੀ ਲੱਗੀ ਹੈ ਔਰ ਮੈਨੂੰ ਇਹ ਲੱਗਾ ਹੈਗਾ ਕਿ ਜੋ ਕੁਝ ਉਸ ਕਹਾਣੀ 'ਚ ਵਾਪਰਿਆ ਜੋ ਕੁਝ ਉਹ ਹੋ ਰਿਹਾ ਸ਼ਾਇਦ ਉਹ ਜਿਹੜਾ ਨੈਰੇਟਿਵ ਹੈ ਜਿਹੜੀ ਬੀਬੀ ਹੈ ਕੁੜੀ ਉਹ ਉਹਨੇ ਇਸ ਤਰ੍ਹਾਂ ਸੋਚਿਆ ਨਹੀਂ ਸੀ ਉਹ ਸਿਚੁਏਸ਼ਨ ਬਣਦੀ ਜਾਂਦੀ ਹੈ ਕਿਉਂਕਿ ਕਹਾਣੀ ਜਿਹੜੀ ਸ਼ੁਰੂ ਹੁੰਦੀ ਉਹ ਕਹਿੰਦੀ ਕਿ ਉਹ ਚਲਾ ਗਿਆ ਤੇ ਐਂਡ 'ਚ ਫੇਰ ਕਹਿੰਦੀ ਹੈ ਉਹ ਚਲਾ ਗਿਆ ਯਾਨੀ ਕਿ ਉਹਦਾ ਖਿਆਲ ਸੀ ਕਿ ਉਹ ਸਿਰਫ ਕੋਈ ਗੱਲਬਾਤ ਕਰਨ ਆਇਆ ਅਜੇ ਅਸੀਂ ਸਾਰਾ ਕੁਝ ਮੁਕਾ ਨਹੀਂ ਰਹੇ ਇਹ ਜਿਹੜੀ ਹੈ ਨਾ ਗੱਲ ਇਹ ਮੈਨੂੰ ਲੱਗਦਾ ਹੈ ਕਹਾਣੀ ਦੀ ਖੂਬਸੂਰਤੀ ਹੈ ਔਰ ਮੈਂ ਬਲੀਜੀਤ ਨੂੰ ਕਹਾਂਗਾ ਕਿ ਇਸ ਤਰ੍ਹਾਂ ਵੀ ਸੋਚੋ ਕਿ ਇਹ ਕਹਾਣੀ ਜਿਹੜੀ ਹੈ ਕਈ ਰੰਗ ਬਦਲਦੀ ਹੈ ਔਰ ਫਿਰ ਹੈ ਕਿ ਜਿਸ ਤਰ੍ਹਾਂ ਡਾਇਲੌਗਸ ਹੈਗੇ ਨੇ ਡਾਇਲੌਗ 'ਚ ਕਹਾਣੀ ਲਿਖਣੀ ਆਸਾਨ ਨਹੀਂ ਹੁੰਦੀ ਔਰ ਉਹਦੇ ਵਿੱਚ ਕੋਈ ਵੀ 1-2 ਫਿਕਰੇ ਸ਼ਾਇਦ ਨੈਰੇਟਿਵ ਆਏ ਨੇ ਬਾਕੀ ਸਾਰਾ ਡਾਇਲੌਗ ਦੇ ਵਿੱਚ ਹੈ ਉਹ ਔਰ ਇੱਕ ਸ਼ੁਰੂ ਦੇ ਵਿੱਚ ਬੰਦ ਇੱਕਦਮ ਲੱਗਿਆ ਜਿਸ ਤਰ੍ਹਾਂ ਕੋਈ ਇਹ ਦੋ ਲਵਰ ਨੇ ਔਰ ਇਹਨਾਂ ਦਾ ਮੁਹੱਬਤ ਖਤਮ ਹੋ ਗਈ ਹੈ ਲੇਕਿਨ ਜ਼ਰਾ ਅੱਗੇ ਜਾ ਕੇ ਪਤਾ ਲੱਗਦਾ ਨਹੀਂ ਇਹਨਾਂ ਦੀ ਤਾਂ ਸ਼ਾਦੀ ਹੋ ਗਈ ਹੈ ਇਹਨਾਂ ਦੇ ਤਾਂ ਬੱਚੇ ਹੋਏ ਨੇ ਇਹ ਤੇ ਜੁਦਾ ਹੋ ਰਹੇ ਨੇ ਹਮੇਸ਼ਾ ਲਈ ਔਰ ਲਿਹਾਜ਼ਾ ਉਹਦੇ ਵਿੱਚ ਜਿਹੜਾ ਇੱਕ ਤੁਸੀਂ ਕਹਿਣਾ ਚਾਹੀਦਾ ਜਿਹੜਾ ਇੰਪੋਸੀਬਿਲਿਟੀ ਹੈ ਉਹਦੇ ਜਿਹੜਾ ਇੱਕ ਨਵਾਂ ਤੋਂ ਨਵਾਂ ਇੱਕ ਇਮਕਾਨ ਕਹਾਣੀ ਨਾਲ ਦੇ ਰਹੀ ਹੈ ਲਿਹਾਜ਼ਾ ਜਿਹੜਾ ਚੀਜ਼ਾਂ ਜਿਸ ਤਰ੍ਹਾਂ ਕਨਕਲੂਡ ਹੋਈਆਂ ਨੇ ਮੈਨੂੰ ਲੱਗਦਾ ਹੈ ਕਿ ਉਹਦੇ ਥੱਲੇ ਹੈਮਿੰਗਵੇ ਦਾ ਨਾਮ ਲਿਆ ਗਿਆ ਹੈਮਿੰਗਵੇ ਕਹਿੰਦਾ ਹੁੰਦਾ ਸੀ ਕਿ ਮੇਰੀ ਰਾਈਟਿੰਗ ਜਿਹੜੀ ਹੈ ਉਹ ਟਿਪ ਆਫ ਦਾ ਆਈਸਬਰਗ ਹੈ ਟਿਪ ਆਫ ਦਾ ਆਈਸਬਰਗ ਮਤਲਬ ਹੈ ਕਿ ਜਿਹੜਾ ਪਾਣੀ ਹੈ ਦਰਿਆ ਦਾ ਉਹਦੇ ਉੱਤੇ ਹਲਕੀ ਜਿਹੀ ਇੱਕ ਬਰਫ਼ ਦੀ ਤਹਿ ਬਣੀ ਹੋਈ ਹੈ ਲੇਕਿਨ ਉਹ ਤਹਿ ਦੇ ਵਿੱਚ ਤੁਸੀਂ ਉਂਗਲ ਮਾਰੋ ਤੇ ਉਹਦੇ ਥੱਲੇ ਇੱਕ ਬੜਾ ਟੋਰੈਂਸ਼ੀਅਲ ਰਿਵਰ ਜਿਹੜਾ ਹੈ ਪਾਣੀ ਵਗ ਰਿਹਾ ਤੇ ਇਹ ਕਹਾਣੀ ਉੱਤੇ ਬੜੀ ਠੰਡੀ ਜਿਹੀ ਹੈ ਟਿਪ ਆਫ ਦਾ ਆਈਸਬਰਗ ਦੇ ਵਿੱਚ ਕਹਾਣੀ ਠੰਡੀ ਹੈ ਲੇਕਿਨ ਉਹਦੇ ਥੱਲੇ ਬੱਚੇ ਹੋਏ ਨੇ ਉਹਨਾਂ ਦੇ ਪਤਾ ਨਹੀਂ ਕੀ ਕੁਝ ਵਾਪਰਿਆ ਸਿਰਫ ਜਿਹੜੀ ਬੀਬੀ ਹੈਗੀ ਹੈ ਉਹ ਇੱਕ ਬਰੇਵ ਫੇਸ ਜਿਹੜਾ
ਉਹਨੂੰ ਪੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਹ ਸਾਰੀ ਕਹਾਣੀ ਜਿਹੜੀ ਹੈ ਉਹ ਫੈਮਿਨਿਸਟ ਪੁਆਇੰਟ ਆਫ ਵਿਊ ਨਾਲ ਲਿਖੀ ਗਈ ਹੈ। ਉਹ ਸਿਆਪਾ ਨੂੰ ਕਹਿੰਦਾ ਤੂੰ ਸਿਆਪਾ ਨਹੀਂ ਕੀਤਾ, ਤੂੰ ਮੇਰੇ ਲਈ ਚੀਜ਼ਾਂ ਬੜੀਆਂ ਆਸਾਨ ਕਰ ਦਿੱਤੀਆਂ ਨੇ। ਜਦੋਂ ਉਹ ਕਹਿੰਦੀ ਹੈਗੀ ਕਿ ਕੁਛ ਇੱਕ ਦੋ ਕਰਦੀ ਹੈ ਗੱਲਾਂ, ਉਹਦਾ ਖਿਆਲ ਹੈ ਕਿ ਸ਼ਾਇਦ ਇਹ ਅੱਗੇ ਕਹੇਗਾ ਅੱਛਾ ਕੋਈ ਗੱਲ ਨਹੀਂ, ਇਹ ਹੈ ਉਹ ਹੈ। ਕਿਸੇ ਨਾ ਕਿਸੇ ਉਹਦੇ ਅਨਕੌਂਸ਼ੀਅਸ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਪਈ ਹੋਈ ਹੈ ਕਿ ਸ਼ਾਇਦ ਚੀਜ਼ਾਂ ਵਾਪਸ ਆ ਜਾਣ। ਲੇਕਿਨ ਜਦੋਂ ਕਹਿੰਦਾ ਕਿ ਮੈਂ ਕਿਸੇ ਹੋਰ ਨਾਲ ਪਿਆਰ ਕਰਨਾ ਵਾਂ, ਔਰ ਉਹਦੇ ਬਾਅਦ ਇੱਕਦਮ ਡਿਸੈਸਿਵ ਮੂਮੈਂਟ ਸ਼ੁਰੂ ਹੁੰਦੇ ਨੇ ਉਹਦੇ ਬਾਅਦ ਸਾਰੀ, ਤੇ ਇੱਕ ਬੜੀ ਅਜੀਬ ਜਿਹੀ ਇੱਕ ਐਟਮੋਸਫੀਅਰ ਹੈ, ਬੜੀ ਗ੍ਰੇਵ ਐਟਮੋਸਫੀਅਰ ਹੈ, ਉਹਦੇ ਵਿੱਚੋਂ ਸਾਰੇ ਡਾਇਲੌਗ ਹੋ ਰਹੇ ਨੇ। ਜਿਹਦੀ ਕਹਾਣੀ ਦੀ ਸਿਰਫ ਇਹ ਖੂਬਸੂਰਤੀ ਹੈ, ਕੁੜੀ ਉਹਦੇ ਨਾਲ ਕੋਈ ਗੱਲ ਨਹੀਂ ਕਰਦੀ। ਉਹ ਕਹਿੰਦਾ ਮੈਂ ਜਾ ਰਿਹਾ, ਉਹ ਕਹਿੰਦੀ ਠੀਕ ਹੈ ਚਲਾ ਜਾ। ਲੇਕਿਨ ਜਦੋਂ ਦਰਵਾਜ਼ਾ ਬੰਦ ਕਰਕੇ ਥੱਲੇ ਬੈਠਦੀ ਹੈ ਤੇ ਉਦੋਂ ਸਾਨੂੰ ਪਤਾ ਲੱਗਦਾ ਕਿ ਉਹ ਹੈ ਤੇ ਉਹ ਇਨਸਾਨ ਹੀ ਹੈ। ਉਹਦਾ ਜਿਹੜਾ ਅੰਦਰ ਦਾ ਬੀਇੰਗ ਹੈਗਾ, ਜੇ ਉਹ ਰੋਏਗੀ, ਕੀ ਕਰੇਗੀ, ਕਿਸ ਤਰ੍ਹਾਂ ਰਿਐਕਟ ਕਰੇਗੀ, ਉਹ ਉਹਨੇ ਇਹ ਦੱਸਿਆ, ਉਹਦੇ ਸਾਹਮਣੇ ਨਹੀਂ ਕੀਤਾ। ਲੱਗਦਾ ਮੇਰੇ ਹਿਸਾਬ ਦੇ ਵਿੱਚ ਇੱਕ ਬੜੀ ਸ਼ਾਰਟ ਹੈ ਲੇਕਿਨ ਅੱਛੀ ਹੈ, ਇੱਕ ਕਾਮਯਾਬ ਕਹਾਣੀ ਹੈ। ਅਨਸੈਡ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੈ, ਉਹ ਜਿਹੜੇ ਡਾਇਲੌਗਸ ਨੇ ਉਹਨਾਂ ਦੇ ਥੱਲੇ ਹੈ। ਔਰ ਕਹਾਣੀ ਜਿਹੜੀ ਡਾਇਲੈਕਟੀਕਲ ਜਿਹੀ ਉਹਦੀ ਇੱਕ ਹੈ, ਉਹਦੀ ਉਠਾਨ ਕਿ ਚੀਜ਼ਾਂ ਜਿਹੜੀਆਂ ਨੇ ਆਸਤਾ ਤੈਅ ਹੁੰਦੀਆਂ ਨੇ। ਔਰ ਇੱਕ ਔਰਤ ਦਾ ਨੁਕਤਾ ਨਜ਼ਰ ਵੀ ਭਰਪੂਰ ਆਉਂਦਾ ਕਿ ਉਹਦੇ ਸਾਹਮਣੇ ਉਹ ਨੀਵਾਂ ਨਹੀਂ ਹੋਣਾ ਚਾਹੁੰਦੀ। ਤੇ ਬਾਕੀ ਇਹ ਫਲੈਸ਼ਬੈਕ ਹੈ ਜਾਂ ਸ਼ਾਰਟ ਸਟੋਰੀ ਹੈ, ਬਹਰਹਾਲ ਇੱਕ ਅੱਛੀ ਤਖਲੀਕ ਹੈ। ਮੈਂ ਸਾਰੀ ਕਿਤਾਬ ਨਹੀਂ ਪੜ੍ਹੀ ਇਹਨਾਂ ਦੀ, ਮੈਨੂੰ ਅਗਰ ਇਹਨਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਨੇ ਤੇ ਕੋਈ ਲੰਬੀ ਕਹਾਣੀ ਵੀ ਪੜ੍ਹ ਸਕਦੇ ਸੀ। ਬਹਰਹਾਲ ਫਿਰ ਅਸੀਂ ਇਹਨਾਂ ਨੂੰ ਮੌਕਾ ਦਾਂਗੇ। ਤੇ ਆਏ ਨੇ ਸਾਡੇ ਕੋਲ ਤੇ ਮੇਰਾ ਖਿਆਲ ਹੈ ਇਹਨਾਂ ਨੇ ਬੜਾ ਕੁਝ ਸਿੱਖਿਆ ਵੀ ਹੋਏਗਾ ਤੇ ਇਹਨਾਂ ਦੀ ਵੀ ਅਸੀਂ ਗੱਲ ਵੀ ਸੁਣਾਂਗੇ ਅਸੀਂ। ਤੇ ਮੈਨੂੰ ਤੇ ਕਹਾਣੀ ਪਰਸਨਲੀ ਅੱਛੀ ਲੱਗੀ ਹੈ। ਹਾਂ, ਬਹੁਤ ਸ਼ੁਕਰੀਆ ਜ਼ੁਬੈਰ ਜੀ, ਬਹੁਤ ਸ਼ੁਕਰੀਆ। ਮੈਂ ਸਿਰਫ ਹੁਣ ਅਖੀਰ ਤੇ ਕਹਿਣਾ ਚਾਹਾਂਗੀ ਕਿ ਇਸ ਕਹਾਣੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਨਜ਼ਰ ਆਈ ਹੈ ਉਹ ਵੇ ਬਦਲਾਓ। ਔਰਤ ਬਦਲ ਗਈ ਹੈ। ਬਿਲੀਜੀਤ ਸਾਹਿਬ ਨੇ ਕਿਹਾ ਹੈ ਕਿ ਲਖਾਰੀ ਨਾ ਔਰਤ ਹੁੰਦੀ ਨਾ ਮਰਦ ਹੁੰਦੀ। ਮੈਂ ਸਮਝਦੀ ਲਖਾਰੀ ਔਰਤ ਵੀ ਹੁੰਦੀ ਹੈ, ਮਰਦ ਵੀ ਹੁੰਦੀ ਹੈ, ਔਰ ਸਭ ਕੁਝ ਹੋਰ ਕੁਝ ਵੀ ਹੁੰਦੀ ਹੈ। ਉਹਦੇ ਫੀਲਿੰਗ ਚੁੱਕਣੀ ਹੈ ਹਰ ਇੱਕ ਦੀ। ਤੇ ਇਹਦੇ ਵਿੱਚ ਦੇਖੋ ਔਰਤ ਦਾ ਬਦਲਾਓ ਦੱਸਿਆ, ਔਰਤ ਬਦਲ ਗਈ ਹੈ। ਹੁਣ ਉਹ ਔਰਤ ਨਹੀਂ ਹੈ ਰੋਣ ਪਿੱਟਣ ਵਾਲੀ, ਹੁਣ ਉਹ ਸਮਝ ਗਈ ਹੈ, ਉਹਦੇ ਸ਼ਊਰ ਆ ਚੁੱਕਿਆ ਹੈ, ਉਹ ਫੈਸਲਾ ਕਰ ਸਕਦੀ ਹੈ। ਮੈਂ ਸਮਝਦੀ ਹਾਂ ਕਿ ਇਹਦੇ ਵਿੱਚ ਔਰਤ ਦੀ ਵਡਿਆਈ ਦੱਸੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਇਹ ਰੰਧਾਵਾ ਜੀ ਔਰਤ ਨੇ ਤੇ ਉਹਨਾਂ ਨੇ ਦੱਸੀ ਹੈ ਔਰਤ ਦੀ। ਬਾਕੀ ਹੋਰ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ। ਬੜੀ ਅੱਛੀ ਡਿਸਕਸ਼ਨ ਰਹੀ, ਬਹੁਤ ਜ਼ਬਰਦਸਤ, ਬੜੀਆਂ ਇਨਫੋਰਮੇਟਿਵ ਗੱਲਾਂ ਵੀ ਹੋਈਆਂ। ਸਭ ਕੁਝ ਉਹਦੇ ਚ ਜਿਹੜਾ ਇੰਜੋਏ ਕੀਤਾ ਸਾਰਿਆਂ ਨੇ। ਸਾਰੇ ਦੋਸਤਾਂ ਦਾ ਬੜਾ ਸ਼ੁਕਰੀਆ ਹੈ, ਬਹੁਤ ਅੱਛਾ ਲੱਗਾ ਹੈ। ਰੰਧਾਵਾ ਜੀ, ਜਤਿੰਦਰ ਜੀ, ਰੰਧਾਵਾ ਜੀ ਕੋ ਵੀ ਸੁਣੋ ਨਾ। ਹਾਂਜੀ, ਜਤਿੰਦਰ ਜੀ ਵੀ, ਤੁਸੀਂ ਵੀ ਹਾਂਜੀ ਕੁਝ ਆਪਣਾ ਵਿਊ ਦੱਸ ਦਿਓ, ਕੁਝ ਆਪਣੇ ਬਾਰੇ। ਥੋੜਾ ਜਿਹਾ ਟਾਈਮ ਹੈਗਾ ਸਾਡੇ ਕੋਲ ਜੀ। ਹਾਂਜੀ ਜਤਿੰਦਰ ਜੀ। ਮੈਂ ਸਿਰਫ 5 ਮਿੰਟ ਵਿੱਚ ਆਪਣੀ ਗੱਲ ਕਹਿ ਦੇਣੀ ਆ। ਸਭ ਤੋਂ ਵੱਡੀ ਖੁਸ਼ੀ ਮੈਨੂੰ ਇਹ ਹੋਈ ਹੈ ਕਿ 5 ਮਿੰਟ ਦੀ ਕਹਾਣੀ ਤੇ ਆਲਮੋਸਟ 50 ਮਿੰਟ ਆਪਣੀ ਡਿਸਕਸ਼ਨ ਹੋਈ ਹੈ। ਇਹ ਮੇਰੀ ਕਹਾਣੀ ਦਾ ਹਾਸਲ। ਜੇ ਤੁਸੀਂ ਕਹਿ ਸਕਦੇ ਕੀ ਖੱਟਿਆ ਇਸ ਕਹਾਣੀ ਵਿੱਚੋਂ, ਤਾਂ 5 ਮਿੰਟ ਦੀ ਸਟੋਰੀ ਤੇ ਜੇ 50 ਮਿੰਟ ਗੱਲ ਹੋ ਸਕਦੀ ਹੈ ਤਾਂ ਇਦੋਂ ਵੱਡੀ ਖੁਸ਼ਕਿਸਮਤੀ ਮੇਰੇ ਲਈ ਕੋਈ ਨਹੀਂ। ਨੰਬਰ 1। ਨੰਬਰ 2, ਜਿਹੜੇ ਬੀਬਾ ਹੋਰਾਂ ਨੇ ਬੜਾ ਚੰਗੀ ਤਰ੍ਹਾਂ ਸਮਝਿਆ, ਤਲਤ ਹੋਰਾਂ ਨੇ ਵੀ ਸਮਝਿਆ ਕਿ ਹੋਂਦ ਦਾ ਦਾਵਾ। ਬਿਲਕੁਲ ਮੈਂ ਸਹਿਮਤ ਹਾਂ ਕਿ ਇੱਕ ਔਰਤ ਦੀ ਐਗਜ਼ਿਸਟੈਂਸ, ਉਹਦੀ ਹੋਂਦ ਦਾ ਇਹਦੇ ਵਿੱਚ ਜਿਹੜਾ ਬੜਾ ਸੋਹਣਾ ਇੱਕ ਦਾਵਾ ਕੀਤਾ ਗਿਆ। ਮੈਂ ਕੋਸ਼ਿਸ਼ ਕੀਤੀ ਸੀਗੀ ਪੂਰੀ, ਔਰ ਮੈਨੂੰ ਲੱਗਦਾ ਜੇ ਤੁਹਾਨੂੰ ਸਮਝ ਆਈ ਇਹਦਾ ਮਤਲਬ ਸਫਲ ਹੋ। ਔਰ ਬੀਬਾ ਜੀ ਹੋਰਾਂ ਨੇ ਵੀ ਕਿਹਾ ਕਿ ਵੀ ਬਹੁਤ ਉਹਦੇ ਬਾਰੇ, ਜਿਵੇਂ ਉਹ ਇੱਕ ਜਿਹੜੀ ਗੱਲ ਲੁਕੋਈ ਕਿਹੜੀ ਗਈ, ਢੱਕੀ ਕਿਹੜੀ ਗਈ, ਉਹ ਵੀ ਬੜਾ ਵਧੀਆ। ਕਿ ਟੈਲੀਫੋਨ ਦਾ ਰਿਸ਼ਤਾ ਕੀ ਰਿਸ਼ਤਾ ਸੀ, ਉਹ ਸਸਪੈਂਸ ਹੀ ਰਿਹਾ ਕਿ ਉਹ ਕਿੱਥੇ ਸੀ, ਉਹ ਕਿਉਂ ਸੀ, ਉਹਨੂੰ ਮੈਂ ਦੱਸਿਆ ਜਾਣ ਕੇ ਨਹੀਂ। ਕਿਉਂਕਿ ਬਹੁਤ ਸਾਰੀਆਂ ਗੱਲਾਂ ਮੈਂ ਇਹ ਵੀ ਸੁਣਿਆ ਹੈ ਵੀ ਮੈਂ ਗੱਲਾਂ ਬਾਤਾਂ 'ਚ ਮੈਨੂੰ ਪਤਾ ਲੱਗਾ ਕਿ ਸਭ ਕੁਝ ਦੱਸਤਾ, ਮੈਂ ਸਭ ਕੁਝ ਦੱਸਿਆ ਹੀ ਨਹੀਂ। ਇਹ ਇੱਕ ਜਿਹੜੀ ਸ਼ਾਰਟ ਸਟੋਰੀ ਦੀ ਇੱਕ ਹੋਰ ਫਾਰਮ ਸੀਗੀ, ਜਿਹੜੀ ਇੱਕ 1 ਡੇ ਔਰ 1 ਮੂਮੈਂਟ ਨੂੰ ਇੱਕ ਥੋੜੀ ਘੜੀ ਨੂੰ ਸੀਨ ਕਰ ਦੇਣਾ ਸਾਹਮਣੇ। ਇੱਕ ਦਿਨ, ਜਿਵੇਂ ਤੁਸੀਂ ਅਜੀਤ ਕੌਰ ਦੀ ਕਹਾਣੀ ਸੂਲੀ ਤੇ ਲਟਕੇ ਪਲ ਪੜ੍ਹੀ ਹੋਣੀ ਆ। ਸੂਲੀ ਤੇ ਮੈਂ ਬਚਪਨ 'ਚ ਪੜ੍ਹੀ ਸੀ ਸੂਲੀ ਤੇ ਲਟਕੇ ਪਲ। ਜਦੋਂ ਉਹਦੇ ਵਿੱਚ ਕੁਝ ਛਣਾਂ ਦੇ ਵਿੱਚ ਹੀ ਜਿਹੜੀ ਆਪਣੀ ਮਨ ਦੀ ਵਥਾ ਔਰ ਜਜ਼ਬਾਤਾਂ ਨੂੰ ਜਿਹੜਾ ਪੇਸ਼ ਕਰਨ ਦੀ ਕਲਾ ਜਿਹੜੀ ਆ, ਇਹ ਵੀ ਸ਼ਾਰਟ ਸਟੋਰੀ 'ਚ ਆਉਂਦੀ ਆ। ਕਿ ਲਫ਼ਜ਼
ਥੋੜ੍ਹਿਆਂ ਲਫ਼ਜ਼ਾਂ ਦੇ ਵਿੱਚ ਹੀ ਆਪਣੀ ਜਿਹੜੀ ਸਟੋਰੀ ਦੀ ਬੈਕਗਰਾਉਂਡ ਦਿਖਾ ਦੇਣੀ। ਉਹ ਬੈਕਗਰਾਉਂਡ ਦਿਖਾਉਣ ਦੀ ਕੋਸ਼ਿਸ਼ ਕੀਤੀ ਥੋੜੇ ਪਲਾਂ ਦੇ ਵਿੱਚ। ਇੱਕ ਦਿਨ ਦੇ ਵਿੱਚ ਉਹਦੀ ਪੂਰੀ ਜ਼ਿੰਦਗੀ ਨੂੰ ਡਾਇਲੌਗ ਰਾਹੀਂ ਪੇਸ਼ ਕੀਤਾ। ਮੈਂ ਕਿਤੇ ਨਹੀਂ ਕਿਹਾ ਕਿ ਆਹ ਹੁੰਦਾ ਸੀ ਫਲਾਣੇ ਟਾਈਮ ਆਹ ਹੁੰਦਾ ਸੀ, ਔਰ ਨਾ ਹੀ ਉਸਦੇ ਕਹਾਣੀ ਦਾ ਨਾਮ ਜ਼ਰੂਰ ਤੇ ਉਹ ਚਲਾ ਗਿਆ ਸੀ, ਨਾ ਉਹ ਜਾਣਾ ਚਾਹੁੰਦਾ ਸੀ। ਉਹਨੇ ਤਾਂ ਇਹੀ ਕਿਹਾ ਕਿ ਮੈਂ ਤੈਨੂੰ ਪਿਆਰ ਕਰਦਾ। ਉਹ ਤਾਂ ਉਹਨੂੰ ਰੱਖਣਾ ਚਾਹੁੰਦਾ ਸੀ, ਜਿਵੇਂ ਕਿ ਆਮ ਪਿਤਰਵਾਦੀ ਜਾਂ ਜਗੀਰਦਾਰੀ ਪ੍ਰਥਾ ਵਿੱਚ ਚੱਲਦਾ ਹੈ ਕਿ ਬੱਚੇ ਵੀ ਰੱਖੀ ਜਾਂਦੇ, ਮੈਂ ਜੋ ਮਰਜ਼ੀ ਕਰਾਂ। ਐਂਡ ਜਿਹੜਾ ਲਿਖਿਆ ਆ ਉਹ ਉਸ ਔਰਤ ਨੇ ਲਿਖਿਆ ਆ, ਐਂਡ ਉਹਦਾ ਕਹਾਣੀ ਦਾ ਉਹਨੂੰ ਇਸ਼ਾਰਾ ਕਰਕੇ ਕਿ ਵੀ ਮੈਂ ਤੇਰੀ ਜਿਹੜੀ ਹੈਗੀ ਆ ਗੁਲਾਮ ਨਹੀਂ। ਬਾਕੀ ਰਹੀ ਡਾਇਲੌਗ, ਜੇ ਤੁਸੀਂ ਧਿਆਨ ਨਾਲ ਡਾਇਲੌਗ ਦੇਖਦੇ, ਇੱਕ ਇੱਕ ਡਾਇਲੌਗ ਦੇ ਵਿੱਚ ਬੜਾ ਰਹੱਸ ਸੀਗਾ। ਬਹੁਤਿਆਂ ਨੇ ਦੇਖੇ ਨੇ, ਮੈਨੂੰ ਬੜਾ ਮਾਣ ਹੈ ਸ਼ੇਖ ਆਫਤਾਬ ਹੋਰਾਂ ਨੇ ਔਰ ਸੁਰਜੀਤ ਹੋਰਾਂ ਨੇ, ਗੁਰਦਾਸ ਜੀ ਹੋਰਾਂ ਨੇ ਔਰ ਪਰਮਿੰਦਰ ਜੀ ਹੋਰਾਂ ਨੇ, ਅਮਰ ਨਿੱਜਰ ਹੋਰਾਂ ਨੇ, ਇਹਨਾਂ ਨੇ ਉਹਦੇ ਸੀਨਾਂ ਦੇ ਪਿਛਲੀ ਜਿਹੜੀ ਬਰੀਕੀ ਨੂੰ ਸਮਝਿਆ। ਪਰ ਇੱਕ ਅਮਰ ਨਿੱਜਰ ਜੀ ਦੀ ਗੱਲ ਦਾ ਉਹਨਾਂ ਨੇ ਕਿਹਾ ਕਿ ਸੀਨ ਨਹੀਂ ਦਿਖਾਇਆ। ਮੈਂ ਸੋਫੇ ਦੀ ਨੁੱਕਰੇ ਹੋਰ ਵੀ ਇਕੱਠੀ ਹੋ ਕੇ ਬੈਠ ਗਈ, ਮੀਨਸ ਉਹ ਸੋਫੇ ਤੇ ਨਾਲ ਬੈਠਾ ਸੀ ਬੰਦਾ, ਤਾਈਆਂ ਉਹ ਨੁੱਕਰੇ ਹੋਈ, ਉਹ ਇਕੱਠੀ ਹੋਈ ਇੱਕ ਪਾਸੇ। ਤਾਂ ਸੀਨ ਚ ਉੱਥੇ ਵੀ ਸੀਗਾ। ਇਹ ਇੰਨੇ ਡਾਇਲੌਗ ਸੀਗੇ, ਜੇ ਆਪਾਂ ਇੱਕ ਡਾਇਲੌਗ ਵੀ ਮਿਸ ਕਰ ਦਿੰਦੇ ਆ ਤਾਂ ਆਪਾਂ ਪਿੱਛੇ ਚਲੇ ਜਾਂਦੇ ਆ। ਵੀ ਜਿਵੇਂ ਮੈਂ ਥੱਲੇ ਪੈਰ ਕਰਕੇ ਪੈਰ ਦੀਆਂ ਉਂਗਲਾਂ ਧਰਤੀ ਖੁਰਚਦੀ ਰਹੀ, ਉਹਦੇ ਪਿੱਛੇ ਉਹ ਵੀ ਇੱਕ ਮੁਹਾਵਰਾ ਹੀ ਸੀਗਾ। ਤਾਂ ਫਿਰ ਮੇਰੀ ਜਿਵੇਂ ਜੀਭ ਉਹਨਾਂ ਨੇ ਪਛਾਣਿਆ ਵੀ ਤਾਲੂ ਨਾਲ ਗਲਵੱਕੜੀ ਪਾਈ ਸੀ। ਹਰ ਚੀਜ਼ ਉਹਦੇ ਖਿਆਲਾਂ ਚ ਆ ਰਿਹਾ, ਬੋਲ ਨਹੀਂ ਰਹੀ। ਜਿਵੇਂ ਜੁਮੇਰ ਜੀ ਨੇ ਬੜਾ ਸੋਹਣਾ ਫੜਿਆ ਗੱਲ ਨੂੰ, ਯਸ ਤੇ ਨੋ ਹੀ ਕਰ ਰਹੀ ਹੋ, ਹਾਂਜੀ ਠੀਕ ਹੈ, ਬਾਕੀ ਤਾਂ ਉਹਦੇ ਮਨ ਚ ਹੀ ਚੱਲ ਰਿਹਾ। ਇੱਕ ਮੂਕ ਕਹਾਣੀ, ਮੂਕ ਡਾਇਲੌਗ ਜਿਹੜੇ ਨੇ। ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਵੱਖੋ ਵੱਖਰੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ, ਔਰ ਕਹਾਣੀ ਬਾਰੇ ਹੋਰ ਵੀ ਮੈਨੂੰ ਬਹੁਤ ਕੁਝ ਪਤਾ ਲੱਗਾ ਹੈ ਵੀ ਕਹਾਣੀ ਕਿੰਨੇ ਵਧੀਆ ਤਰੀਕੇ ਨਾਲ ਹੋਰ ਵੀ ਲਿਖੀ ਜਾ ਸਕਦੀ ਹੈ। ਔਰ ਇਹਨਾਂ ਚਰਚਾਵਾਂ ਦਾ ਮਤਲਬ ਇਹੀ ਹੁੰਦਾ ਹੈ ਤੁਹਾਡੇ 'ਚ ਇੰਪਰੂਵਮੈਂਟ ਆਵੇ। ਤੁਹਾਡੇ ਸਾਰਿਆਂ ਵਿੱਚ ਦੇ ਵਿਚਾਰੇ ਮੇਰੇ ਸਿਰ ਮੱਥੇ ਨੇ, ਔਰ ਮੈਂ ਜਿਹੜੀ ਕੋਸ਼ਿਸ਼ ਕਰਨ ਦੀ ਕੀਤੀ ਸੀ ਉਹ ਤੁਹਾਡੇ ਤੱਕ ਪਹੁੰਚ ਗਈ ਹੈ ਕਿ ਇੱਕ ਔਰਤ ਦੀ ਹੋਂਦ, ਉਹਦੀ ਤਾਕਤ। ਔਰ ਕਿਤੇ ਕਿਸੇ ਮਰਦ ਨੂੰ ਗਾਲ ਨਹੀਂ ਕੱਢੀ ਗਈ ਬਲਜੀਤ ਜੀ, ਇਹ ਤੁਹਾਨੂੰ ਲੱਗਦਾ ਕਿਤੇ ਵੀ ਮੈਂ ਮਾੜਾ ਸ਼ਬਦ ਵੀ ਯੂਜ਼ ਨਹੀਂ ਕਰਿਆ ਕਿਸੇ ਮਰਦ ਲਈ, ਜੇ ਤੁਹਾਨੂੰ ਲੱਗਿਆ ਕਿ ਹਸਬੈਂਡ ਨੂੰ ਗਾਲਾਂ ਕੱਢਦੇ। ਇਹ ਪੂਰਵ ਧਾਰਨਾ ਬੰਦਿਆਂ ਦੀ ਬਣੀ ਹੁੰਦੀ। ਕਈ ਵਾਰੀ ਜਦੋਂ ਕੋਈ ਔਰਤ ਦੀ ਤਾਕਤ ਦੀ ਗੱਲ ਹੁੰਦੀ, ਉਹਨੂੰ ਲੱਗਦਾ ਵੀ ਸਾਡੇ ਖਿਲਾਫ ਹੈ, ਉਹ ਕਿਸੇ ਮਰਦ ਦੇ ਖਿਲਾਫ ਸਟੋਰੀ ਹੈ ਹੀ ਨਹੀਂ। ਇਹ ਤਾਂ ਭਾਵਨਾਵਾਂ ਦੀ ਗੱਲ ਸੀ, ਇਹ ਡਾਇਲੌਗ ਤੇ ਆਧਾਰਿਤ ਗੱਲ ਸੀ ਕਿ ਉਹਨੇ ਤਾਂ ਆਪਣੀ ਹੋਂਦ ਜਤਾਈ ਵੀ ਮੈਂ ਵੀ ਹੈਗੀ ਆ, ਇਕੱਲਾ ਤੂੰ ਨਹੀਂ ਫੈਸਲਾ ਕਰ ਸਕਦਾ ਤੇ ਮੇਰਾ ਵੀ ਕੋਈ ਫੈਸਲਾ ਹੈਗਾ ਆ। ਤਾਂ ਤੁਹਾਡਾ ਸਾਥ ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ ਰੰਧਾਵਾ ਜੀ, ਬਹੁਤ ਰੰਧਾਵਾ ਜੀ ਸ਼ੁਕਰੀਆ ਥੋੜੀ ਜੀ। ਜਿਹੀ ਇੱਕ ਮਿੰਟ, ਥੋੜੀ ਜਿਹੀ ਮੈਂ ਥੋੜੀ ਜਿਹੀ ਗੱਲ ਕਰਨ ਲੱਗਾ। ਹਾਂਜੀ ਹਾਂਜੀ, ਆਪਣੀ ਕਹਾਣੀ ਨੂੰ ਐਕਸਪਲੇਨ ਨਹੀਂ ਕਰੀਦਾ ਹੁੰਦਾ। ਜੀ ਜੀ, ਤੁਸੀਂ ਆਪਣੇ ਮਨ ਵਿੱਚ ਕੀ ਸੀ ਉਹ ਆਪਣੇ ਮਨ ਵਿੱਚ ਹੀ ਰੱਖੀਦਾ ਹੁੰਦਾ। ਜਿਹੜਾ ਅਸੀਂ ਜਿਹੜੀ ਗੱਲਬਾਤ ਕੀਤੀ ਹੈ, ਤੁਸੀਂ ਸਿਰਫ ਉਹਦੇ ਤੇ ਕਮੈਂਟ ਕਰਨਾ ਸੀ। ਤੁਹਾਡੇ ਜ਼ਿਹਨ 'ਚ ਕੀ ਸੀ ਉਹ ਤੁਸੀਂ ਕਹਾਣੀ ਲਿਖ ਚੁੱਕੇ ਹੋ, ਉਹ ਤੁਸੀਂ ਛੁਪਾ ਕੇ ਰੱਖਣਾ ਸੀ। ਹਾਂਜੀ ਹਾਂਜੀ, ਮੈਂ ਉਹਦਾ ਨੋਟ ਕਰਨਾ ਚਾਹੀਦਾ ਸੀਗਾ, ਪਰ ਮੈंने ਸਾਰਿਆਂ ਦੇ ਜਵਾਬ ਦੇ ਵਿੱਚ ਬੜਾ ਖੁਸ਼ੀ ਹਾਂ ਕਿ ਹਰ ਇੱਕ ਪੱਖ ਚੱਕਿਆ। ਖਾਸ ਕਰਕੇ ਸ਼ੇਖ ਆਫਤਾਬ ਹੋਰਾਂ ਨੇ ਕਹਾਣੀ ਦੀ ਵਿਧਾ ਨੂੰ, ਕਿਉਂਕਿ ਬਹੁਤ ਚਿਰਾਂ ਤੋਂ ਮੈਂ ਵੀ ਪੜ੍ਹਦੀ ਪਈ ਹਾਂ ਸਟੋਰੀ ਬਾਰੇ, ਲਿਖਦੀ ਘੱਟ ਆ ਤੇ ਪੜ੍ਹਦੀ ਜ਼ਿਆਦਾ ਆ। ਕੰਟੈਂਪਰੇਰੀ ਲਿਟਰੇਚਰ ਵੀ ਪੜ੍ਹਦੀ ਆ, ਇੰਗਲਿਸ਼ ਸਟੋਰੀਜ਼ ਜ਼ਿਆਦਾ ਪ੍ਰਭਾਵ ਆਉਂਦੀਆਂ ਪਈਆਂ, ਮੈਂ ਉਹ ਵੀ ਪੜ੍ਹਦੀ ਆ, ਇੰਗਲਿਸ਼ ਨੋਵਲਸ ਵੀ ਪੜ੍ਹਦੀ ਆ। ਉਹ ਕਿਵੇਂ ਪੇਸ਼ ਕਰਦੇ ਨੇ, ਉਹਨਾਂ ਦੀ ਟੈਕਨੀਕ ਕੀ ਕਹਾਣੀਆਂ ਦੀ, ਉਹਦੀ ਮੈਨੂੰ ਪੂਰਨ ਦੀ ਮੈਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰਦੀ ਆ ਤੇ ਉਹੀ ਪ੍ਰਯੋਗ ਮੈਂ ਕੀਤੇ ਨੇ। ਬਹੁਤ ਸ਼ੁਕਰੀਆ ਜਤਿੰਦਰ ਜੀ ਤੁਹਾਡੇ ਆਉਣ ਦਾ, ਤੁਹਾਡੇ ਸ਼ੇਅਰ ਕਰਨ ਦਾ, ਤੇ ਬਹੁਤ ਸਾਨੂੰ ਖੁਸ਼ੀ ਹੋਈ ਹੈ। ਮੈਨੂੰ ਵੀ ਬਹੁਤ ਖੁਸ਼ੀ ਹੋਈ। ਹਾਂਜੀ, ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਸ਼ੁਕਰੀਆ, ਕਿਉਂਕਿ ਟਾਈਮ ਖਤਮ ਹੋ ਰਿਹਾ ਹੈ। ਮੈਂ ਇੱਕ ਗੱਲ ਦੱਸ ਦੇਵਾਂ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿਹੜੀ ਸੰਗਤ ਹੈ ਉਹ ਹਰ ਤੀਸਰੇ 3 ਹਫ਼ਤਿਆਂ ਬਾਅਦ ਅਸੀਂ ਜਿਹੜਾ ਨਾ ਇਹਨੂੰ ਲੈ ਆਈਏ। 1 ਮਹੀਨੇ ਦੀ ਬਜਾਏ 3 ਹਫ਼ਤਿਆਂ ਬਾਅਦ ਅਸੀਂ ਇਹ ਸੰਗਤ ਜਿਹੜੀ ਇਹਦਾ ਇਜਲਾਸ ਅਸੀਂ ਰੱਖੀਏ। ਤੇ ਇੱਕ ਵਾਰੀ ਫਿਰ ਮੈਂ ਸਾਰੇ ਆਪਣੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਨੀ ਹੈ ਕਿ ਜਿਨ੍ਹਾਂ ਨੇ ਭਰਪੂਰ ਇਹਦੇ ਵਿੱਚ ਹਿੱਸਾ ਲਿਆ ਹੈ। ਤੇ ਬਹੁਤ ਹੀ ਜ਼ਬਰਦਸਤ ਸੈਸ਼ਨ ਰਿਹਾ ਹੈ ਸਾਡਾ। ਤੇ ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ। ਰੱਬ ਰਾਖਾ, ਖੁਸ਼ ਰਹੋ, ਹੱਸਦੇ ਵਸਦੇ ਰਹੋ। ਰੱਬ ਰਾਖਾ ਜੀ, ਸਾਰਿਆਂ ਦਾ ਬਹੁਤ ਸ਼ੁਕਰੀਆ।